ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ ਆਦਾਬ ਵਰਜ਼ ਮਹਾਂ ਤੁਹਾਡੀ ਹੋਸਟ ਅਨੀਰਮ ਖੋਰ ਤੇ ਮੈਂ ਚੀਵੀਰੀ ਫੋਰ ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਆਂ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਰੋਜ਼ਾਨਾ ਦੀ ਤਰ੍ਹਾਂ ਸਟੂਡੀਓ 'ਚ ਮੇਰੇ ਨਾਲ ਸ਼ਾਮਿਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਬਸਰਾ ਜਾਣਦੇ ਆਂ। ਜੀ ਰਾਜ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी ਤੁਹਾਨੂੰ ਵੀ ਤੇ ਦੁਨੀਆ ਭਰ ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਟੀਵੀ 84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ अस्सलाम वालेकुम। जी डॉक्टर साहब जी आनू प्रोग्राम सचो सच विच बहुत मेहरबानी जी। डॉक्टर साहब 19 जनवरी 2023 7 माघ नानकशाही संमत 554 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਦੇ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾਦਨ ਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਐਨ ਕੇਬਲ, ਬੈਲਫੈਬ ਕੇਬਲ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦੇ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਅੱਜ ਦੀ ਸਪਾਂਸਰਸ਼ਿਪ ਦੇ ਹਵਾਲੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਵਰਜੀਨੀਆ ਤੋਂ ਸਰਦਾਰ ਸ਼ਮਸ਼ੇਰ ਸਿੰਘ ਜੁਰਾ ਵੱਲੋਂ। ਸੋ ਇਹਨਾਂ ਟੀਵੀ 84 ਦੀ ਸਮੁੱਚੀ ਟੀਮ ਅਤੇ ਡਾਕਟਰ ਅਮਰਜੀਤ ਸਿੰਘ ਦਾ ਧੰਨਵਾਦ ਕੀਤਾ ਹੈ ਔਰ ਨਾਲ ਹੀ ਕਿਹਾ ਹੈ ਕਿ ਅੱਜ ਜਿਨ੍ਹਾਂ ਹਾਲਾਤਾਂ ਵਿੱਚੋਂ ਅਸੀਂ ਕੌਮੀ ਤੌਰ ਤੇ ਲੰਘ ਰਹੇ ਹਾਂ ਸਾਨੂੰ ਇਹ ਸਮਝ ਲੈਣਾ ਚਾਹੀਦਾ ਹੈ ਕਿ ਆਉਣ ਵਾਲਾ ਸਮਾਂ ਸਾਡੇ ਲਈ ਹੋਰ ਮੁਸੀਬਤਾਂ ਭਰਿਆ ਹੋਵੇਗਾ। ਜਿਸ ਕਿਸਮ ਦਾ ਹਕੂਮਤ ਦਾ ਰਵੱਈਆ ਹੈ ਸਿੱਖਾਂ ਪ੍ਰਤੀ ਸੋ ਸਾਨੂੰ ਬੌਧਿਕ ਪੱਧਰ ਤੇ ਜਿਹੜੀ ਫਾਈਨੈਂਸ਼ਲੀ ਅਤੇ ਖੇਤਰ ਵਿੱਚ ਜਿਹੜੇ ਤਿਆਰੀ ਖਿੱਚਣ ਦੀ ਜਿਹੜੀ ਲੋੜ ਹੈ ਤਾਂ ਜੋ ਸਮਾਂ ਆਉਣ ਤੋਂ ਅਸੀਂ ਉਹ ਵਰਤ ਸਕੀਏ। ਜੋ ਨਜ਼ਰ ਆ ਰਿਹਾ ਹੈ ਉਹੀ ਇਹੀ ਹੈ ਕਿ ਸਮਾਂ ਆਉਣ ਵਾਲਾ ਹੈ। ਸੋ ਬਾਕੀ ਡਾਕਟਰ ਸਾਹਿਬ ਹੋਰ ਬਿਹਤਰ ਦੱਸ ਸਕਦੇ ਹਨ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਸਰਦਾਰ ਸ਼ਮਸ਼ੇਰ ਸਿੰਘ ਜੁਰਾ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ। ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਵੀ ਵੱਧ ਤੋਂ ਵੱਧ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984 ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵਿਊਅਰਸ ਪਹਿਲੇ ਸੈਗਮੈਂਟ ਦੇ ਵਿੱਚ ਗੱਲਬਾਤ ਕਰਨ ਜਾ ਰਹੇ ਹਾਂ ਅੱਜ ਦੇ ਹਿਸਟੋਰੀਕਲ ਡੇ ਦੇ ਬਿਹਾਫ ਤੇ ਕਿ ਅੱਜ ਤੋਂ 101 ਸਾਲ ਪਹਿਲਾਂ 19 ਜਨਵਰੀ 1922 ਨੂੰ ਖਾਲਸਾ ਪੰਥ ਨੇ ਚਾਬੀਆਂ ਦਾ ਮੋਰਚਾ ਫਤਿਹ ਕਰਕੇ ਇੱਕ ਨਵਾਂ ਇਤਿਹਾਸ ਸਿਰਜਿਆ ਸੀ। ਸੋ ਬ੍ਰਿਟਿਸ਼ ਹਕੂਮਤ ਨੂੰ ਸਿੱਖ ਕੌਮ ਦੇ ਸਾਹਮਣੇ ਝੁਕਣਾ ਪਿਆ ਸੀ ਔਰ ਅਫਸੋਸ ਇਸ ਮੌਕੇ ਨੂੰ ਮਹਾਤਮਾ ਗਾਂਧੀ ਨੇ ਸਿੱਖਾਂ ਨੂੰ ਫਸਾਉਣ ਲਈ ਵਰਤਿਆ ਔਰ ਗਾਂਧੀ ਵੱਲੋਂ ਸਿੱਖ ਲੀਡਰ ਬਾਬਾ ਖੜਕ ਸਿੰਘ ਨੂੰ ਭੇਜੀ ਵਧਾਈ ਦੀ ਤਾਰ ਵਿੱਚ ਕਿਹਾ ਗਿਆ ਕਿ ਸਿੱਖਾਂ ਨੇ ਇੱਕ ਮੋਰਚਾ ਫਤਿਹ ਕਰ ਲਿਆ ਹੈ। ਹੁਣ ਭਾਰਤ ਨੂੰ ਆਜ਼ਾਦ ਕਰਾਉਣ ਵਿੱਚ ਸਿੱਖ ਕੌਮ ਮੋਰੀ ਰੋਲ ਅਦਾ ਕਰੇ। ਸੋ ਐਵੇਂ ਸਿੱਖ ਗਾਂਧੀ ਦੇ ਰਾਸ਼ਟਰਵਾਦ ਦੇ ਚਾਂਸੇ ਵਿੱਚ ਫਸੇ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਧੰਨਵਾਦ। ਜੀ ਰਾਜ ਸਾਹਿਬ ਕੀ ਵਿਚਾਰਾਂ ਨੇ? ਦੇਖੋ ਸਭ ਤੋਂ ਪਹਿਲਾਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਅਸੀਂ ਵੀਰ ਸ਼ਮਸ਼ੇਰ ਸਿੰਘ ਵਰਜੀਨੀਆ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ। ਇਹ ਸਾਡੇ ਲੰਮੇ ਵਕਤ ਤੋਂ ਸਾਥੀ ਸਹਿਯੋਗੀ ਨੇ। ਗੁਰੂ ਨਾਨਕ ਇੰਜੀਨੀਅਰਿੰਗ ਕਾਲਜ ਲੁਧਿਆਣੇ ਦੇ ਗ੍ਰੈਜੂਏਟ ਔਰ ਇੱਥੇ 1990 ਤੋਂ ਹੀ ਪੂਰੀ ਤਰ੍ਹਾਂ ਸਮਰਪਿਤ ਨੇ। ਕਾਜ਼ ਲਈ ਵੀ ਆਪਣਾ ਜੌਬ ਵੀ ਕਰਦੇ ਨੇ, ਨਾਲ ਦੀ ਨਾਲ ਕਾਰੋਬਾਰੀ ਵੀ ਨੇ ਔਰ ਹਰ ਮੌਕੇ ਦੇ ਉੱਤੇ ਜਿਹੜਾ ਇਹਨਾਂ ਦੀ ਪੰਥ ਦੇ ਲਈ ਹਮੇਸ਼ਾ ਹੀ ਜਿਹੜੀ ਹੈ ਉਹ ਆਪਾ ਸਮਰਪਣ ਦੀ ਭਾਵਨਾ ਹੁੰਦੀ। ਔਰ ਜਿਹੜੇ ਮੈਸੇਜ ਵੀ ਉਹਨਾਂ ਨੇ ਦਿੱਤੇ ਨੇ ਅਸੀਂ ਰੋਜ਼ਾਨਾ ਹੀ ਆਨੇ ਬਹਾਨੇ ਇਹੀ ਗੱਲਾਂ ਡਿਸਕਸ ਕਰਦੇ ਹਾਂ ਕਿ ਭਾਈ ਜਿਹੜੇ ਚੈਲੰਜਸ ਨੇ ਜਦੋਂ ਅਸੀਂ ਰੀਸੋਰਸਿਸ ਦੀ ਗੱਲ ਕਰਦੇ ਹਾਂ ਤੇ ਰੀਸੋਰਸ ਇਕੱਲਾ ਪੈਸਾ ਨਹੀਂ ਹੁੰਦਾ, ਫਾਈਨੈਂਸਿਸ ਇੱਕ ਬਿਗ ਪਾਰਟ ਹੁੰਦਾ ਹੈ। ਇਹਦੇ ਚ ਇੰਟੈਲੈਕਟ ਵੀ ਹੁੰਦਾ ਹੈ, ਬੌਧਿਕਤਾ ਜਿਹਨੂੰ ਤੁਸੀਂ ਕਿਹਾ। ਔਰ ਲੜਾਈ ਜਿਸ ਸਾਡੇ ਦੁਸ਼ਮਣ ਨਾਲ ਹੈ ਉਹਦੇ ਕੋਲ ਕੋਈ ਰੀਸੋਰਸਿਸ ਦੀ ਤਾਂ ਕਮੀ ਨਹੀਂ ਹੈ, ਲੇਕਿਨ ਉਸ ਤੋਂ ਵੀ ਵੱਧ ਕੇ ਕਈ ਵਾਰ ਮੈਨੂੰ ਇਹ ਲੱਗਦਾ ਹੈ ਕਿ ਵੀ ਜਦੋਂ ਅਸੀਂ ਹਿੰਦੂਤਵਾ ਜਾਂ ਬ੍ਰਾਹਮਣਵਾਦ ਵਾਲੀਆਂ ਇਹਨਾਂ ਤਾਕਤਾਂ ਦੇ ਨਾਲ ਲੜਦੇ ਹਾਂ ਜਾਂ ਲੜ ਰਹੇ ਹਾਂ ਜਾਂ ਜਿਹੜੀ ਇਹ ਲੜਾਈ ਸਾਡੀ ਕੰਟੀਨਿਊ ਹੋਣੀ ਹੈ ਵਿਕਟਰੀ ਤੱਕ, ਉਹਦੇ ਚ ਕਾਫੀ ਵੱਡਾ ਰੋਲ ਇੰਟੈਲੈਕਟ ਦਾ ਹੈ। ਜੇ ਬ੍ਰਾਹਮਣਵਾਦ 4000 ਸਾਲ ਤੋਂ ਇਹ ਆਈਡੀਓਲੋਜੀ ਜਿਹੜੀ ਦੁਨੀਆ ਦੀ ਵਰਸਟ ਰੇਸਿਜ਼ਮ ਵਾਲੀ ਆਈਡੀਓਲੋਜੀ ਹੈ, ਵਰਸਟ ਅਪਾਰਥਾਈਡ ਹੈ ਔਰ ਨਸਲ ਔਰ ਦੂਸਰੇ ਜਿਹੜੇ ਵਿਤਕਰੇ ਵਾਲੇ ਸੀ
ਕਾਨਸੈਪਟ ਉਹ ਤਾਂ ਡਿੱਗ ਪਏ, ਲੇਕਿਨ ਇਹ ਅੱਜ ਵੀ ਇਹ ਨਹੀਂ ਕਿ ਹਿੰਦੂਤਵਾ ਨੂੰ ਮੰਨਣ ਵਾਲੇ ਕਿਸੇ ਇੱਕ ਵਰਗ 'ਚ ਜਾਂ ਕਿਸੇ ਇੱਕ ਸਿਆਸੀ ਪਾਰਟੀ 'ਚ ਜਾਂ ਸਮਾਜ ਦੇ ਕਿਸੇ ਇੱਕ ਹਿੱਸੇ 'ਚ ਅੱਜ ਵੀ ਬਾਈ ਐਂਡ ਲਾਰਜ ਸਾਰਾ ਹਿੰਦੂ ਸਮਾਜ ਜਿਹੜਾ ਹੈ ਉਹ ਵਰਣ ਆਸ਼ਰਮ ਦੇ ਵਿੱਚ ਸਿਧਾਂਤਕ ਤੌਰ ਤੇ ਯਕੀਨ ਕਰਦਾ ਹੈ। ਔਰ ਵਿਹਾਰਕ ਤੌਰ ਤੇ ਜੇ ਅਸੀਂ ਕਹਿਣਾ ਹੋਏ ਫਿਰ ਈਵਨ ਜਿਹੜੇ ਉਸ ਧਰਤੀ ਦੇ ਉੱਤੇ ਸਿੱਖ ਧਰਮ, ਬੁੱਧ ਧਰਮ ਜਾਂ ਇਸਲਾਮ ਵੀ ਉਸ ਖਿੱਤੇ ਦੇ ਵਿੱਚ ਹੈ, ਉਹ ਵੀ ਇਸ ਜ਼ਾਤ ਪਾਤ ਦੇ ਕੋੜ ਤੋਂ ਜਿਹੜੇ ਨੇ ਉਹ ਆਪਣੇ ਆਪ ਨੂੰ ਸੁਰਖਰੂ ਨਹੀਂ ਕਰ ਸਕੇ, ਕਿਤੇ ਦਬੇ ਫਾਰਮ 'ਚ ਹੈ, ਕਿਤੇ ਰਿਸ਼ਤੇ ਨਾਤੇ ਕਰਨ ਦੇ ਮੌਕੇ ਆਂਦਾ ਹੈ। ਔਰ ਇਸ ਦਾ ਹੀ ਨਤੀਜਾ ਹੈ ਕਿ ਵੀ ਜੇ ਬ੍ਰਾਹਮਣ ਦਿਮਾਗ ਨੇ 3,500-4 ਹਜ਼ਾਰ ਸਾਲ ਪਹਿਲਾਂ ਇਨਸਾਨ ਨੂੰ ਇਨਸਾਨ ਨਾਲੋਂ ਤੋੜਨ ਦੇ ਲਈ, ਆਪਣੀ ਸੁਪਰਾਮੇਸੀ ਕਾਇਮ ਕਰਨ ਦੇ ਲਈ ਇਸ ਨੂੰ ਜਿਹੜਾ ਆਧਾਰ ਬਣਾਇਆ ਵਰਣ ਆਸ਼ਰਮ ਨੂੰ, ਔਰ ਅੱਜ ਵੀ ਉਹ ਉਸ ਦੇ ਟੌਪ ਲੈਡਰ ਤੇ ਬੈਠਾ ਹੈ। ਔਰ ਅੱਜ ਹੀ ਮੈਂ ਦੇਖ ਰਿਹਾ ਸੀ BBC 'ਚ ਇੱਕ ਲੰਮੀ ਚੌੜੀ ਸਟੋਰੀ ਸੀ ਰਾਮਚਰਿਤ ਮਾਨਸ, ਜਿਹੜਾ ਕਿ 16ਵੀਂ ਸਦੀ ਦੇ ਵਿੱਚ ਗੋਸਵਾਮੀ ਤੁਲਸੀਦਾਸ ਨੇ, ਜਿਹਨੂੰ ਤੁਲਸੀ ਰਾਮਾਇਣ ਕਿਹਾ ਜਾਂਦਾ ਹੈ, ਉਹ ਲਿਖਿਆ। ਔਰ ਉਹਦੇ 'ਚ ਕਿਉਂਕਿ ਜਿਹੜੇ ਦਲਿਤ ਸਕਾਲਰ ਨੇ ਜਾਂ ਇਸਲਾਮਿਕ ਸਕਾਲਰ ਨੇ ਉਹ ਤਾਂ ਪੁਆਇੰਟ ਆਊਟ ਕਰਦੇ ਨੇ ਕਿ ਭਾਈ ਇਹਦੇ 'ਚ ਈਵਨ ਜਿਹੜੀ ਤੁਲਸੀ ਰਾਮਾਇਣ ਕਰੋੜਾਂ ਘਰਾਂ ਦੇ ਵਿੱਚ ਪੜ੍ਹੀ ਜਾਂਦੀ ਹੈ, ਜਿਸ ਰਾਮਾਇਣ ਤੇ ਬੇਸਡ ਅਯੁੱਧਿਆ ਤੋਂ ਲੈ ਕੇ ਬਾਕੀ ਸਾਰੇ ਝਗੜੇ ਖੜੇ ਕੀਤੇ ਗਏ, ਵੀ ਈਵਨ ਉਸ ਰਾਮਾਇਣ ਦੇ ਵਿੱਚ ਅੱਜ ਵੀ ਦਲਿਤਾਂ ਦੇ ਬਾਰੇ, ਔਰਤਾਂ ਦੇ ਬਾਰੇ ਕੀ ਕੁਝ ਲਿਖਿਆ ਹੋਇਆ ਜਿਹਨੂੰ ਬੜੇ ਜਿਹੜਾ ਉਹ ਰਾਗ ਦੇ ਵਿੱਚ ਜਾਂ ਉਸ ਨੂੰ ਬੜੇ ਤਰਨੁਮ ਦੇ ਵਿੱਚ ਪੜ੍ਹਿਆ ਜਾਂਦਾ ਹੈ, ਕਿਉਂਕਿ ਇਹ ਦੋਹਰੇ ਨੇ ਔਰ ਚੁਪਈਆਂ ਨੇ। ਔਰ ਜਿਹੜਾ ਰਾਮਾਇਣ ਨੂੰ ਇੱਕ ਰਾਸ਼ਟਰ ਪੁਸਤਕ ਦਾ ਜਿਹੜਾ ਹੋਲੀ ਬੁੱਕ ਦਾ ਦਰਜਾ ਦਿੱਤਾ ਹੋਇਆ, ਪਰ ਉਹਦੇ 'ਚ ਅੱਜ ਵੀ ਹਰ ਜਿਹੜਾ ਘਰ ਦੇ ਵਿੱਚ ਜਿੱਥੇ ਪੜ੍ਹੀ ਜਾਂਦੀ ਹੈ ਉਹਦੇ 'ਚ ਇਹੀ ਹੈ ਕਿ ਢੋਰ, ਸ਼ੂਦਰ, ਪਸ਼ੂ ਔਰ ਨਾਰੀ ਸਕਲ ਤਾੜਨ ਕੇ ਅਧਿਕਾਰੀ, ਕਿ ਭਾਈ ਔਰਤ ਨੂੰ, ਸ਼ੂਦਰ ਨੂੰ, ਢੋਲ ਨੂੰ ਔਰ ਜਾਨਵਰ ਨੂੰ ਕੁੱਟੇ ਬਿਨਾ ਗੱਲ ਨਹੀਂ ਬਣਦੀ ਹੈ। ਲੇਕਿਨ ਕੌਣ ਹੈ ਜਿਹੜਾ ਇਸ ਨੂੰ ਚੈਲੰਜ ਕਰੇ? ਜੇ ਡਾਕਟਰ BR ਅੰਬੇਦਕਰ ਜਾਂ ਉਹਨਾਂ ਨੇ ਇੱਕ ਦਿਨ ਮਿੱਥਿਆ ਸੀ ਕਿ ਭਾਈ ਇਹਨਾਂ ਨੂੰ ਸਾੜਿਆ ਜਾਏ ਸਾਰੇ ਵੇਦ ਸ਼ਾਸਤਰ ਪੁਰਾਣਿਆਂ ਨੂੰ, ਔਰ ਉਹਨਾਂ ਨੇ ਬਿਲਕੁਲ ਠੀਕ ਕਿਹਾ ਵੀ ਜਦੋਂ ਤੱਕ ਇਹ ਕਿਤਾਬਾਂ ਐਗਜ਼ਿਸਟ ਕਰਦੀਆਂ ਨੇ ਇਨਸਾਫ ਨਹੀਂ ਮਿਲ ਸਕਦਾ, ਕਿਉਂਕਿ ਇਹਨੂੰ ਕੌਣ ਚੈਲੰਜ ਕਰਦਾ। ਸੋ ਬ੍ਰਾਹਮਣ ਦੇ ਕੋਲ ਉਹ 3,500 ਸਾਲ ਦਾ ਇੰਟੈਲੈਕਟ ਹੈ, ਕਿਉਂਕਿ ਐਜੂਕੇਸ਼ਨ ਦੇ ਉੱਤੇ ਤਾਂ ਉਹਦੀ ਮੋਨੋਪੋਲੀ ਸੀ। ਜਾਂ ਇਹ ਕਹਿਣਾ ਹੋਏ ਕਿ ਭਾਈ 4% ਬ੍ਰਾਹਮਣਾਂ ਨੇ ਐਜੂਕੇਸ਼ਨ ਆਪਣੇ ਨਾਂ ਤੇ ਰਿਜ਼ਰਵ ਕੀਤੀ ਹੋਈ ਸੀ, ਰਿਜ਼ਰਵੇਸ਼ਨ। ਅੱਜ ਗੱਲ ਹੁੰਦੀ ਹੈ ਜੀ ਰਿਜ਼ਰਵੇਸ਼ਨ ਫਲਾਣੇ ਨੂੰ ਕਿਉਂ ਹੈ ਜਾਂ ਢਿਮਕੇ ਨੂੰ ਕਿਉਂ ਹੈ। ਕਿਸੇ ਨੇ ਕਦੇ ਪੁੱਛਿਆ ਕਿ ਭਾਈ 3,500 ਸਾਲ ਜਿਹੜੀ ਐਜੂਕੇਸ਼ਨ ਦੇ ਉੱਤੇ ਸੋਲ ਰਿਜ਼ਰਵੇਸ਼ਨ ਹੀ ਬ੍ਰਾਹਮਣਾਂ ਦੀ ਰਹੀ। ਸੋ ਜਿਹੜੀ ਸਾਡੀ ਕਿਤੇ ਨਾ ਕਿਤੇ ਕਮੀ, ਸਾਡੀ ਕੌਮ 'ਚ ਕੋਈ ਬਹਾਦਰੀ ਦੀ ਕਮੀ ਨਹੀਂ ਹੈ, ਸ਼ਹੀਦੀ ਪਾਉਣ ਦਾ ਚਾਅ ਇਸ ਕਦਰ ਹੈ ਕਿ ਅਸੀਂ ਅੱਡੀ ਚੁੱਕ ਕੇ ਵੀ ਜਿਹੜਾ ਹੈ ਫਾਂਸੀ ਦੇ ਰੱਸੇ ਨੂੰ ਗਲ 'ਚ ਪਾਉਣ ਨੂੰ ਤਿਆਰ ਰਹਿੰਦੇ ਆ, ਬੀਤੇ 'ਚ ਵੀ ਅੱਜ 'ਚ ਵੀ। ਔਰ ਜੈਨਰੋਸਿਟੀ ਵੀ ਹੈ, ਆ ਕੇ ਜਿੱਥੇ ਮੰਦਿਰ ਕੰਪਲੀਟ ਨਹੀਂ ਹੁੰਦਾ ਗੁਰਦੁਆਰੇ ਆ ਕੇ ਉਹ ਅਪੀਲ ਕਰਦੇ ਨੇ, ਮੰਦਿਰ ਹੋਏ ਜਾਂ ਕੋਈ ਹੋਰ ਹੋਏ ਉਹਦੇ ਲਈ ਸਿੱਖ ਅੱਗੇ ਆਉਂਦੇ ਨੇ। ਹਿਊਮੈਨੀਟੇਰੀਅਨਿਜ਼ਮ ਜਿੱਥੇ ਵੀ ਹੈ ਦੁਨੀਆ ਭਰ 'ਚ, ਕੋਵਿਡ ਦੇ ਚੱਲਦੇ ਆ ਜਾਂ ਆਸਟ੍ਰੇਲੀਆ ਦੇ ਵਿੱਚ ਜਿਹੜੀਆਂ ਵਾਈਲਡ ਫਾਇਰਸ ਜਾਂ ਫਲੱਡਸ, ਜਾਂ ਨਿਊਜ਼ੀਲੈਂਡ ਦੇ ਵਿੱਚ ਵੋਲਕੈਨੋ, ਕੋਵਿਡ, ਔਰ ਇਹ ਸਾਰੇ ਦੇ ਦੌਰਾਨ ਦੁਨੀਆ ਨੇ ਦੇਖਿਆ, ਕੁੱਲ ਦੁਨੀਆ ਨੇ ਦੇਖਿਆ। ਫਿਰ ਇਸ ਸਭ ਦੇ ਹੁੰਦਿਆਂ ਜੇ ਅਸੀਂ ਅੱਜ ਜੇ ਅਸੀਂ ਸਟਰਗਲ ਕਰਦੇ ਹਾਂ ਕੌਮੀ ਘਰ ਦੇ ਲਈ, ਜਾਂ ਜਿਹੜੇ ਅਦਾਰੇ ਇਸ ਪਾਸੇ ਲੱਗੇ ਹੋਏ ਨੇ ਉਹਨਾਂ ਨੂੰ ਕਿਉਂ ਫਾਈਨੈਂਸ਼ੀਅਲ ਕ੍ਰਾਈਸਿਸ ਹੈ? ਕਿਉਂਕਿ ਸਾਡੀ ਕੌਮ ਦੀਆਂ ਜਿਹੜੀਆਂ ਪ੍ਰਾਇਰਟੀਜ਼ ਨੇ, ਜਦੋਂ ਅਸੀਂ ਡੋਨਰ ਵੀ ਹੁੰਦੇ ਆ ਜਾਂ ਸੇਵਾ 'ਚ ਵੀ ਜਾਂਦੇ ਆ, ਉਹ ਮਿਸਪਲੇਸਡ ਨੇ। ਸਾਨੂੰ ਇਹ ਨਹੀਂ ਲੱਗਦਾ ਕਿ ਭਾਈ ਸਾਡੇ ਲਈ ਪਹਿਲ ਕਦਮੀ ਕਿੱਥੇ ਕਰਨੀ ਬਣਦੀ ਹੈ। ਔਰ ਇਸੇ ਤਰ੍ਹਾਂ ਦੂਸਰਾ ਪੱਖ ਜਿੱਥੇ ਅਸੀਂ ਮਾਰ ਖਾਂਦੇ ਆ, ਉਹ ਉਹਨਾਂ ਦੀਆਂ ਚਾਲਾਂ ਨੂੰ ਦੁਸ਼ਮਣ ਦੀਆਂ ਨਹੀਂ ਸਮਝ ਪਾਉਂਦੇ, ਸਿੱਧੇ ਸਾਦੇ ਵਿਸ਼ਵਾਸ ਦੇ ਨਾਲ, ਔਰ ਬਹੁਤ ਵਾਰੀ ਜਜ਼ਬਾਤੀ ਪਹੁੰਚ ਹੈ ਸਾਡੀ ਮੁੱਦਿਆਂ ਦੇ ਉੱਤੇ, ਔਰ ਨਤੀਜੇ ਦੇ ਤੌਰ ਦੇ ਉੱਤੇ ਅਸੀਂ ਹਰ ਵਿਕਟਰੀ ਨੂੰ ਵੀ ਅਲਟੀਮੇਟਲੀ ਆਪਣੀ ਡਿਫੀਟ ਦੇ ਵਿੱਚ ਬਦਲਵਾ ਲੈਂਦੇ, ਕਿਉਂਕਿ ਉਹ ਵਿਕਟਰੀ ਕਿਸੇ ਹੋਰ ਨੇ ਉਸ ਨੂੰ ਭੁਨਾ ਲਿਆ ਹੁੰਦਾ ਅਸੀਂ। ਔਰ ਜਿਵੇਂ ਪਿਆਰਾ ਸਿੰਘ ਨਿਰਚਲ ਦੇ ਲਫ਼ਜ਼ ਜਦੋਂ ਮੈਂ ਦੁਹਰਾਉਂਦਾ ਕਿ ਬਾਜ਼ੀ ਲੈ ਗਏ ਭਾਨੇ ਸ਼ਾਹ ਹੋਰੀ, ਅਸੀਂ ਧੌਣ ਭਰਾਉਣ ਦੇ ਯਾਰ ਹੀ ਰਹੇ। ਔਰ ਅੱਜ ਉਹ ਇਤਿਹਾਸਕ ਦਿਨ ਵੀ ਹੈ ਜਦੋਂ ਅਸੀਂ ਚਾਬੀਆਂ ਦੇ ਮੋਰਚੇ ਦੀ ਫਤਹ ਦੇ ਹਵਾਲੇ ਨਾਲ 101 ਸਾਲ ਪਹਿਲਾਂ ਜਿਹੜੀ ਫਤਹ ਹੋਈ ਉਸ ਦੀ ਗੱਲ ਵੀ ਕਰਾਂਗੇ। ਪਰ ਉਸ ਤੋਂ ਟੌਪਿਕ ਵੱਲ ਜਾਣ ਤੋਂ ਪਹਿਲਾਂ, ਔਰ ਕਿਵੇਂ ਸਾਡੀ ਉਸ ਵਿਕਟਰੀ ਨੂੰ ਅਲਟੀਮੇਟਲੀ ਕੌਣ ਆਰਟਿਸਟ ਗਾਂਧੀ ਨੇ
ਡਿਸੈਪਟਿਵ ਡਿਊਪਿੰਗ ਟਰੈਪ ਦੇ ਨਾਲ ਸਿੱਖ ਕੌਮ ਨੂੰ ਆਪਣੀ ਆਜ਼ਾਦ ਹਸਤੀ ਦੀ ਸਟਰਗਲ ਵੱਲ ਜਾਣ ਤੋਂ ਰੋਕ ਕੇ ਸੋ ਕਾਲਡ ਇੰਡੀਅਨ ਨੈਸ਼ਨਲਿਜ਼ਮ ਦੇ ਖਾਤੇ 'ਚ ਵਾੜ ਦਿੱਤਾ ਹੈ। ਔਰ ਅਸੀਂ ਕਿਵੇਂ ਵੜੇ ਕਿ ਉਦੋਂ ਦੇ ਵੜੇ ਹੋਏ ਅੱਜ ਵੀ ਇੱਕ ਤਬਕਾ ਸਾਡਾ ਜਿਹੜਾ ਉਸੇ 'ਚੋਂ ਨਿਕਲਿਆ ਨਹੀਂ ਹੈ। ਜੇ ਰਾਹੁਲ ਗਾਂਧੀ ਦੀ ਪੰਜਾਬ ਫੇਰੀ ਦੌਰਾਨ ਤੁਸੀਂ ਇਸ ਕਿਸਮ ਦੇ ਬੇਗੈਰਤੀਆਂ ਨੂੰ ਦੇਖੋ ਤੇ ਫਿਰ ਤੁਹਾਨੂੰ ਸਮਝ ਆਏਗਾ ਕਿ ਭਾਈ ਇਹ ਜਿਹੜਾ 101 ਸਾਲ ਪਹਿਲਾਂ ਟਰੈਪ ਪੋਲੀਟੀਕਲ ਟਰੈਪ ਲੇ ਕੀਤਾ ਗਿਆ ਸੀ, ਕਿਵੇਂ ਅੱਜ ਵੀ ਸਾਡਾ ਇੱਕ ਵੱਡਾ ਤਬਕਾ ਉਸ ਦੇ ਵਿੱਚ ਫਸਿਆ ਹੋਇਆ ਹੈ। ਪਰ ਗੱਲ ਕਰਨ ਤੋਂ ਪਹਿਲਾਂ ਮੈਂ ਸਮਝਦਾ ਵੀ ਕੁਝ ਜਿਹੜੇ ਕਰੰਟ ਪੀਰੀਅਡ 'ਚ ਚੱਲ ਰਹੇ ਪੋਲੀਟੀਕਲ ਲੀਡਰ ਹੁੰਦੇ ਨੇ ਉਹ ਤੁਹਾਡੇ ਲਈ ਇੱਕ ਆਈਡੀਅਲ ਵੀ ਹੁੰਦੇ ਨੇ। ਕਈਆਂ ਨੂੰ ਤੁਸੀਂ ਐਡਮਾਇਰ ਕਰਦੇ ਹੋ, ਕਈਆਂ ਨੂੰ ਲੱਗਦਾ ਹੈ ਵੀ ਕਾਸ਼ ਸਾਡੀ ਲੀਡਰਸ਼ਿਪ 'ਚ ਵੀ ਇਸ ਕਿਸਮ ਦੀ ਕੁਆਲਿਟੀ ਹੋਏ। ਔਰ ਇਸ ਕਿਸਮ ਦੀ ਇੱਕ ਵਰਲਡ ਕਲਾਸ ਲੀਡਰ ਜਿਸ ਨੂੰ ਮੈਂ ਹੀ ਨਹੀਂ ਐਡਮਾਇਰ ਕਰਦਾ, ਬਹੁਤ ਸਾਰੇ ਦੁਨੀਆ ਦੇ ਲੋਕ ਕਰਦੇ ਨੇ, ਬਹੁਤ ਸਾਰੇ ਹੈਡ ਆਫ ਸਟੇਟਸ ਨੇ ਹਮੇਸ਼ਾ ਕੀਤਾ, ਉਹ ਜੈਸਿੰਡਾ ਅਰਡਨ ਨਿਊਜ਼ੀਲੈਂਡ ਦੀ ਪ੍ਰਾਈਮ ਮਿਨਿਸਟਰ। ਔਰ ਜਦੋਂ ਅਸੀਂ ਖਾਲਸਾ ਸਾਜਨਾ ਦਿਵਸ ਦੇ ਹਵਾਲੇ ਨਾਲ ਗੱਲ ਕਰਦੇ ਕਿ ਕਿਵੇਂ 5 ਮੁਲਕਾਂ ਦੇ ਪ੍ਰਾਈਮ ਮਿਨਿਸਟਰਸ ਜਾਂ ਪ੍ਰੈਜ਼ੀਡੈਂਟਸ ਨੇ ਸਿੱਖਾਂ ਨੂੰ ਵਧਾਈ ਦਿੱਤੀ ਸੀ, ਜਿਨ੍ਹਾਂ ਦੇ ਵਿੱਚ ਅਮਰੀਕਾ, ਕੈਨੇਡਾ, ਯੂਕੇ, ਆਸਟ੍ਰੇਲੀਆ ਔਰ ਨਿਊਜ਼ੀਲੈਂਡ। ਔਰ ਨਿਊਜ਼ੀਲੈਂਡ ਦੀ ਪ੍ਰਾਈਮ ਮਿਨਿਸਟਰ ਜੈਸਿੰਡਾ ਅਰਡਨ ਨੇ ਤਾਂ ਨਿੱਜੀ ਮੈਸੇਜ ਰਾਹੀਂ ਜਿਹੜਾ ਸਿੱਖਾਂ ਦਾ ਸ਼ੁਕਰੀਆ ਅਦਾ ਕੀਤਾ ਸੀ। ਔਰ ਇਹ ਜੈਸਿੰਡਾ ਨੇ ਆਪਣੀ ਉਹ ਥਾਂ ਬਣਾਈ, ਇਕੱਲੀ ਇਹੀ ਨਹੀਂ, ਉਸ ਨੇ ਨਿਊਜ਼ੀਲੈਂਡ ਦੇ ਵਿੱਚ ਸਿੱਖ ਸਪੋਰਟਸ ਕੰਪਲੈਕਸ ਦਾ ਵੀ ਉਦਘਾਟਨ ਕੀਤਾ ਔਰ ਬਹੁਤ ਉਹ ਐਡਮਾਇਰਰ ਸਿੱਖਾਂ ਦੀ ਬਣੀ ਹੋਈ ਸੀ। ਇਸ ਨੇ ਕਿਵੇਂ ਨਿਊਜ਼ੀਲੈਂਡ ਦੇ ਲੋਕਾਂ ਨੂੰ ਕ੍ਰਾਈਸਿਸ ਦੇ ਪੀਰੀਅਡ 'ਚ ਅਗਵਾਈ ਦਿੱਤੀ। ਇਹ 37 ਸਾਲ ਦੀ ਉਮਰ 'ਚ ਅੱਜ ਤੋਂ 6 ਸਾਲ ਪਹਿਲਾਂ ਲਗਭਗ ਪ੍ਰਾਈਮ ਮਿਨਿਸਟਰ ਬਣੀ ਲੈਂਡਸਲਾਈਡ ਵਿਕਟਰੀ ਦੇ ਨਾਲ। ਔਰ ਇਸ ਦੇ ਪ੍ਰਾਈਮ ਮਿਨਿਸਟਰ ਕਾਲ ਦੇ ਦੌਰਾਨ 3 ਵੱਡੇ ਚੈਲੰਜਸ ਨਿਊਜ਼ੀਲੈਂਡ ਨੇ ਫੇਸ ਕੀਤੇ ਜ਼ਾਹਰ ਹੈ, ਜਿਨ੍ਹਾਂ ਦੇ ਵਿੱਚ ਇੱਕ ਜਿਹੜਾ ਚਰਚ ਸਿਟੀ ਦੇ ਵਿੱਚ ਮਸੀਤਾਂ ਦੇ ਉੱਤੇ ਹਮਲਾ ਕੀਤਾ ਗਿਆ ਸੀ ਇੱਕ ਵਾਈਟ ਗੋਰੇ ਨਸਲਵਾਦੀ ਵੱਲੋਂ, ਜਿਹਦੇ 'ਚ ਸ਼ਾਇਦ 40 ਦੇ ਕਰੀਬ ਮੁਸਲਮਾਨ ਜਿਹੜੇ ਕਿ ਨਮਾਜ਼ ਪੜ੍ਹ ਰਹੇ ਸੀ ਮਾਰੇ ਗਏ ਸੀ। ਔਰ ਇੱਕ ਬੜਾ ਦੁਨੀਆ ਭਰ ਦੇ ਵਿੱਚ ਇਸ ਕਿਸਮ ਦਾ ਅਪਰਾਧ ਦੇਖ ਕੇ ਜਿਹੜਾ ਕਾਫੀ ਜਿਹੜਾ ਨੈਗੇਟਿਵ ਪ੍ਰਭਾਵ ਸੀ। ਪਰ ਲੀਡਰ ਹੁੰਦਾ ਜਿਹਨੂੰ ਕਹਿੰਦੇ ਨੇ ਕਿ ਹੂ ਲੀਡਸ ਫਰਮ ਦਾ ਫਰੰਟ। ਉਹਨੇ ਫੌਰਨ ਜੈਸਿੰਡਾ ਨੇ ਜਿਵੇਂ ਉਹਨੇ ਮੁਸਲਮਾਨ ਔਰਤਾਂ ਵਾਂਗ ਆਪਣਾ ਸੂਟ ਪਾਇਆ, ਉਵੇਂ ਹੀ ਸਿਰ ਨੂੰ ਢੱਕਿਆ। ਉਹ ਚਰਚ ਦੋਨਾਂ ਦੇ ਵਿੱਚ ਵੀ ਚਰਚ ਸੈਂਟਰ ਸਿਟੀ ਹੈ ਤੇ ਹਮਲਾ ਤਾਂ ਮਸੀਤਾਂ ਤੇ ਹੋਇਆ ਸੀ। ਉਹਨਾਂ ਪਰਿਵਾਰਾਂ ਦੇ ਕੋਲ ਗਈ ਔਰ ਜਿਵੇਂ ਉਹਨੇ ਉਹਨਾਂ ਨੂੰ ਗਲ ਨਾਲ ਲਾਇਆ, ਉਹਨਾਂ ਦੇ ਨਾਲ ਰੁਦਨ ਕੀਤਾ, ਉਹਨਾਂ ਦੇ ਨਾਲ ਹਮਦਰਦੀ ਕੀਤੀ। ਈਵਨ ਪਾਕਿਸਤਾਨ ਵਰਗੇ ਮੁਲਕ ਦੇ ਮੌਲਾਣਿਆਂ ਨੇ ਤਾਂ ਇਹ ਖਬਰ ਵੀ ਲਾਤੀ ਕਿ ਜੀ ਜੈਸਿੰਡਾ ਨੇ ਇਸਲਾਮ ਕਬੂਲ ਕਰ ਲਿਆ। ਸੋ ਇਸ ਕਦਰ ਔਰ ਅੱਜ ਵੀ ਜਦੋਂ ਉਹਦੀਆਂ ਉਹ ਪਿਕਚਰਸ ਜਾਂ ਦੂਸਰੀਆਂ ਆਉਂਦੀਆਂ ਨੇ ਤੇ ਇਹ ਹੁੰਦਾ ਕਿ ਵੀ ਲੀਡਰ ਇਹ ਹੈ ਜਿਹੜਾ ਲੋਕਾਂ ਦੀ ਮੁਸ਼ਕਲ ਦੇ ਸੋ ਉਹਦੇ ਨਾਲ ਇੱਕ ਤਾਂ ਦੁਨੀਆ ਭਰ ਦੇ ਇਸਲਾਮਿਕ ਵਰਲਡ ਦਾ ਦਿਲ ਜਿੱਤਿਆ ਉਹਨੇ ਦੱਸਿਆ ਕਿ ਭਾਈ ਕਿਵੇਂ। ਦੂਸਰੇ ਪਾਸੇ ਉਹਨੇ ਜਿਵੇਂ ਨਸਲਵਾਦ ਦੇ ਖਿਲਾਫ ਔਰ ਉਸ ਤੋਂ ਫੌਰਨ ਬਾਅਦ ਗਨਸ ਦੇ ਉੱਤੇ ਜਿਹੜੀਆਂ ਪਾਬੰਦੀਆਂ ਔਰ ਬਹੁਤ ਸਾਰੀਆਂ ਸਖਤੀਆਂ, ਸੋ ਉਹਨੇ ਉਸ ਮੂਵਮੈਂਟ ਨੂੰ ਸਾਂਭਿਆ ਜਦੋਂ ਕਿ ਸਮਾਜ ਦੇ ਵਿੱਚ ਇੱਕ ਨਫ਼ਰਤ ਫੈਲਣ ਦਾ ਡਰ ਸੀ ਔਰ ਉਸ ਦੀ ਜਿਹੜੀ ਉਹ ਹੈਂਡਲਿੰਗ ਸੀ ਉਹਨੇ ਉਹਨੂੰ ਇੱਕ ਵਰਲਡ ਕਲਾਸ ਲੀਡਰ ਬਣਾਇਆ। ਫਿਰ ਕੋਵਿਡ-19 ਦਾ ਕ੍ਰਾਈਸਿਸ ਜਿਹਦੇ 'ਚ ਦੁਨੀਆ 'ਚ ਲਗਭਗ 15 ਬਿਲੀਅਨ ਲੋਕ ਜਿਹਦੇ 'ਚ ਮਾਰੇ ਗਏ 1.5 ਕਰੋੜ ਔਰ ਆਪਣੇ ਆਪ ਨੂੰ ਸਭ ਤੋਂ ਵੱਡੀ ਜਮਹੂਰੀਅਤ ਕਹਿਣ ਵਾਲੇ ਔਰ ਵਿਸ਼ਵ ਗੁਰੂ ਭਾਰਤ ਜਿੱਥੇ 43 ਲੱਖ ਲੋਕ ਮਰੇ, ਕਿਤੇ ਆਕਸੀਜਨ ਨਹੀਂ ਹੈ, ਕਿਤੇ ਈਵਨ ਬੇਸਿਕ ਫੈਸਿਲਿਟੀਜ਼ ਨਹੀਂ ਨੇ। ਲੇਕਿਨ ਬੀਬੀ ਜੈਸਿੰਡਾ ਆਰਡਨ ਨੇ ਦੁਨੀਆ ਦੀ ਤਾਰੀਫ ਲਈ ਕਿਉਂਕਿ ਉਹਨੇ ਸਭ ਤੋਂ ਪਹਿਲਾਂ ਨਾ ਸਿਰਫ ਲਾਕਡਾਊਨ, ਦੂਜੇ ਪ੍ਰਬੰਧ, ਰਾਹਤ ਔਰ ਦੂਸਰਾ ਐਸਾ ਦਿੱਤਾ ਕਿ ਸਭ ਤੋਂ ਘੱਟ ਨੁਕਸਾਨ ਨਿਊਜ਼ੀਲੈਂਡ ਦੇ ਵਿੱਚ ਹੋਇਆ। ਲੋਕਾਂ ਨੇ ਦੁਨੀਆ ਭਰ ਦੀ ਲੀਡਰਸ਼ਿਪ ਨੇ ਈਵਨ ਹੈਲਥ ਪ੍ਰੋਫੈਸ਼ਨਲਸ, ਵਰਲਡ ਹੈਲਥ ਆਰਗੇਨਾਈਜੇਸ਼ਨ, ਉਹਨਾਂ ਨੇ ਕਿਹਾ ਵਾਹ ਇਹ ਹੈ ਹੈਂਡਲਿੰਗ। ਔਰ ਤੀਸਰਾ ਇਸ ਬੀਬੀ ਦਾ ਹੁੰਦਾ ਹੀ ਵਾਈਟ ਆਈਲੈਂਡ ਜਿਹੜਾ ਨਿਊਜ਼ੀਲੈਂਡ ਦਾ, ਉਹਦੇ 'ਚ ਇੱਕ ਵੋਲਕੈਨਿਕ ਐਰਪਸ਼ਨ ਹੋਇਆ, ਲਾਵਾ ਫਟਿਆ ਔਰ ਇੱਕ ਉਹਦੇ ਧੂਏ ਨਾਲ ਹੀ ਕਿੰਨੇ 100 ਤੋਂ ਜ਼ਿਆਦਾ ਲੋਕ ਮਾਰੇ ਗਏ। ਇੱਕ ਵੱਡਾ
क्राइसिस सी, छोटा जिहा आइलैंड है न्यूजीलैंड ਜਿਹੜਾ, ਲੇਕਿਨ ਉਹਨੇ ਉਸ ਜਿਹੜੀ ਵੋਲਕੈਨਿਕ ਐਰਪਸ਼ਨ ਵੇਲੇ ਵੀ ਵਾਈਟ ਆਈਲੈਂਡ ਦੇ ਵਿੱਚ ਅਗੇਨ ਲੀਡਰਸ਼ਿਪ ਪ੍ਰੋਵਾਈਡ ਕੀਤੀ। ਹੁਣ ਇਹ ਬਹੁਤ ਵੱਡੀ ਆ। ਫਿਰ ਉਸ ਦੇ ਫਰਸਟ ਨੇ ਕਿ ਉਹਨੇ ਪ੍ਰਾਈਮ ਮਿਨਿਸਟਰ ਹੁੰਦਿਆਂ ਬੱਚੇ ਨੂੰ ਜਨਮ ਦਿੱਤਾ। ਉਸ ਬੱਚੇ ਦੇ ਨਾਲ ਉਹ ਆਪਣੇ ਨਿਊਜ਼ੀਲੈਂਡ ਪਾਰਲੀਮੈਂਟ 'ਚ ਵੀ ਗਈ ਔਰ ਉਹ ਪਹਿਲੀ ਤੋਂ ਬਾਅਦ ਦੂਸਰੀ ਪ੍ਰਾਈਮ ਮਿਨਿਸਟਰ ਬਣੀ ਕਿ ਜਿਹਨੇ ਪ੍ਰਾਈਮ ਮਿਨਿਸਟਰ ਹੁੰਦਿਆਂ ਬੱਚਾ ਜਣਿਆ, ਜਿਵੇਂ ਬੇਨਜ਼ੀਰ ਭੁੱਟੋ ਪਹਿਲੀ ਸੀ। ਔਰ ਉਸੇ ਬੱਚੇ ਨਾਲ ਉਹ UN ਜਨਰਲ ਅਸੈਂਬਲੀ 'ਚ ਵੀ ਆਈ। ਇਹ ਕੁਝ ਚੀਜ਼ਾਂ ਹਿਸਟਰੀ ਜਿਹੜੀਆਂ ਨੇ ਉਹ ਕ੍ਰੀਏਟ ਕਰਨ ਦੀਆਂ ਹੁੰਦੀਆਂ ਨੇ। ਔਰ 6 ਸਾਲ ਬਾਅਦ ਉਹਨੇ ਕਿਹਾ ਕਿ ਵੀ ਮੈਂ ਹੁਣ ਥੱਕ ਗਈ ਹਾਂ। ਔਰ ਉਹਦੇ ਜਿਹੜੇ ਅਲਫਾਜ਼ ਨੇ ਇਸ ਦੇ ਉੱਤੇ, ਇਟ ਇਜ਼ ਵਨ ਥਿੰਗ ਟੂ ਲੀਡ ਯੂਰ ਕੰਟਰੀ ਥਰੂ ਪੀਸ ਟਾਈਮ, it is another to lead them through crisis. और उन्हें क्या कि भी हुण I had happened, I had hoped that I would find what I needed to carry on over that period, but unfortunately I have not, and I would be doing a disservice to New Zealand to continue. उन्हें क्या मैं हुण थक गई हैं, हुण not I don't have enough in the tank, और मैं जे हुण भी ताकत नूं चंबड़ी रवां ਤੇ ਮੈਂ ਆਪਣੇ ਲੋਕਾਂ ਨਾਲ ਇਨਸਾਫ ਨਹੀਂ ਕਰਾਂਗੀ। ਹੁਣ ਇੱਕ ਪਾਸੇ ਤੁਸੀਂ ਆਪਣੇ ਖਿੱਤੇ ਦੇ ਲੀਡਰਾਂ ਵੱਲ ਦੇਖੋ, ਮਰਿਆਂ ਨੂੰ ਵੀ ਕੁਰਸੀ ਤੋਂ ਡਰੈਗ ਕਰਕੇ ਹੁੰਦਾ ਨੇ, ਤਾਂ ਮਰਿਆ ਕੁਰਸੀ ਦਾ ਮਰ ਜਾਣ ਫਿਰ ਵੀ ਉਹਦੀਆਂ ਲੱਤਾਂ ਨੂੰ ਕੁਰਸੀ ਦੀਆਂ ਨੂੰ ਚੰਬੜੇ ਹੁੰਦੇ ਨੇ, ਛੱਡਣ ਨੂੰ ਤਿਆਰ ਨੇ। ਹਾਲਾਂਕਿ ਕੁਛ ਤਾਂ ਕਹਿਣਾ ਵੀ ਅਕਤੂਬਰ ਦੇ ਵਿੱਚ ਕਿਉਂਕਿ ਇਲੈਕਸ਼ਨਾਂ ਹੋ ਰਹੀਆਂ ਨੇ ਨਿਊਜ਼ੀਲੈਂਡ 'ਚ ਵੀ ਹੁਣ ਉਹਦੀ ਪਾਰਟੀ ਅਨਪੋਪੂਲਰ ਹੋ ਰਹੀ ਸੀ, ਇਹ ਉਹ ਨਹੀਂ, ਪਰ ਉਹਨੇ ਇਮਾਨਦਾਰੀ ਨਾਲ, ਔਰ ਮੈਂ ਕਨਕਲੂਡ ਕਰਾਂ ਕਿਉਂਕਿ ਮੈਂ ਚਾਹੁੰਦਾ ਸੀ ਕਿ ਇਸ ਵਰਲਡ ਕਲਾਸ ਪੋਲੀਟੀਸ਼ੀਅਨ ਨੂੰ ਟ੍ਰਿਬਿਊਟ ਦੇ ਤੌਰ ਤੇ ਕਿਹਾ ਜਾਏ ਤਾਂ ਉਹਦਾ ਹੀ ਲਫ਼ਜ਼ ਮੈਂ ਇਹ ਦੁਹਰਾਉਣਾ ਚਾਹੁੰਦਾ। ਉਹਨੇ ਕਿਹਾ ਕਿ ਵੀ ਸ਼ੀ ਹੋਪਡ ਨਿਊਜ਼ੀਲੈਂਡਰਸ ਵਿਲ ਰਿਮੈਂਬਰ ਹਰ ਐਜ਼ ਸਮਵਨ ਹੂ ਆਲਵੇਜ਼ ਟਰਾਈਡ ਟੂ ਬੀ ਕਾਈਂਡ, ਕਿ ਮੇਰੇ ਮੁਲਕ ਦੇ ਲੋਕ ਮੈਨੂੰ ਯਾਦ ਕਰਨਗੇ ਕਿ ਮੈਂ ਹਮੇਸ਼ਾ ਦਿਆਲੂ ਹੋਣ ਦੀ ਕੋਸ਼ਿਸ਼ ਕੀਤੀ ਹੈ। ਆਈ ਹੋਪ ਆਈ ਲੀਵ ਨਿਊਜ਼ੀਲੈਂਡਰਸ ਵਿਦ ਏ ਬਿਲੀਫ that you can be kind but strong, ਕਿ ਮੈਂ ਇਸ ਮੈਸੇਜ ਨਾਲ ਹੀ ਛੱਡ ਰਹੀ ਹਾਂ ਇਸ ਆਪਣੀ ਕੁਰਸੀ ਨੂੰ ਕਿ ਵੀ ਤੁਸੀਂ ਦਿਆਲੂ ਹੋਵੋ, ਰਹਿਮਦਿਲ ਹੋਵੋ, ਪਰ ਇਸ ਦਾ ਮਤਲਬ ਇਹ ਨਹੀਂ ਕਿ ਰਹਿਮਦਿਲੀ ਕਮਜ਼ੋਰੀ ਨਹੀਂ ਹੁੰਦੀ, ਪਰ ਤੁਸੀਂ ਮਜ਼ਬੂਤ ਹੋਵੋ। ਐਂਪੈਥੈਟਿਕ ਬਟ ਡਿਸਾਈਸਿਵ, ਐਂਪੈਥੀ ਹੁੰਦੀ ਹੈ ਵੀ ਤੁਸੀਂ ਦੂਸਰੇ ਦੀ ਪੀੜ ਨੂੰ ਵੀ, ਜਿਵੇਂ ਚਰਚ ਸਿਟੀ ਦੀਆਂ ਮਸੀਤਾਂ ਤੇ ਹਮਲੇ ਵੇਲੇ ਜਿਵੇਂ ਉਹਨੇ ਉਹਨਾਂ ਦੀ ਪੀੜ ਨੂੰ ਵੰਡਾਇਆ, ਇਹ ਐਂਪੈਥੀ ਸੀ। ਉਹਨੇ ਕਿਹਾ ਵੀ ਐਂਪੈਥੀ ਤਾਂ ਹੋਏ, ਲੇਕਿਨ ਇਹ ਨਹੀਂ ਹੈ ਵੀ ਤੁਸੀਂ ਵਿਰਾਗ ਦੇ ਵਿੱਚ ਹੀ ਰੋਂਦੇ ਚਲੇ ਜਾਓ। ਡਿਸਾਈਸਿਵ, ਜਦੋਂ ਫੈਸਲਾ ਲੈਣ ਦਾ ਉਹਨੇ ਬੜੇ ਮਜ਼ਬੂਤ ਫੈਸਲੇ ਲਏ, ਬਟ ਡਿਸਾਈਸਿਵ। ਆਪਟੀਮਿਸਟਿਕ ਬਟ ਫੋਕਸਡ, ਇੱਕ ਆਪਟੀਮਿਸਟ ਹੁੰਦੇ ਨੇ ਆਸ਼ਾਵਾਦੀ, ਪੁਰ ਉਮੀਦ, ਲੇਕਿਨ ਉਹ ਕੋਈ ਵੀ ਫੋਕਸ ਕਰਕੇ ਉਹ ਗੱਲਾਂ ਜਿਹੜੀਆਂ ਨੇ ਉਹ ਆਪਟੀਮਿਜ਼ਮ ਦੀਆਂ। ਉਹਨੇ ਕਿਹਾ ਕਿ ਵੀ ਨਹੀਂ, ਉਹਦੇ ਬੜੇ ਖੂਬਸੂਰਤ ਲਫ਼ਜ਼ ਨੇ, ਵਿਦ ਏ ਬਿਲੀਫ ਦੈਟ ਯੂ ਕੈਨ ਬੀ ਕਾਈਂਡ ਬਟ ਸਟਰੋਂਗ, empathetic but decisive, optimistic but focused, focus karke, and that you can be your own kind of leader, one who knows when it is time to go, ਕਿ ਵੀ ਤੁਸੀਂ ਆਪਣੇ ਵੀ ਲੀਡਰ ਹੋ ਤੇ ਤੁਹਾਨੂੰ ਜਦੋਂ ਇਹ ਪਤਾ ਲੱਗੇ ਕਿ ਵੀ ਮੈਂ enough is enough, ਹੁਣ ਮੇਰੇ ਜਾਣ ਦਾ ਵੇਲਾ ਆ ਗਿਆ ਤੇ ਹੁਣ ਜਿਹੜਾ ਮੈਨੂੰ ਚਲੇ ਜਾਣਾ ਚਾਹੀਦਾ। ਸੋ 6 ਸਾਲ ਬਾਅਦ ਉਹਨੇ ਕਿਹਾ ਕਿ enough is enough, now my tank is full and I am leaving. ਸੋ ਉਹਨੂੰ ਜਿਹੜਾ ਬੀਬੀ ਜੈਸਿੰਡਾ ਨੂੰ ਅਸੀਂ ਜਿਹੜਾ ਇੱਕ ਆਈਡੀਅਲ ਲੀਡਰ ਦੇ ਤੌਰ ਤੇ ਹਮੇਸ਼ਾ ਯਾਦ ਰੱਖਾਂਗੇ। ਬਿਲਕੁਲ। ਹੁਣ ਅਸੀਂ ਕੌਣ ਆਰਟਿਸਟ ਗਾਂਧੀ ਦਾ ਔਰ ਭੋਲੀ ਭਾਲੀ ਸਿੱਖ ਕੌਮ, ਉਸ ਦੀ ਕਿਵੇਂ 101 ਸਾਲ ਪਹਿਲਾਂ ਜਿਹੜੀ ਡਾਇਰੈਕਸ਼ਨ ਕਿੱਧਰ ਜਾ ਸਕਦੀ ਸੀ, ਕਿਸ ਪਾਸੇ ਨੂੰ ਗਈ। ਪਰ ਇਸ ਤੋਂ ਪਹਿਲਾਂ ਅਸੀਂ ਗੱਲ ਕਰੀਏ ਕਿ ਇਹ ਚਾਬੀਆਂ ਦਾ ਮੋਰਚਾ ਜਿਹੜਾ ਅੱਜ ਦੇ ਦਿਨ 1922 ਦੇ ਵਿੱਚ ਫਤਹ ਹੋਇਆ, ਇਹ ਹੈ ਕੀ ਸੀ। ਅੱਜ ਹੀ ਮੈਂ ਇੱਕ ਸਿੱਖ ਸਿਆਸਤ ਵਾਲਿਆਂ ਨੇ ਲੀਡਰਸ਼ਿਪ ਕਿ ਅੱਜ ਅਸੀਂ ਕਿੱਥੇ ਹਾਂ ਔਰ ਸਿੱਖਾਂ ਦੇ ਲਈ ਕਿਹੜਾ ਮਾਡਲ ਹੈ ਜਿਹਦੇ ਥੱਲੇ ਅਸੀਂ ਨਿਕਲ ਸਕਦੇ ਹਾਂ ਸਾਰੇ ਕ੍ਰਾਈਸਿਸ ਚੋਂ। ਬਹੁਤ ਸਾਰੇ ਸਕਾਲਰਸ ਦੀ ਟਾਕ ਉਹਦੇ ਉੱਤੇ ਸੀ। ਇੱਕ ਗੱਲ ਜਿਹੜੀ ਹਾਲਾਂ ਮੈਂ ਪਹਿਲਾਂ ਵੀ ਜ਼ਿਕਰ ਕੀਤਾ, ਪਰ ਹੁਣ ਇੱਕ ਚੰਗੀ ਗੱਲ ਹੈ ਵੀ ਅੱਡ-ਅੱਡ ਸਕਾਲਰਸ ਵੱਲੋਂ ਰਿਸਰਚ ਕਰਕੇ ਵੀ ਇਹ ਸਾਬਤ ਕੀਤਾ ਜਾ ਰਿਹਾ ਹੈ ਕਿ ਅੰਗਰੇਜ਼ਾਂ ਨੇ ਕਿਵੇਂ ਸਾਡੇ ਗੁਰਦੁਆਰਿਆਂ ਤੇ ਕਬਜ਼ਾ ਕਰਨ ਦੇ ਲਈ ਮਹੰਤਾਂ ਦੇ ਸਿਸਟਮ ਨੂੰ ਇਸਤੇਮਾਲ ਕੀਤਾ, ਸਰਬਰਾਹ ਦੇ ਸਿਸਟਮ ਨੂੰ ਇਸਤੇਮਾਲ ਕੀਤਾ, ਤੇ ਫਿਰ ਅਲਟੀਮੇਟਲੀ ਈਵਨ 1925 ਜਿਹੜੀ ਅਸੀਂ ਕੁਰਬਾਨੀਆਂ ਦੇ ਨਾਲ ਜੇ ਇਸ ਨੂੰ ਬਣਾਇਆ
ਗੁਰਦੁਆਰਾ ਐਕਟ ਕਹਿੰਦੇ ਆ ਜਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਹਿੰਦੇ ਆ, ਉਹ ਵੀ ਕਿਵੇਂ ਇਸ ਇੱਕ ਕਿਸ ਕਿਸਮ ਦਾ ਜਾਲ ਸਾਬਤ ਹੋਇਆ ਜਿਹਦੇ ਥੱਲੇ ਆਪਣੀਆਂ ਅਸੀਂ ਆਜ਼ਾਦੀਆਂ ਧਾਰਮਿਕ ਸੰਸਥਾਵਾਂ ਨੂੰ ਰਨ ਕਰਨ ਦੀਆਂ ਉਹ ਸਰਕਾਰ ਦੇ ਹਵਾਲੇ ਕੀਤੀਆਂ। ਔਰ ਇਹਦਾ ਰੀਜ਼ਨ ਹੀ ਇਹ ਸੀ ਕਿ ਹਕੂਮਤ ਬੜੀ ਚੰਗੀ ਤਰ੍ਹਾਂ ਸਮਝਦੀ ਸੀ ਬ੍ਰਿਟਿਸ਼ ਕਿ ਸਿੱਖਾਂ ਦੀ ਤਾਕਤ, ਔਰ ਇਹ ਗੱਲ ਕੱਲੀ ਇਹ ਨਹੀਂ ਵੀ ਬ੍ਰਿਟਿਸ਼ ਨੂੰ ਸਮਝ ਸੀ, ਮੁਗਲਿਆ ਹਕੂਮਤ ਨੂੰ ਵੀ। ਜੇ ਅਸੀਂ ਗੁਰਦੁਆਰਿਆਂ ਦੇ ਅੰਦਰ ਬ੍ਰਾਹਮਣਵਾਦ ਦੀ ਘੁਸਪੈਠ ਦੀ ਗੱਲ ਕਰਦੇ ਹਾਂ ਤਾਂ ਬ੍ਰਾਹਮਣਵਾਦੀਆਂ ਨੂੰ ਵੀ ਸਮਝ ਸੀ ਕਿ ਸਾਡੇ ਲਈ ਗੁਰਦੁਆਰਾ ਕਿੰਨੀ ਇੰਪੋਰਟੈਂਟ ਇੰਸਟੀਟਿਊਸ਼ਨ ਹੈ। ਜੇ ਕੋਈ ਇੰਸਟੀਟਿਊਸ਼ਨ ਗੁਰੂ ਨਾਨਕ ਸਾਹਿਬ ਨੇ ਆਪਣੇ ਹਯਾਤੀ ਦੇ ਵੇਲੇ ਜਿਸ ਦਾ ਪਸਾਰਾ ਆਲਮੋਸਟ ਉਸ ਵੇਲੇ ਦੇ ਸਾਰੇ ਹੀ ਸਾਊਥ ਏਸ਼ੀਆ 'ਚ ਸੀ, ਜਿੱਥੇ ਜਿੱਥੇ ਗੁਰੂ ਨਾਨਕ ਸਾਹਿਬ ਗਏ ਉਹਨਾਂ ਨੇ ਜਦੋਂ ਸੰਗਤ ਜੁੜੀ ਪਹਿਲਾਂ ਉਹਨਾਂ ਨੇ ਕਿਹਾ ਧਰਮਸਾਲ ਬਣਾਓ। ਗੁਰਦੁਆਰੇ ਦਾ ਪੁਰਾਣਾ ਨਾਂ ਧਰਮਸਾਲ ਸੀ, ਔਰ ਉਹ ਉੱਥੋਂ ਸਾਡੇ ਇਸ ਦੀ ਸ਼ੁਰੂਆਤ ਸੰਗਤ ਪੰਗਤ ਬਾਕੀ ਇੰਸਟੀਟਿਊਸ਼ਨਸ ਉਹਦੇ ਨਾਲ ਜੁੜਦੀਆਂ ਚਲੀਆਂ ਗਈਆਂ। ਔਰ ਇਹੀ ਕਾਰਨ ਹੈ ਕਿ ਗੁਰੂ ਨਾਨਕ ਸਾਹਿਬ ਦੇ ਜੋਤੀ ਜੋਤ ਸਮਾਨ ਤੋਂ ਪਹਿਲਾਂ ਤੱਕ ਆਲਮੋਸਟ ਸਾਊਥ ਏਸ਼ੀਆ ਦੇ ਵੱਡੇ ਖਿੱਤੇ ਦੇ ਵਿੱਚ ਸਾਡੀਆਂ ਧਰਮਸ਼ਾਲਾਵਾਂ ਕਾਇਮ ਸੀ। ਗੁਰੂ ਅਮਰਦਾਸ ਜੀ ਨੇ ਉਹਨੂੰ ਫਰਦਰ ਜਿਹੜਾ ਕੰਸੋਲੀਡੇਟ ਕੀਤਾ। ਜਦੋਂ ਅਸੀਂ 22 ਮੰਜੀਆਂ ਦੀ ਗੱਲ ਕਰਦੇ ਹਾਂ ਕਿ ਗੁਰੂ ਸਾਹਿਬ ਨੇ ਸਿੱਖੀ ਪ੍ਰਚਾਰ ਲਈ 22 ਮੰਜੀਆਂ ਥਾਪੀਆਂ, ਡਾਇਓਸੀਜ਼ ਉਹਨਾਂ ਨੂੰ ਅਸੀਂ ਜੇ ਵੈਸਟਰਨ ਪਾਰਲੇ ਜਾਂ ਕ੍ਰਿਸਚੀਅਨ ਪਾਰਲੇ 'ਚ ਕਹਿਣਾ ਹੋਏ ਤਾਂ ਅਸੀਂ ਕਵਾਂਗੇ। ਔਰ ਉਹ ਮੰਜੀਆਂ ਦੇ ਵਿੱਚ ਔਰਤਾਂ ਨੂੰ ਵੀ ਥਾਂ, ਕਪਲਸ ਨੂੰ ਵੀ, ਮੱਥੋ ਮੁਰਾਰੀ ਜਾਂ ਕਸ਼ਮੀਰ ਦੇ ਵਿੱਚ ਸਿੱਖੀ ਪ੍ਰਚਾਰ ਦੇ ਲਈ ਮਾਈ ਭਾਗ ਭਰੀ। ਹੁਣ ਇਵੇਂ ਹੀ ਚੌਥੇ ਪਾਤਸ਼ਾਹ ਨੇ ਮਸੰਦ ਸਿਸਟਮ ਐਸਟੈਬਲਿਸ਼ ਕੀਤਾ, ਜਿਹੜੇ ਸੰਗਤ ਦੀ ਕਾਰ ਭੇਟ ਵੀ ਪਹੁੰਚਾਉਂਦੇ ਸੀ, ਗੁਰੂ ਦਾ ਮੈਸੇਜ ਵੀ ਦਿੰਦੇ ਸੀ, ਉੱਚੀ ਥਾਂ ਤੇ ਬੈਠ ਕੇ ਮਸਨਦ ਤਖਤ ਨੂੰ ਕਹਿੰਦੇ ਨੇ, ਫਾਰਸੀ ਦਾ ਉਹਦਾ ਲਫ਼ਜ਼ ਹੈ, ਉਹ ਪ੍ਰਚਾਰ ਕਰਦੇ ਸੀ। ਸੋ ਇਹ ਸਾਡੀ ਇੰਸਟੀਟਿਊਸ਼ਨ ਬੇਸ਼ੱਕ 10ਵੇਂ ਪਾਤਸ਼ਾਹ ਤੱਕ ਪਹੁੰਚਦੇ ਆ, ਗੁਰੂ ਸਾਹਿਬ ਨੇ ਗੁਰ ਸੰਗਤ ਕੀਨੀ ਖਾਲਸਾ, ਸੰਗਤ ਨੂੰ ਖਾਲਸੇ ਦਾ ਰੂਪ ਦੇ ਕੇ ਮਸੰਦਾਂ ਦੇ ਕਰਪਟ ਵਰਤਾਰੇ ਕਰਕੇ ਉਸ ਨੂੰ ਫਿਨਿਸ਼ ਕੀਤਾ। ਲੇਕਿਨ ਗੁਰੂ ਦਰਬਾਰ ਦਾ ਕਾਨਸੈਪਟ ਔਰ 6ਵੇਂ ਪਾਤਸ਼ਾਹ ਦੇ ਵੇਲੇ ਜਦੋਂ ਅਕਾਲ ਤਖਤ ਸਥਾਪਿਤ ਹੁੰਦਾ, ਫਿਰ ਜਿਹੜਾ ਸਾਡੀ ਧਰਮਸਾਲ ਹੈ ਇਹ ਮੀਰੀ ਔਰ ਪੀਰੀ ਦੋਨਾਂ ਦੇ ਮੁਕਾਮ ਦੇ ਤੌਰ ਦੇ ਉੱਤੇ ਸਿੱਖ ਰਾਜ ਦੇ ਆਉਣ ਤੱਕ ਬੇਸ਼ੱਕ ਕ੍ਰਾਈਸਿਸ ਆਇਆ, ਉਸ ਦੇ ਵਿੱਚ ਉਦਾਸੀ ਨਿਰਮਲੇ ਦੂਸਰੀਆਂ ਸਾਧੂ ਪਰੰਪਰਾਵਾਂ ਨੇ ਘੱਟੋ ਘੱਟ ਉਸ ਇੰਸਟੀਟਿਊਸ਼ਨ ਨੂੰ ਕਾਇਮ ਰੱਖਿਆ। ਪ੍ਰਚਾਰ ਦਾ ਕੰਮ ਵੀ ਕਿਤੇ ਨਾ ਕਿਤੇ ਜਾਰੀ ਰਿਹਾ। ਲੇਕਿਨ ਸਿੱਖ ਰਾਜ ਦੇ ਵੇਲੇ ਫਿਰ ਵੱਡੀਆਂ ਜਗੀਰਾਂ ਇਧਰ ਵੀ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਕਾਜ ਦੇ ਵਿੱਚ ਵੀ, ਔਰ ਇਧਰ ਮਾਲਵੇ ਦੇ ਵਿੱਚ ਪਟਿਆਲਾ, ਨਾਭਾ, ਜੀਂਦ, ਕਪੂਰਥਲਾ ਇਤਿਆਦਿਕ ਜਿਹੜੀਆਂ ਰਿਆਸਤਾਂ ਵੀ ਰਹੀਆਂ, ਉਹਨਾਂ ਨੇ ਵੀ ਗੁਰਦੁਆਰਿਆਂ ਨੂੰ, ਮੰਦਰਾਂ ਨੂੰ, ਮਸੀਤਾਂ ਨੂੰ ਲਿਬਰਲੀ ਜਿਹੜਾ ਉਹ ਡੋਨੇਟ ਕੀਤਾ ਤਾਂ ਕਿ ਲੰਗਰ ਵੀ ਚੱਲਦੇ ਰਹਿਣ ਔਰ ਇੰਡੀਪੈਂਡੈਂਟ ਇੰਸਟੀਟਿਊਸ਼ਨਸ ਹੋਣ। ਹੁਣ ਅੰਗਰੇਜ਼ਾਂ ਦੇ ਵੇਲੇ ਤੱਕ ਪਹੁੰਚਦੇ ਅਸੀਂ ਦੇਖਦੇ ਹਾਂ ਬੇਸ਼ੱਕ 1849 ਤੋਂ ਪਹਿਲਾਂ ਅਕਾਲ ਬੁੰਗੇ ਦਾ, ਅਕਾਲ ਤਖਤ ਦਾ ਪ੍ਰਬੰਧ ਅਕਾਲੀਆਂ ਕੋਲ ਸੀ। ਨਿਹੰਗ ਜਿਹਨਾਂ ਨੂੰ ਅਸੀਂ ਕਹਿੰਦੇ ਹਾਂ, ਇਹ ਅਕਾਲੀ ਨਹੀਂ ਜਿਹੜੇ 1920 ਚ ਆਏ, ਇਹ ਇੱਕ ਵੱਖਰੇ ਤੌਰ ਤੇ ਉਹਨਾਂ ਨੇ ਤਾਂ ਉਹੀ ਨੀਲਾ ਰੰਗ ਪੱਗ ਦਾ ਹੀ ਰੱਖਿਆ, ਉਹਨਾਂ ਦਾ ਤਾਂ ਨੀਲਾ ਸਾਰਾ ਬਾਣਾ ਸੀ, ਇਹਨਾਂ ਦੇ ਪੱਗ ਦਾ ਰੰਗ ਪਲੱਸ ਲਫ਼ਜ਼ ਅਕਾਲੀ। ਹੁਣ ਇਸ ਸਾਰੇ ਦੌਰ ਦੇ ਵਿੱਚ ਜਦੋਂ 1849 ਚ ਅੰਗਰੇਜ਼ ਪੰਜਾਬ ਦੇ ਉੱਤੇ ਕਾਬਜ਼ ਹੁੰਦੇ ਨੇ ਤੇ ਸਭ ਤੋਂ ਜ਼ਿਆਦਾ ਜਿਹੜਾ ਉਹਨਾਂ ਨੇ ਵਡਾਂਗਾ ਕੀਤਾ, ਕਤਲੇਆਮ ਕੀਤਾ ਔਰ ਈਵਨ ਇਹ ਪਟਿਆਲਾ ਔਰ ਦੂਸਰੀਆਂ ਰਿਆਸਤਾਂ ਰਾਹੀਂ ਵੀ ਕਰਵਾਇਆ, ਉਹ ਨਿਹੰਗ ਸਿੰਘਾਂ ਦਾ ਸੀ, ਅਕਾਲੀਆਂ ਦਾ। ਕਿਉਂਕਿ ਅਕਾਲੀ ਮਹਾਰਾਜਾ ਰਣਜੀਤ ਸਿੰਘ ਦੇ ਵੇਲੇ ਵੀ ਜਿੰਨੀਆਂ ਸੰਧੀਆਂ ਰਣਜੀਤ ਸਿੰਘ ਨੇ ਅੰਗਰੇਜ਼ਾਂ ਨਾਲ ਕੀਤੀਆਂ, ਅੰਮ੍ਰਿਤਸਰ ਦੀ ਸੰਧੀ 1809 ਜਾਂ ਉਸ ਤੋਂ ਪਹਿਲਾਂ ਮੈਟਕਾਫ ਦੇ ਨਾਲ, ਜਾਂ 1831 ਦੇ ਵਿੱਚ ਵਿਲੀਅਮ ਬੈਂਟਨ ਗਵਰਨਰ ਜਨਰਲ ਦੇ ਨਾਲ, ਉਹ ਸਭ ਦਾ ਹੀ ਵਿਰੋਧ ਕਰਦੇ ਸੀ ਕਿ ਭਾਈ ਇਹ ਜਿਹੜਾ ਇਹ ਬਿਲਕੁਲ ਇਹਨਾਂ ਫਰੰਗੀਆਂ ਦੇ ਨਾਲ ਸਮਝੌਤਾ ਜਾਂ ਇਹਨਾਂ ਤੇ ਇਤਬਾਰ, ਇਹ ਸਾਨੂੰ ਬਹੁਤ ਮਹਿੰਗਾ ਪਏਗਾ। ਇਸ ਲਈ ਜੋ ਹੀ ਅੰਗਰੇਜ਼ ਆਏ ਉਹਨਾਂ ਨੇ ਇੱਕ ਪਾਸੇ ਤਾਂ ਇਹਨਾਂ ਦਾ ਵਡਾਂਗਾ ਕੀਤਾ ਔਰ ਦੇਸੀ ਰਿਆਸਤਾਂ ਤੋਂ ਵੀ ਕਰਵਾਇਆ। ਔਰ ਮੈਂ ਦੱਸਿਆ ਸੀ ਕਿ ਇਹ ਉਹ ਪੀਰੀਅਡ ਹੈ ਕਿ ਜਦੋਂ ਉਹਨਾਂ ਚੋਂ ਥੋੜੇ ਬਹੁਤ ਜਿਹੜੇ ਬਚੇ ਉਹਨਾਂ ਨੇ ਹਜ਼ੂਰ ਸਾਹਿਬ ਜਾ ਕੇ ਜਿਹੜਾ ਨੰਦੇੜ ਨਿਜ਼ਾਮ ਹੈਦਰਾਬਾਦ ਦੀ ਰਿਆਸਤ ਸੀ, ਅੰਗਰੇਜ਼ਾਂ ਦਾ ਉਹਦੇ ਤੇ ਕੰਟਰੋਲ ਨਹੀਂ ਸੀ, ਉਹਨਾਂ ਦੀ ਉਹ ਜਿਹੜੀ ਹੈ ਉਹ ਨਜ਼ਰਾਨਾ ਭੇਟ ਕਰਨ ਵਾਲੀ ਸਟੇਟ ਸੀ, ਲੇਕਿਨ ਆਪਣੀ ਇੰਡੀਪੈਂਡੈਂਟ ਸਟੇਟ ਸੀ ਨਿਜ਼ਾਮ ਹੈਦਰਾਬਾਦ ਦੀ। ਔਰ ਇਸ ਲਈ ਉਹਨਾਂ ਨੇ ਫਿਰ ਯਕੀਨੀ ਬਣਾਇਆ ਕਿ ਅਕਾਲ ਤਖਤ ਦੇ ਉੱਤੇ ਉਹਦਾ ਸਰਬਰਾਹ ਦਰਬਾਰ ਸਾਹਿਬ ਅਕਾਲ ਤਖਤ ਪੁਜਾਰੀ ਪਲੱਸ ਮਹੰਤਾਂ ਨੂੰ ਉਹਨਾਂ ਦੀ ਨਿੱਜੀ ਜਾਇਦਾਦਾਂ ਬਣਾ ਦਿੱਤਾ, ਜਿਹੜਾ ਗੁਰਦੁਆਰਿਆਂ ਨੂੰ ਨਨਕਾਣਾ ਸਾਹਿਬ ਔਰ ਦੂਸਰਾ।
ਔਰ ਇਹ ਸਿਲਸਿਲਾ ਆਲਮੋਸਟ 1849 ਤੋਂ ਇੱਕਦਮ ਬਾਅਦ ਲਾਗੂ ਹੋ ਕੇ 1920 ਤੱਕ ਪਹੁੰਚਦੇ ਆ ਇਹ ਜਾਰੀ ਰਹਿੰਦਾ ਹੈ। ਬਿਲਕੁਲ ਇਹਨਾਂ 70 ਸਾਲਾਂ 'ਚ ਮਹੰਤ ਕਿੰਨੇ ਕਰਪਟ ਹੋਏ, ਮਹੰਤ ਨਰੈਣੂ ਦੀਆਂ ਕੀ ਕਰਤੂਤਾਂ ਸੀ, ਬਾਕੀਆਂ ਦਾ ਕੀ ਸੀ। ਔਰ ਅਸੀਂ ਇਹ ਦੇਖਦੇ ਹਾਂ ਕਿ ਵੀ ਇਸ ਪੀਰੀਅਡ 'ਚ ਜਿੰਨੀਆਂ ਈਵਨ ਐਜੀਟੇਸ਼ਨਸ ਵੀ ਚੱਲੀਆਂ ਸੀ, ਬਾਬਾ ਰਾਮ ਸਿੰਘ ਨਾਮਧਾਰੀ ਦੀ ਗੱਲ ਕੀਤੀ ਸੀ, ਉਹ ਵੀ ਜਦੋਂ ਅੰਮ੍ਰਿਤ ਛਕਾ ਕੇ ਆਪਣੇ ਹਜ਼ਾਰਾਂ ਸਿੱਖਾਂ ਦੇ ਨਾਲ ਅਨੰਦਪੁਰ ਸਾਹਿਬ ਆਏ ਸੀ ਦੇਗ ਲੈ ਕੇ, ਉੱਥੇ ਵੀ ਪੁਜਾਰੀਆਂ ਨੇ ਉਹਨਾਂ ਦੇ ਨਾਲ ਤਕਰਾਰ ਕੀਤਾ ਸੀ। ਉਹ ਜਦੋਂ ਅਕਾਲ ਤਖਤ ਤੇ ਆਏ ਸੀ, ਮੈਂ ਤਾਂ 1860s ਦੀ ਗੱਲ ਕਰਦਾ, ਉਹਨਾਂ ਦਾ ਪ੍ਰਸ਼ਾਦ ਮਨਜ਼ੂਰ ਨਹੀਂ ਸੀ ਕੀਤਾ ਗਿਆ ਕਿਉਂਕਿ ਇਹ ਸਭ ਅੰਗਰੇਜ਼ਾਂ ਦੇ ਸਬਸਰਵੀਐਂਟ ਬਣੇ ਹੋਏ ਸੀਗੇ। ਫਿਰ ਅਸੀਂ ਦੇਖਦੇ ਹਾਂ ਕਿ ਭਾਈ ਜੇ ਉਸ ਪੀਰੀਅਡ ਦੇ ਵਿੱਚ ਗਦਰ ਲਹਿਰ ਵਾਲੇ ਬਾਹਰੋਂ ਜਾ ਕੇ ਕਰਦੇ ਨੇ, ਉਹਨਾਂ ਬਾਰੇ ਵੀ ਕਿ ਭਾਈ ਇਹ ਸਿੱਖ ਨਹੀਂ ਹੈਗੇ, ਇਸ ਕਿਸਮ ਦੇ ਹੁਕਮਨਾਮੇ। ਔਰ ਅੰਗਰੇਜ਼ਾਂ ਦੇ ਰਾਜ ਦੀ ਸਦੀਵੀ ਕਾਇਮੀ ਦੀ ਤਾਂ ਅਰਦਾਸ ਹੁੰਦੀ ਸੀ ਇਹਨਾਂ ਦੇ ਪੁਜਾਰੀਆਂ ਵੱਲੋਂ ਹਰਿਮੰਦਰ ਸਾਹਿਬ ਦੇ ਅੰਦਰ, ਅਕਾਲ ਤਖਤ ਤੇ ਔਰ ਦੂਸਰੀਆਂ ਥਾਵਾਂ ਤੇ ਜਿੱਥੇ ਜਿੱਥੇ ਵੀ ਉਹ ਚਾਹੁੰਦੇ ਸੀ। ਔਰ ਚੀਫ ਖਾਲਸਾ ਦੀਵਾਨ ਵਰਗੀਆਂ ਸੰਸਥਾਵਾਂ ਆਪਣੀਆਂ ਐਜੂਕੇਸ਼ਨਲ ਕਾਨਫਰੰਸਾਂ ਦੇ ਵਿੱਚ ਲੰਮੀ ਉਮਰ ਜਿਹੜੀਆਂ ਨੇ ਕਿੰਗ ਦੀ ਔਰ ਜੋ ਵੀ ਕੁਈਨ ਸੀ ਵਿਕਟੋਰੀਆ ਬਾਅਦ, ਉਸ ਦੀ ਲੰਮੀ ਉਮਰ ਦੀ ਜਿਹੜੀ ਹੈ ਉਹ ਅਰਦਾਸ ਕਰਦੇ ਸੀ। ਹੁਣ ਇਹਨਾਂ ਹਾਲਾਤਾਂ ਦੇ ਵਿੱਚ 1919 ਚ ਜਲਿਆਂਵਾਲੇ ਬਾਗ ਦਾ ਸਾਕਾ ਹੁੰਦਾ ਹੈ ਔਰ ਜਲਿਆਂਵਾਲਾ ਬਾਗ ਦਾ ਕਾਂਡ ਕਰਨ ਵਾਲੇ ਬ੍ਰਿਗੇਡੀਅਰ ਡਾਇਰ ਨੂੰ ਸੱਦ ਕੇ ਅਕਾਲ ਤਖਤ ਦੇ ਉੱਤੇ ਉਸ ਵੇਲੇ ਦਾ ਅਕਾਲ ਤਖਤ ਦਾ ਸਰਬਰਾਹ ਅਰੂੜ ਸਿੰਘ ਸਿਰੋਪਾਓ ਦਿੰਦਾ। ਇਹਨਾਂ ਹਾਲਾਤਾਂ 'ਚ 1920 ਚ ਫਿਰ ਪੰਥ ਵੱਲੋਂ 1920 ਚ ਇਕੱਠ ਸੱਦਿਆ ਜਾਂਦਾ ਹੈ ਅਕਾਲ ਤਖਤ ਤੇ ਸਰਬੱਤ ਖਾਲਸਾ ਫੋਰਮ 'ਚ, ਔਰ ਉਹਦੇ 'ਚੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਿਕਲਦੀ ਹੈ। ਇਹ ਨਹੀਂ ਜਿਹੜੀ ਬਾਅਦ 'ਚ ਗੁਰਦੁਆਰਾ ਐਕਟ ਨਾਲ ਆਈ। ਔਰ ਉਹਨਾਂ ਸਾਰਿਆਂ ਦਾ ਜਿਹੜਾ ਇੰਨਾ ਫਿਰ ਪ੍ਰਭਾਵ ਹੁੰਦਾ ਹੈ ਕਿ ਵੀ ਉਹ ਆਪਣਾ ਆਈਡੈਂਟੀਟੀ ਨੂੰ, ਆਪਣੀ ਤਾਕਤ ਨੂੰ ਐਸਰਟ ਕਰਦੇ ਨੇ। ਔਰ ਉਸ ਪੀਰੀਅਡ 'ਚ ਬਾਬਾ ਖੜਕ ਸਿੰਘ ਵਰਗਾ ਇੱਕ ਲੀਡਰ ਸਿੱਖਾਂ ਨੂੰ ਮਿਲਦਾ ਹੈ, ਬਾਬਾ ਖੜਕ ਸਿੰਘ, ਜਿਨ੍ਹਾਂ ਦਾ ਸੰਬੰਧ ਰਈਸ ਪਰਿਵਾਰ ਨਾਲ, ਉਹਨਾਂ ਦੇ ਫਾਦਰ ਰਾਏ ਬਹਾਦਰ ਔਰ ਸਰ ਦੇ ਟਾਈਟਲ ਵਾਲੇ ਸਿਆਲਕੋਟ ਦੇ ਰਹਿਣ ਵਾਲੇ ਆਲੂਵਾਲੀਆ ਖਾਨਦਾਨ ਦੇ ਨਾਲ, ਜਿਨ੍ਹਾਂ ਦੀ ਲੈਗੇਸੀ ਸਰਦਾਰ ਜੱਸਾ ਸਿੰਘ ਆਲੂਵਾਲੀਆ ਦੇ ਨਾਲ ਜਾ ਕੇ ਜੁੜਦੀ ਸੀ। ਹਾਈਲੀ ਐਜੂਕੇਟਿਡ ਔਰ ਬਾਰ ਐਟ ਲਾਅ ਕਰਨ ਲਈ ਇਲਾਹਾਬਾਦ ਯੂਨੀਵਰਸਿਟੀ 'ਚ ਗਏ, ਲੇਕਿਨ ਪਿਤਾ ਦੀ ਡੈਥ ਹੋਈ, ਵਾਪਸ ਆਏ। ਲੇਕਿਨ ਉਹਨਾਂ ਨੇ ਆਪਣਾ ਸਭ ਕੁਝ, ਰਾਈਸੀ ਵੀ ਛੱਡੀ, ਆਪਣੇ ਟਾਈਟਲ ਛੱਡੇ। ਔਰ ਸਭ ਤੋਂ ਪਹਿਲਾਂ ਉਹਨਾਂ ਦਾ ਜਦੋਂ ਉਹਨਾਂ ਨੇ ਬਾਬੇ ਦੀ ਬੇਰ ਸਿਆਲਕੋਟ ਇਹ ਗੁਰਦੁਆਰਾ ਲਿਬਰੇਟ ਕਰਵਾਇਆ, 1920 ਤੋਂ ਪਹਿਲਾਂ ਦੀ ਗੱਲ ਹੈ, ਉਹਨਾਂ ਦਾ ਨਾਂ ਹੋਇਆ। ਔਰ ਹੌਲੀ ਹੌਲੀ 1920 ਤੱਕ ਪਹੁੰਚਦੇ ਆ ਉਹਨਾਂ ਨੇ ਸੈਂਟਰਲ ਲੀਡਰ ਵਾਲਾ ਰੋਲ ਅਖਤਿਆਰ ਕੀਤਾ। ਔਰ ਉਹ ਇਸ ਕਦਰ ਬੇਧੜਕ ਸੀ ਬਾਬਾ ਖੜਕ ਸਿੰਘ ਦਾ ਜਦੋਂ ਅਸੀਂ ਕਿਰਦਾਰ ਦੇਖਦੇ ਹਾਂ, ਕਿਉਂਕਿ ਗੱਲ ਅਸੀਂ ਇਹ ਕਰ ਰਹੇ ਹਾਂ ਵੀ ਜਿਸ ਲੈਵਲ ਦਾ ਲੀਡਰ ਮਿਲਿਆ ਵੀ, ਉਹ ਵੀ ਕਿਵੇਂ ਗਾਂਧੀ ਦੀ ਚੁੰਗਲ 'ਚ ਫਸ ਕੇ ਡਿਵੀਏਟ ਹੋਏ। ਹੁਣ ਅੰਗਰੇਜ਼ਾਂ ਨੇ ਰਾਜ ਲੈਣ ਤੋਂ ਬਾਅਦ ਸਿੱਖਾਂ ਦੇ ਘਰਾਂ 'ਚ ਈਵਨ 3 ਫੁੱਟੀਆਂ ਕਿਰਪਾਨਾਂ ਨਹੀਂ ਸੀ ਰਹਿਣ ਦਿੱਤੀਆਂ। ਇਹੀ ਕੰਮ ਦੇਸੀ ਸਿੱਖ ਰਿਆਸਤਾਂ ਵਾਲੇ ਵੀ ਕਰਦੇ ਸੀ। ਬਾਬਾ ਖੜਕ ਸਿੰਘ ਨੇ ਕਿਰਪਾਨਾਂ ਬਣਾਉਣ ਦਾ ਕਾਰਖਾਨਾ ਲਾਇਆ। ਅੰਗਰੇਜ਼ਾਂ ਨੇ ਕਿਹਾ ਜੀ ਤੁਸੀਂ ਬਣਾਣੀਆਂ 9 ਇੰਚ ਦੀਆਂ ਬਣਾਓ। ਉਹਨਾਂ ਨੇ ਕਿਹਾ ਜੀ ਸਿੱਖ ਦੀ ਕਿਰਪਾਨ ਦਾ ਕੋਈ ਸਾਈਜ਼ 3 ਫੁੱਟੀਆਂ ਕਿਰਪਾਨਾਂ। ਉਹਨਾਂ ਦੀਆਂ ਕਿਰਪਾਨ ਫੈਕਟਰੀਆਂ ਤੇ 2 ਵਾਰ ਰੇਡ ਹੋਏ। ਇੱਕ ਵਾਰੀ 200 ਤੋਂ ਜ਼ਿਆਦਾ ਕਿਰਪਾਨਾਂ ਫੜ ਲਈਆਂ, ਦੂਜੀ ਵਾਰ ਉਹਨਾਂ ਨੇ ਸਿੱਖਾਂ ਨੇ ਕਿਰਪਾਨ ਦਾ ਮੋਰਚਾ ਲਾ ਦਿੱਤਾ ਔਰ ਉਹਨਾਂ ਨੇ ਉਹ ਮੋਰਚਾ ਜਿੱਤਿਆ। ਇਹ ਫੈਸਲਾ ਹੋਇਆ, ਉਹਨਾਂ ਦੇ ਆਪਣੇ ਹੱਥ 3 ਫੁੱਟੀ ਕਿਰਪਾਨ ਹੁੰਦੀ ਸੀ ਔਰ ਇਹ ਫੈਸਲਾ ਹੋਇਆ ਕਿ ਸਿੱਖਾਂ ਦੀ ਕਿਰਪਾਨ ਦਾ ਕੋਈ ਸਾਈਜ਼ ਨਹੀਂ। ਇਹੀ ਕਾਰਨ ਹੈ, ਬੇਸ਼ੱਕ ਇਹ ਆਰਟੀਕਲ 25(b) ਦੀ ਜਦੋਂ ਅਸੀਂ ਗੱਲ ਕਰਦੇ ਹਾਂ ਵੀ ਕਿਰਪਾਨ ਦਾ ਰਾਈਟ, ਉਹਦੇ 'ਚ ਕੋਈ ਕਿਰਪਾਨ ਦਾ ਸਾਈਜ਼ ਨਹੀਂ ਹੈ। ਵੱਖਰੀ ਗੱਲ ਹੈ ਕਿ ਟੋੜਾ ਐਂਡ ਕੰਪਨੀ ਮੁੜ ਕੇ 9 ਇੰਚ ਦੀ ਕਿ ਜੀ 3 ਇੰਚ ਦਾ ਹੈਂਡਲ ਹੋਏ ਤੇ ਫਲਾਣਾ। ਮੈਂ ਉਹਨਾਂ ਦੀ ਸ਼ਖਸੀਅਤ ਦੀ ਗੱਲ ਕਰਦਾ ਬਾਬਾ ਖੜਕ ਸਿੰਘ ਦੀ। ਔਰ ਜਦੋਂ ਕਿਸੇ ਕੇਸ ਦੇ ਸਿਲਸਿਲੇ 'ਚ ਮੈਜਿਸਟ੍ਰੇਟ ਦੇ ਸਾਹਮਣੇ ਉਹਨਾਂ ਨੇ ਕਿਹਾ ਵੀ ਮੈਂ ਸਿੱਖ ਪੰਥ ਦਾ ਲੀਡਰ ਹਾਂ ਔਰ ਪੰਥ ਦਾ ਲੀਡਰ ਹੋਣ ਦੇ ਨਾਤੇ ਮੇਰਾ ਰੁਤਬਾ ਬ੍ਰਿਟਨ ਦੇ ਕਿੰਗ, ਅਮਰੀਕਾ ਦੇ ਪ੍ਰੈਜ਼ੀਡੈਂਟ, ਫਰਾਂਸ ਦੇ ਚਾਂਸਲਰ ਦੇ ਬਰਾਬਰ ਹੈ। ਮੈਂ ਤੁਹਾਡੀ ਕਿਸੇ ਕੋਰਟ ਜਾਂ ਕਿਸੇ ਨੂੰ ਮੈਂ ਜਵਾਬ ਦੇ, ਇਸ ਲੈਵਲ ਦੀ ਥਿੰਕਿੰਗ। ਔਰ ਇਹੀ ਕਾਰਨ ਸੀ ਕਿ ਸਿੱਖਾਂ ਦੇ ਵਿੱਚ ਉਹਨਾਂ ਨੂੰ ਪੰਥ ਦਾ ਬੇਤਾਜ ਬਾਦਸ਼ਾਹ ਕਿਹਾ ਜਾਂਦਾ ਸੀ। ਹੁਣ ਜਦੋਂ ਉਹਨਾਂ ਨੇ ਅੰਗਰੇਜ਼ੀ ਸਰਕਾਰ ਨੇ ਉਹ ਪ੍ਰਬੰਧ ਦੇ ਵੀ ਦਿੱਤਾ ਗੁਰਦੁਆਰੇ ਦਾ, ਚਾਬੀਆਂ, ਹੁਣ ਤੋਸ਼ਾਖਾਨਾ ਲਫ਼ਜ਼ ਫਾਰਸੀ ਚੋਂ ਆਇਆ, ਟ੍ਰੇਜਰੀ। ਹਰਮੰਦਰ ਸਾਹਿਬ ਦਾ ਆਪਣਾ ਜਿਹੜੀਆਂ ਵੀ ਗਿਫਟਸ ਉੱਥੇ ਆਉਂਦੀਆਂ ਨੇ,
4 ਸਦੀਆਂ ਦੇ ਵਿੱਚ ਹਾਲਾਂ ਬਹੁਤ ਸਾਰੀਆਂ ਜੂਨ 84 ਚ ਇਹਨਾਂ ਨੇ ਡਿਸਟਰੋਏ ਕਰ ਦਿੱਤਾ ਹੈ, ਜਿਵੇਂ ਜਿਹੜੀ ਚਾਨਣੀ ਸੀ ਕੈਨੋਪੀ ਨਿਜ਼ਾਮ हैदराबाद ਦੀ ਔਰ ਦੂਸਰੀ ਭੇਜੀ ਹੋਈ। ਲੇਕਿਨ ਤੋਸ਼ੇਖਾਨੇ ਦੀਆਂ ਲਗਭਗ ਮੈਂ ਨੰਬਰ ਕਾਊਂਟ ਕਰ ਰਿਹਾ ਸੀ ਵੀ ਟੋਟਲ ਜਿਹੜੀਆਂ ਨੇ 53 ਚਾਬੀਆਂ ਸੀ ਉਹ ਡਿਪਟੀ ਕਮਿਸ਼ਨਰ ਨੇ ਆਪਣੇ ਕੋਲ ਰੱਖ ਲਈਆਂ। ਇਹਨਾਂ ਨੇ ਕਿਹਾ ਐਵੇਂ ਨਹੀਂ ਹੈ, ਇਹ ਸਿੱਖਾਂ ਦਾ ਦਰਬਾਰ ਸਾਹਿਬ ਹੈ, ਸਿੱਖਾਂ ਦਾ ਖਜ਼ਾਨਾ ਹੈ, ਇਹ ਚਾਬੀਆਂ ਸਾਡੇ ਕੋਲ ਹੀ ਹੋਣਗੀਆਂ, ਪੰਥ ਕੋਲ ਹੋਣਗੀਆਂ, ਇਸ ਲਈ ਉਹਨੂੰ ਚਾਬੀਆਂ ਦਾ ਮੋਰਚਾ ਕਿਹਾ ਜਾਂਦਾ। ਔਰ ਇਹ ਚਾਬੀਆਂ ਦਾ ਮੋਰਚਾ ਲਾ ਦਿੱਤਾ ਹੈ। ਜਥੇ ਗ੍ਰਿਫਤਾਰੀਆਂ ਸ਼ੁਰੂ ਹੋਈਆਂ, ਬਾਬਾ ਖੜਕ ਸਿੰਘ ਨੂੰ ਵੀ 6 ਮਹੀਨੇ ਦੀ ਜੇਲ੍ਹ ਹੋਈ, ਜਥੇ ਤੁਰਨੇ ਸ਼ੁਰੂ ਹੋਏ ਔਰ ਅਲਟੀਮੇਟਲੀ 101 ਸਾਲ ਪਹਿਲਾਂ ਅੱਜ ਦੇ ਦਿਨ ਹਕੂਮਤ ਨੇ ਕਿਹਾ ਕਿ ਜੀ ਅਸੀਂ ਚਾਬੀਆਂ ਵਾਪਸ ਕਰਦੇ ਹਾਂ, ਤੁਸੀਂ ਇਹ ਮੋਰਚਾ ਵਾਪਸ ਲਓ। ਬਾਬਾ ਖੜਕ ਸਿੰਘ ਕਿਹਾ ਐਵੇਂ ਨਹੀਂ, ਤਾਂ ਉਹੀ ਡਿਪਟੀ ਕਮਿਸ਼ਨਰ ਜਾਂ ਉਹਦਾ ਨੁਮਾਇੰਦਾ ਅਕਾਲ ਤਖਤ ਦੇ ਸਾਹਮਣੇ ਪੰਥ ਚ ਆਏਗਾ ਔਰ ਉੱਥੇ ਆ ਕੇ ਉਹ ਸਰੈਂਡਰ ਕਰੇਗਾ। ਔਰ ਉੱਥੇ ਜਦੋਂ ਫੜਾਣ ਐਵੇਂ ਕਿਹਾ ਐਵੇਂ ਨਹੀਂ, ਥੱਲੇ ਰੱਖੋ, ਕਿਉਂਕਿ ਇਹ ਪੰਥ ਦਾ ਹੱਕ ਹੈ ਔਰ ਤੁਸੀਂ ਜਿਹੜਾ ਇਸ ਦੇ ਉੱਤੇ ਛਾਪਾ ਮਾਰਿਆ। ਹੁਣ ਇਹ ਹੈ ਚਾਬੀਆਂ ਦਾ ਮੋਰਚਾ, ਜਿਸ ਦੇ ਵਿੱਚ ਮੁਕੰਮਲ ਫਤਹ ਉਸ ਵੇਲੇ ਬ੍ਰਿਟਿਸ਼ ਸਾਮਰਾਜ ਨੂੰ ਝੁਕਣ ਤੇ ਮਜਬੂਰ ਕੀਤਾ। ਇਹ ਉਹ ਪੀਰੀਅਡ ਸੀ ਕਿ ਗਾਂਧੀ ਨੇ ਟੈਲੀਗ੍ਰਾਮ ਕੀਤੀ। ਉਹ ਟੈਲੀਗ੍ਰਾਮ ਜੂਨ 84 ਦੇ ਪਹਿਲੇ ਹਫਤੇ ਤੱਕ ਸੈਂਟਰਲ ਸਿੱਖ ਮਿਊਜ਼ੀਅਮ 'ਚ ਪਈ ਹੁੰਦੀ ਸੀ। ਬਾਅਦ ਜਦੋਂ ਇਹਨਾਂ ਨੇ ਲੁੱਟ ਖਸੁੱਟ ਕੀਤੀ, ਅੱਗ ਲਾਈ, ਲੈ ਗਏ ਚੁੱਕ ਕੇ, ਉਹਦੇ 'ਚ ਸੀ ਕਿ ਕੰਗ੍ਰੈਚੁਲੇਸ਼ਨਸ, ਮੁਬਾਰਕ, you have won the first battle of freedom of India, now please liberate the rest of India as well, ਕਿ ਬਹੁਤ ਮੁਬਾਰਕਾਂ, ਤੁਸੀਂ ਆਜ਼ਾਦੀ ਦੀ ਜੰਗ ਦੀ ਪਹਿਲੀ ਲੜਾਈ ਜਿੱਤ ਲਈ ਹੈ, ਹੁਣ ਤੁਸੀਂ ਭਾਰਤ ਨੂੰ ਵੀ ਆਜ਼ਾਦ ਕਰਵਾਓ। ਬਾਕੀ ਫਿਰ ਇੱਕ ਹਿਸਟਰੀ ਹੈ ਕਿ ਕਿਵੇਂ ਜਿਹੜੀ ਮੂਵਮੈਂਟ ਸਿੱਖਾਂ ਦੇ ਹੱਕਾਂ ਤੇ ਫੋਕਸਡ ਹੋਣੀ ਚਾਹੀਦੀ ਸੀ। ਇੱਕ ਪੀਰੀਅਡ ਐਸਾ ਵੀ ਹੋਇਆ 1920 ਤੱਕ ਚੱਲਦੇ ਆ ਕਿ ਭਾਈ ਜੇ ਇੱਕੋ ਵੇਲੇ ਬਾਬਾ ਖੜਕ ਸਿੰਘ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਵੀ ਨੇ, ਅਕਾਲੀ ਦਲ ਦੇ, ਔਰ ਨਾਲ ਦੇ ਨਾਲ ਪੰਜਾਬ ਕਾਂਗਰਸ ਦੇ ਪ੍ਰਧਾਨ ਵੀ ਨੇ, ਕਿਉਂਕਿ ਜਿਵੇਂ ਕਾਂਗਰਸ ਦੀਆਂ ਜੜ੍ਹਾਂ, ਉਹ RSS ਦੀਆਂ ਜੜ੍ਹਾਂ ਪੰਜਾਬ ਦੇ ਵਿੱਚ ਬਾਦਲਾਂ ਨੇ ਲਵਾਈਆਂ। ਉਹਨਾਂ ਨੂੰ ਜਦੋਂ BJP ਦੇ ਨਾਲ ਕੋਈ ਅਲਾਇੰਸ ਕਰਨ ਨੂੰ ਤਿਆਰ ਨਹੀਂ ਸੀ, ਅਕਾਲੀ ਸਭ ਤੋਂ ਪਹਿਲਾਂ ਇਹ ਕਹਿਣ ਜੀ ਸਾਡਾ ਪਤੀ ਪਤਨੀ ਦਾ ਰਿਸ਼ਤਾ, ਸਾਡਾ ਪਤਾਲ ਦੇ ਵਿੱਚ ਸਾਡੀਆਂ ਜੜ੍ਹਾਂ ਅਲਾਇੰਸ ਦੀਆਂ। ਇਹੀ ਹਾਲ ਜਿਵੇਂ ਹਿੰਦੂਤਵਾ RSS ਨੂੰ ਬਾਦਲਾਂ ਨੇ ਨਾ ਸਿਰਫ ਪੰਜਾਬ 'ਚ ਵਾੜਿਆ, ਇੰਡੀਆ ਲੈਵਲ ਦੇ ਉੱਤੇ ਰੀਜਨਲ ਪਾਰਟੀਆਂ 'ਚ BJP ਦੀ ਐਕਸੈਪਟੈਂਸ ਇਹਨਾਂ ਨੇ ਕਰਵਾਈ। ਇਵੇਂ ਹੀ ਕਾਂਗਰਸ ਦੀਆਂ ਜੜ੍ਹਾਂ ਪੰਜਾਬ ਦੇ ਵਿੱਚ ਬਾਬਾ ਖੜਕ ਸਿੰਘ ਜਿਹੜੇ ਇੱਕ ਨਿਸ਼ਕਾਮ ਸੀ, ਉਹਨਾਂ ਨੂੰ ਬੇਤਾਜ ਬਾਦਸ਼ਾਹ ਕਹਿੰਦੇ ਸੀ, ਇੱਕ ਗਾਂਧੀ ਨਾਲ ਉਹ ਉਸ ਲੈਵਲ ਦੇ ਲੀਡਰ ਸੀ ਕਿ ਵੀ ਗਾਂਧੀ, ਡਾਕਟਰ ਸੈਫੂਦੀਨ ਕਿਚਲੂ, ਮੋਤੀਲਾਲ ਨਹਿਰੂ ਨਾਰਾਜ਼ ਵੀ ਹੋ ਜਾਂਦੇ ਸੀ ਜਦੋਂ ਨਹਿਰੂ ਕਮੇਟੀ ਰਿਪੋਰਟ ਦਿੱਤੀ ਮੋਤੀਲਾਲ ਨਹਿਰੂ ਨੇ, ਜਿਹਦੇ 'ਚ ਸਿੱਖਾਂ ਦਾ ਜ਼ਿਕਰ ਤੱਕ ਨਹੀਂ ਸੀ। ਤੇ ਬਾਬਾ ਖੜਕ ਸਿੰਘ ਨੇ ਲਾਹੌਰ ਦੇ ਵਿੱਚ ਇਹਨਾਂ ਦੀ ਕਾਂਗਰਸ ਦੀ ਕਾਨਫਰੰਸ ਸੀ, ਉਹਨਾਂ ਦੇ ਪੈਰਲਲ ਅਕਾਲੀ ਕਾਨਫਰੰਸ ਰੱਖ ਦਿੱਤੀ ਔਰ ਇੰਨਾ ਵੱਡਾ ਜਲੂਸ ਲੱਖਾਂ ਦਾ ਸਿੱਖਾਂ ਦਾ ਲਾਹੌਰ 'ਚ ਸੀ ਔਰ ਕਾਂਗਰਸ ਦਾ ਬਿਲਕੁਲ ਫਿੱਕਾ ਸ਼ੋ। ਔਰ ਉਹਨਾਂ ਨੇ ਘਬਰਾ ਗਏ ਕਾਂਗਰਸ ਵੀ, ਸਿੱਖਾਂ ਤੋਂ ਬਿਨਾਂ ਤਾਂ ਸਾਡਾ ਕੀ ਹੈ। ਫਿਰ ਅਗਲੇ ਦਿਨ ਗਾਂਧੀ, ਮੋਤੀਲਾਲ ਨਹਿਰੂ ਔਰ ਦੂਜੇ ਖੁਦ ਤੁਰ ਕੇ ਬਾਬਾ ਖੜਕ ਸਿੰਘ ਦੇ ਘਰ ਗਏ। ਉਹ ਬਾਹਰ ਵੀ ਨਹੀਂ ਲੈਣ ਆਇਆ, ਉਹ ਦਰਵਾਜ਼ੇ ਤੱਕ ਪਹੁੰਚੇ ਔਰ ਦਰਵਾਜ਼ੇ ਤੋਂ ਉਹਨੇ ਕਿਹਾ ਵੀ ਆ ਜਾਓ ਅੰਦਰ। ਔਰ ਉੱਥੇ ਗਾਂਧੀ ਨੇ ਫਿਰ ਐਲਾਨ ਕੀਤਾ ਸੀ ਕਿ no constitution in India will be accepted which won't be acceptable to the Sikhs। ਔਰ ਮੋਤੀਲਾਲ ਨਹਿਰੂ ਕਮੇਟੀ ਦੀ ਰਿਪੋਰਟ ਵਾਪਸ ਲੈ ਲਈ ਸੀ। ਪਰ 1932-33 ਤੱਕ ਪਹੁੰਚਦੇ ਆ ਬਾਬਾ ਖੜਕ ਸਿੰਘ, ਜਿਨ੍ਹਾਂ ਨੇ ਕੈਦ ਵੀ ਕੱਟੀ, ਡੇਰਾ ਗਾਜ਼ੀ ਖਾਨ ਜੇਲ੍ਹ 'ਚ ਉਹਨਾਂ ਨੂੰ ਭੇਜਿਆ ਗਿਆ 4 ਸਾਲ ਲਈ ਔਰ ਉਹ ਕਾਲੀ ਪੱਗ ਬੰਨ੍ਹਦੇ ਸੀ ਸਿਰ ਤੇ। ਅੰਗਰੇਜ਼ਾਂ ਨੇ ਕਿਹਾ ਜੀ ਇਹ ਤਾਂ ਪ੍ਰੋਟੈਸਟ ਹੈ, ਇਹ ਨਹੀਂ। ਉਹਨਾਂ ਨੇ ਕਿਹਾ ਜੀ ਨਹੀਂ, ਔਰ ਉਹਨਾਂ ਨੇ ਉਹਨਾਂ ਦੀ ਦਸਤਾਰ ਜ਼ਬਰਦਸਤੀ ਖੋਲੀ, ਉਹਨਾਂ ਨੇ ਆਪਣੀ ਕਮੀਜ਼ ਵੀ ਲਾ ਦਿੱਤੀ। ਉਹਨਾਂ ਨੇ ਕਿਹਾ ਵੀ ਜਦੋਂ ਤੱਕ ਮੈਨੂੰ ਦਸਤਾਰ ਵਾਪਸ ਨਹੀਂ ਕਰੋਗੇ ਮੈਂ ਕਸ਼ਹਿਰੇ 'ਚ ਹੀ ਰਹਾਂ। ਡੇਰਾ ਗਾਜ਼ੀ ਖਾਨ ਜਾਂ ਦੂਜਾ, ਇੰਨੀ ਠੰਡ ਦੇ ਵਿੱਚ ਵੀ 4 ਸਾਲ ਉਹ ਕੱਲੇ ਕਸ਼ਹਿਰੇ ਦੇ ਵਿੱਚ ਉਹਨਾਂ ਨੇ, ਇਸ ਲੈਵਲ ਦਾ ਬੰਦਾ ਉਹ ਸੀ। ਔਰ ਅਖੀਰ ਇਹੀ ਨਹੀਂ ਵੀ ਸਿੱਖਾਂ ਨੂੰ ਹੱਕ ਦਿੱਤਾ ਉਹਨਾਂ ਨੇ ਦਸਤਾਰ ਦਾ, ਇਹ ਕਾਂਗਰਸੀਆਂ ਨੂੰ ਵੀ ਟੋਪੀਆਂ ਦਾ ਹੱਕ ਮਿਲ ਗਿਆ, ਹਿੰਦੂਆਂ ਨੂੰ ਵੀ ਕਿ ਵੀ ਜੇਲ੍ਹਾਂ 'ਚ। ਇਸ ਲੈਵਲ ਦਾ ਬੰਦਾ 1930 ਤੱਕ ਪਹੁੰਚਦੇ ਆ। ਮਾਸਟਰ ਤਾਰਾ ਸਿੰਘ ਜਿਹੜਾ ਸਾਥੀ ਸੀ, ਉਹਨਾਂ ਨਾਲ ਤਕਰਾਰ ਹੋਇਆ ਔਰ ਫਿਰ ਬਾਬਾ ਖੜਕ ਸਿੰਘ ਕਿਉਂਕਿ ਨਹਿਰੂ ਗਾਂਧੀ ਦੀ ਸਪੈਲ 'ਚ ਜ਼ਿਆਦਾ ਚਲੇ ਗਏ ਸੀ, 1947 ਤੱਕ ਪਹੁੰਚਦੇ ਆ। ਫਿਰ ਮੁਕੰਮਲ ਤੌਰ ਦੇ ਉੱਤੇ ਅਕਾਲੀ ਦਲ ਨਾਲੋਂ ਟੁੱਟ ਚੁੱਕੇ ਸੀ। ਉਸ ਤੋਂ ਬਾਅਦ ਵੀ ਲੰਮਾ ਸਮਾਂ ਉਹ ਜਿਉਂਦੇ ਰਹੇ। ਨਹਿਰੂ ਉਹਨਾਂ ਦੇ ਬਰਥਡੇ ਤੇ ਪਤਾ ਨਹੀਂ 90ਵੇਂ ਕਿ ਕਿੰਨੇ ਉਹਨਾਂ ਦੇ ਘਰ ਵੀ ਗਿਆ ਔਰ ਦਰਸ਼ਕ ਦੇਖ ਸਕਦੇ ਨੇ ਉਹਨਾਂ ਦੀ ਯਾਦ ਦੇ ਵਿੱਚ ਡਾਕ ਟਿਕਟ ਵੀ ਜਾਰੀ ਕੀਤੀ ਗਈ। ਔਰ ਇੱਕ ਜਿਹੜਾ ਵੀ ਦਿੱਲੀ 'ਚ ਜਾਂਦਾ ਹੈ ਬੰਗਲਾ ਸਾਹਿਬ ਦੇ ਦਰਸ਼ਨਾਂ ਨੂੰ ਰਕਾਬਗੰਜ ਤੋਂ,
ਉਹ ਬਾਬਾ ਖੜਕ ਸਿੰਘ ਮਾਰਗ ਦੀ ਸੜਕ ਨੂੰ ਯਾਦ ਕਰ ਸਕਦਾ ਕਿ ਉਹਨਾਂ ਦੇ ਨਾਂ ਤੇ ਉਹ ਕੀਤੀ ਗਈ। ਲੇਕਿਨ ਜਿਹੜੀ ਗੱਲ ਮੈਂ ਇਹ ਕਹਿਣਾ ਚਾਹੁੰਦਾ ਵੀ ਕੁਝ ਮੂਮੈਂਟਸ ਜਿਹੜੀਆਂ ਹਿਸਟਰੀ ਦੀਆਂ ਟਰਨਿੰਗ ਪੁਆਇੰਟ ਹੁੰਦੀਆਂ ਨੇ, ਜੇ ਇਸ ਕਿਸਮ ਦਾ ਸੁਚੱਜਾ ਲੀਡਰ, ਬੇਤਾਜ ਬਾਦਸ਼ਾਹ, ਬਿਲਕੁਲ ਨਿਸ਼ਕਾਮ ਬੰਦਾ ਜਿਹੜਾ ਉਸ ਨੂੰ ਇਹ ਵਰਗਲਾਣ ਚ ਨਾ ਆਉਂਦਾ ਔਰ ਆਪਣਾ ਜਿਵੇਂ ਅਸੀਂ ਇੰਡੀਪੈਂਡੈਂਟ ਸੋਵਰਨ ਨੇਸ਼ਨ ਦੇ ਵਾਂਗ ਆਪਣੀ ਡੈਸਟਨੀ ਘੜਨ ਵੱਲ ਤੁਰਦਾ ਤੇ ਫਿਰ ਸ਼ਾਇਦ ਸਾਡੀ ਕਿਸਮਤ कोई और होती। सो यही है कि वो वक्त भी देखा तारीख की घड़ियों ने, जब लम्हों ने खता की सदियों ने सजा पाई। जी डॉक्टर साहब ਤੁਹਾਡਾ ਬਹੁਤ ਸ਼ੁਕਰੀਆ। ਇਸ ਵਕਤ ਲੈਣੇ ਬ੍ਰੇਕ ਔਰ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਅਪੀਲ ਤੇ ਬੇਨਤੀ ਕਰਦੀ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਟੀਵੀ 84 ਹੱਕ ਸੱਚ ਇਨਸਾਫ ਦੀ ਆਵਾਜ਼ ਬੁਲੰਦ ਕਰ ਰਿਹਾ। ਇਹ ਆਵਾਜ਼ ਤੁਹਾਡੇ ਪਿਆਰ ਸਦਕਾ, ਤੁਹਾਡੇ ਵਿਸ਼ਵਾਸ ਸਦਕਾ, ਤੁਹਾਡੇ ਡੋਨੇਸ਼ਨ ਸਦਕਾ ਹੀ ਹੋ ਸਕਦੀ ਹੈ। ਸੋ ਅਸੀਂ ਚਾਹਾਂਗੇ ਕਿ ਤੁਸੀਂ ਟੀਵੀ 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ ਟੀਵੀ 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, New York 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਸਾਡੇ ਫੋਨ ਨੰਬਰ ਤੇ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ ਵਿਊਅਰਸ, ਤੁਸੀਂ ਸਾਨੂੰ ਇਸੇ ਤਰ੍ਹਾਂ ਜੁੜੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। UK, ਜਨੇਵਾ, ਇਟਲੀ, ਆਸਟਰੀਆ ਅਤੇ ਕੈਨੇਡਾ ਤੋਂ ਬਾਅਦ ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ ਦਾ ਅਗਲਾ ਪੜਾਅ ਆਸਟ੍ਰੇਲੀਆ। ਆਸਟ੍ਰੇਲੀਆ ਵਿੱਚ ਖਾਲਿਸਤਾਨ ਰੈਫਰੈਂਡਮ ਦੇ ਪਹਿਲੇ ਪੜਾਅ ਦੀਆਂ ਵੋਟਾਂ 29 ਜਨਵਰੀ ਦਿਨ ਐਤਵਾਰ ਨੂੰ ਮੈਲਬਰਨ ਦੇ ਫੈਡਰੇਸ਼ਨ ਸਕੁਆਇਰ ਵਿੱਚ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ ਪੈਣਗੀਆਂ। ਹੋਰ ਜਾਣਕਾਰੀ ਲਈ ਦਿੱਤੇ ਹੋਏ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ। ਸਿਗਨੇਚਰ ਟਰੱਕ ਸਰਵਿਸ ਰਾਊਟ 81 ਉੱਤੇ ਐਗਜ਼ਿਟ 235 ਤੇ ਟਰੱਕਰ ਵੀਰਾਂ ਲਈ 24 ਘੰਟੇ ਰੋਡ ਸਰਵਿਸ ਦੀ ਸੁਵਿਧਾ ਮੌਜੂਦ। ਹੈਵੀ ਡਿਊਟੀ ਰਿਪੇਅਰ, ਆਇਲ ਚੇਂਜ, ਪੁਰਾਣੇ ਅਤੇ ਨਵੇਂ ਟਾਇਰ, ਕੰਪਿਊਟਰ ਡਾਇਗਨੋਸਟਿਕ, DPF ਕਲੀਨਿੰਗ, ਬ੍ਰੇਕ ਸਰਵਿਸ ਜਾਂ ਰਸਤੇ ਵਿੱਚ ਆਈ ਹਰ ਤਰ੍ਹਾਂ ਦੀ ਰਿਪੇਅਰ ਪ੍ਰੋਫੈਸ਼ਨਲ ਟੀਮ ਵੱਲੋਂ ਕੀਤੀ ਜਾਂਦੀ ਹੈ। ਬ੍ਰੇਕਫਾਸਟ, ਲੰਚ ਅਤੇ ਡਿਨਰ ਲਈ ਪੰਜਾਬੀ ਢਾਬੇ ਦਾ ਆਨੰਦ ਵੀ ਮਾਣੋ। ਡਰਾਈਵਰ ਅਤੇ ਟਰੱਕ ਆਪਰੇਟਰ ਵੀਰ ਡਿਸਪੈਚ ਦੀ ਸਰਵਿਸ ਲਈ ਸਾਡੇ ਨਾਲ ਸੰਪਰਕ ਕਰਨ। ਸਿਗਨੇਚਰ ਟਰੱਕ ਸਰਵਿਸ 58 ਟ੍ਰਾਇੰਗਲ ਡਰਾਈਵ, ਵੇਅਰਸ ਕੇਵ, ਵਰਜੀਨੀਆ 24486। ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵਿਊਅਰਸ, ਦੂਸਰੇ ਸੈਗਮੈਂਟ 'ਚ ਗੱਲਬਾਤ ਕਰਨ ਜਾ ਰਹੇ ਹਾਂ ਕਿ ਆਸਟ੍ਰੇਲੀਆ ਦੇ ਇੱਕ ਹੋਰ ਮੰਦਿਰ ਦੀ ਕੰਧ ਤੇ ਖਾਲਿਸਤਾਨ ਦੇ ਨਾਰੇ ਲਿਖੇ ਮਿਲੇ ਹਨ। ਸੋ ਭਾਰਤ ਸਰਕਾਰ ਨੇ ਆਸਟ੍ਰੇਲੀਆ ਸਰਕਾਰ ਕੋਲ ਇਸ ਸੰਬੰਧੀ ਪ੍ਰੋਟੈਸਟ ਕਰਦਿਆਂ ਜਾਂਚ ਦੀ ਮੰਗ ਕੀਤੀ ਹੈ। ਸੋ ਵਿਊਅਰਸ, ਇਉਂ ਜਾਪਦਾ ਹੈ ਕਿ ਭਾਰਤ ਦੀਆਂ ਖੁਫੀਆ ਏਜੰਸੀਆਂ ਵੱਲੋਂ ਮੈਲਬਰਨ ਵਿੱਚ 29 ਜਨਵਰੀ ਨੂੰ ਹੋਣ ਜਾ ਰਹੇ ਖਾਲਿਸਤਾਨੀ ਰੈਫਰੈਂਡਮ ਨੂੰ ਸਾਬੋਤਾਜ ਕਰਨ ਲਈ ਇਹੋ ਜਿਹੀਆਂ ਕੁਝੀਆਂ ਹਰਕਤਾਂ ਜਿਹੜੀਆਂ ਕੀਤੀਆਂ ਜਾ ਰਹੀਆਂ ਨੇ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਈ ਜਾਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ, ਕੀ ਵਿਚਾਰਾਂ ਨੇ? ਦੇਖੋ, ਵੈਸੇ ਤਾਂ ਇਹ ਅਖਾਣ ਹੈ ਦੁਸ਼ਮਣ ਬਾਤ ਕਰੇ ਅਨਹੋਣੀ, ਤੇ ਇਹ ਵੀ ਇੱਕ ਵਕੀਲ ਸੱਜਣ ਇੱਕ ਵਾਰ ਕਹਿਣ ਲੱਗੇ ਕਿ ਵੀ ਜਿਸ ਕੇਸ ਦੇ ਵਿੱਚ ਬਹੁਤ ਸਾਰੀਆਂ ਐਵੀਡੈਂਸਿਸ ਹੋਣ, ਬਹੁਤ ਸਾਰਾ ਐ ਲੱਗੇ ਵੀ ਆਹ ਵੀ ਸਬੂਤ ਹੈ, ਆਹ ਵੀ ਸਬੂਤ ਹੈ, ਉਹਨੂੰ ਵੀ ਸ਼ੱਕ ਦੀ ਨਿਗਾਹ ਨਾਲ ਦੇਖਿਆ ਜਾਂਦਾ ਕਿ ਇੱਕੋ ਵੇਲੇ ਇਹ ਜਿਹੜੇ ਇੱਕ ਲੜੀਵਾਰ ਸਬੂਤ ਪੇਸ਼ ਕੀਤੇ ਜਾ ਰਹੇ ਨੇ, ਇਹ ਹਮੇਸ਼ਾ ਜਿਹੜੀ ਕਿਸੇ ਦੀ ਸਾਜ਼ਿਸ਼ ਹੁੰਦੀ ਹੈ ਉਸ ਨੇ ਉਹਨੂੰ ਆਪਣਾ ਜਿਹੜਾ ਨੁਕਤਾ ਪ੍ਰੂਵ ਕਰਨ ਦੇ ਲਈ ਬਹੁਤ ਸਾਰੇ ਸਬੂਤ ਇਕੱਠੇ ਕੀਤੇ ਹੁੰਦੇ ਨੇ। ਉਹਨਾਂ ਨੇ ਕਿਹਾ ਜੀ ਵੀ ਜਿਹਦੇ ਚ ਬਹੁਤ ਸਾਰੇ ਸਬੂਤ ਹੋਣ, ਉਹਨੂੰ ਜੱਜ ਵੀ ਜਿਹੜੇ ਨੇ ਉਹ ਸ਼ੱਕ ਦੀ ਨਿਗਾਹ ਨਾਲ ਦੇਖਦੇ ਨੇ ਕਿ ਟੂ ਮੈਨੀ ਐਵੀਡੈਂਸਿਸ। ਸੋ ਜਦੋਂ ਏਜੰਸੀਆਂ ਆਪਣਾ ਕੰਮ ਕਰਦੀਆਂ, ਕਈ ਵਾਰ ਉਹ ਓਵਰਡੂ ਕਰਦੀਆਂ। ਓਵਰਡੂ ਇਸ ਲਈ ਕਿਉਂਕਿ ਉਹਨਾਂ ਨੂੰ ਟਾਸਕ ਦਿੱਤੀ ਹੁੰਦੀ ਹੈ, ਔਰ ਜੇ ਟਾਸਕ ਜਿਹੜੀ ਦਿੱਤੀ ਹੈ ਉਹ ਉਸ ਨਤੀਜੇ ਨੂੰ ਹਾਸਲ ਨਹੀਂ ਕਰਦੀ ਜਿਸ ਨਤੀਜੇ ਲਈ ਉਹ ਟਾਸਕ ਦਿੱਤੀ ਹੋਈ ਹੈ, ਤੇ ਉਹਨੂੰ ਉਹ ਫੇਰ ਰਿਪੀਟ ਕਰਦੇ ਨੇ ਔਰ ਉਦੋਂ ਫੜੇ ਜਾਂਦੇ ਨੇ। ਉਦੋਂ ਇਹ ਹੁੰਦਾ ਕਿ ਵੀ ਇਹ ਟੂ ਮੈਨੀ ਐਵੀਡੈਂਸਿਸ। ਹੁਣ
29 ਜਨਵਰੀ ਨੂੰ ਮੈਲਬਰਨ ਦੇ ਵਿੱਚ ਖਾਲਿਸਤਾਨੀ ਰੈਫਰੈਂਡਮ ਹੈ। ਅੱਛਾ, ਹੁਣ ਜੇ ਤੁਸੀਂ ਪੈਟਰਨ ਸਮਝਣਾ ਹੋਏ, ਜਦੋਂ ਅਸੀਂ ਏਜੰਸੀਆਂ ਦੇ ਔਰ ਖਾਸ ਤੌਰ ਤੇ ਇੰਡੀਅਨ ਏਜੰਸੀਆਂ ਦੇ ਕੰਮ ਕਰਨ ਦੇ ਢੰਗ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਹਾਂ, ਤੇ ਫਿਰ ਉਹਦੀ ਪੈੜ ਚਾਲ ਤੁਹਾਨੂੰ ਦੂਸਰੀਆਂ ਥਾਵਾਂ ਤੋਂ ਮਿਲ ਜਾਂਦੀ ਹੈ ਵੀ ਉਹਨਾਂ ਨੇ ਕੀ ਸਟੈਪ ਕਿੱਥੇ ਲਏ। ਔਰ ਇਸ 'ਚ ਕੋਈ ਦੋ ਰਾਵਾਂ ਨਹੀਂ ਨੇ ਕਿ ਜਦੋਂ ਸਭ ਤੋਂ ਪਹਿਲਾਂ ਖਾਲਿਸਤਾਨ ਰੈਫਰੈਂਡਮ ਲੰਡਨ ਦੇ ਵਿੱਚ ਇਸ ਦਾ ਆਗਾਜ਼ ਹੁੰਦਾ ਹੈ, ਉਦੋਂ ਇਹੀ ਪੈਟਰਨ, ਪਹਿਲਾਂ ਇੰਗਲੈਂਡ ਦੇ ਉੱਤੇ ਦਬਾਅ, ਅੰਦਰੂਨੀ ਦਬਾਅ, ਆਰਗੇਨਾਈਜੇਸ਼ਨ ਨੂੰ ਸਿਕਸ ਫਾਰ ਜਸਟਿਸ ਨੂੰ ਦਹਿਸ਼ਤਗਰਦੀ ਨਾਲ ਜੋੜ ਕੇ, ਫਿਰ ਜਿਹੜਾ ਇੱਕ ਪ੍ਰੋਟੈਸਟ ਉਸ ਤੋਂ ਪਹਿਲਾਂ ਹੁੰਦਾ ਹੈ, ਹਾਲਾਂਕਿ ਉਸ ਦਾ ਕੋਈ ਸਿੱਧਾ ਤਾਲੁਕ ਨਹੀਂ ਸੀ, ਉਹਦੀ ਵਾਇਲੈਂਸ ਸ਼ੋਅ ਕਰਕੇ, ਔਰ ਉਹਦੇ ਨਾਲ ਹੀ ਇੱਕ ਦੋ ਹੋਰ ਘਟਨਾਵਾਂ ਇਸ ਕਿਸਮ ਦੀਆਂ ਹਿੰਸਾ ਦੀਆਂ ਦਿਖਾ ਕੇ ਹਕੂਮਤ ਦੇ ਉੱਤੇ ਇਹ ਦਬਾਅ ਬਣਾਉਣ ਦੀ ਕੋਸ਼ਿਸ਼ ਕਿ ਜੀ ਬੇਸ਼ੱਕ ਤੁਸੀਂ ਉਹਨਾਂ ਦੇ, ਪਹਿਲਾਂ ਤਾਂ ਉਹਨਾਂ ਦਾ ਦਬਾਅ ਸੀ ਕਿ ਵੀ ਹਕੂਮਤੀ ਲੈਵਲ ਦੇ ਉੱਤੇ ਹੀ ਜਿਹੜਾ ਉਹ ਦਬਾਅ ਪਾ ਕੇ ਰੈਫਰੈਂਡਮ ਹੋਣ ਹੀ ਨਾ ਦਿੱਤਾ ਜਾਏ, ਲੇਕਿਨ ਘੱਟੋ ਘੱਟ ਇਹਨਾਂ ਮੁਲਕਾਂ ਦੀਆਂ ਹਕੂਮਤਾਂ ਨੂੰ ਵੀ ਪਤਾ ਹੈ, ਨੋ ਮੈਟਰ ਕਿੰਨੇ ਵਿਕੇ ਹੋਣ, ਕਿੰਨੇ ਵਪਾਰਕ ਹਿੱਤ ਹੋਣ, ਕਿ ਅਲਟੀਮੇਟਲੀ ਕੋਈ ਵੀ ਇਸ ਕਿਸਮ ਦੀ ਪਾਬੰਦੀ ਉਹ ਤਾਂ ਪਹਿਲੀ ਪੇਸ਼ੀ ਜੀ ਉੱਡ ਜਾਏਗੀ ਜਾ ਕੇ। ਸੋ ਉਹ ਤਾਂ ਨਹੀਂ ਕਰ ਪਾਏ। ਫਿਰ ਉਹਨਾਂ ਨੇ ਹੋਇਆ ਵੀ ਉਹਨੂੰ ਇਸ ਕਿਸਮ ਨਾਲ ਬਣਾ ਦਿਓ ਕਿ ਵੀ ਦਹਿਸ਼ਤਗਰਦੀ ਹੋਏਗੀ। ਫਿਰ ਇਸ ਤੀਜਾ ਉਹਨਾਂ ਦਾ ਆਰਗੂਮੈਂਟ ਜਾਂ ਤਰੀਕਾ ਕਿ ਜੀ ਇੱਥੇ ਹਿੰਦੂ ਵੀ ਵਸਦੇ ਨੇ, ਇਹ ਨਫ਼ਰਤ, ਐਂਟਾਈ ਹਿੰਦੂ ਕੈਂਪੇਨ, ਐਂਟਾਈ ਹਿੰਦੂ ਗ੍ਰੈਫਿਟੀ, ਐਂਟਾਈ ਹਿੰਦੂ ਸਲੋਗਨਸ, ਐਂਟਾਈ ਹਿੰਦੂ ਵਾਇਲੈਂਸ, ਉਹਦੇ ਲਈ ਕੋਈ ਇੱਕ ਦੋ ਘਟਨਾ ਕਰਵਾ ਦਿਓ। ਫਿਰ ਅਸੀਂ ਉਹ ਪੈਟਰਨ ਕੈਨੇਡਾ ਦੇ ਵਿੱਚ ਦੇਖਿਆ, ਜਿੱਥੇ ਜ਼ਿਆਦਾ ਉਜਾਗਰ ਹੋ ਕੇ ਆਇਆ ਕਿ ਭਾਈ ਉਹਨਾਂ ਨੇ ਕਿਵੇਂ ਵਾਇਲੈਂਸ ਦਾ ਸਹਾਰਾ ਵੀ ਲਿਆ। ਫਿਰ ਜਿਹੜੇ ਮੰਦਰਾਂ ਦੇ ਵਿੱਚ ਕਿ ਜੀ ਗਾਂਧੀ ਦਾ ਸਟੈਚੂ ਵੈਂਡਲਾਈਜੇਸ਼ਨ, ਕਿ ਜੀ ਗਾਂਧੀ ਦਾ ਸਟੈਚੂ ਇੱਥੇ ਭੰਨ ਦਿੱਤਾ, ਉੱਥੇ ਭੰਨ ਦਿੱਤਾ। ਨਿਊਯਾਰਕ ਦੇ ਵਿੱਚ ਵੀ ਇਸ ਕਿਸਮ ਦਾ ਜਿਹੜਾ ਉਹ ਇਹਨਾਂ ਨੇ ਕਹਾਣੀ ਬਣਾਈ। ਹਾਲਾਂਕਿ ਨਿਊਯਾਰਕ ਕਿਉਂਕਿ ਉਦੋਂ ਫੋਕਸ ਟੋਰਾਂਟੋ ਤੇ ਚੱਲ ਰਿਹਾ ਸੀ, ਔਰ ਗਾਂਧੀ ਦਾ ਸਟੈਚੂ, ਫਿਰ ਟੋਰਾਂਟੋ ਦੇ ਮੰਦਰ ਦੀ ਕਹਾਣੀ ਵੀ ਉਹੀ ਅਕਸ਼ਧਾਮ ਨਾਲ ਜੋੜ ਕੇ ਜੀ ਇਹ ਹੋ ਗਿਆ, ਉਹਦੇ ਥੱਲੇ ਵੀ, ਔਰ ਉਸ ਚੋਂ ਫਿਰ ਫਰਸਟ੍ਰੇਸ਼ਨ ਕੱਢਦੇ ਆ ਡਿਮਾਰਸ਼ੇ ਔਰ ਟਰੈਵਲ ਐਡਵਾਈਜ਼ਰੀ, ਔਰ ਇਹ ਜੀ ਹਮਲੇ ਹੋ ਰਹੇ ਨੇ ਫਲਾਣਾ ਢਿਮਕਾ। ਹੁਣ ਕਿਉਂਕਿ ਇਹ ਪੈਟਰਨ ਆਲਰੇਡੀ ਇਹਨਾਂ ਦੇ ਨੇ, ਇਸ ਲਈ ਮੈਲਬਰਨ ਦੇ ਵਿੱਚ ਜੋ ਕੁਝ ਹੁਣ ਇਹਨਾਂ ਨੇ ਕੀਤਾ ਇਹਨੂੰ ਉਹਨਾਂ ਨੇ ਉਸੇ ਹੀ, ਕਿਉਂਕਿ ਉਹੀ ਓਵਰਡੂ ਵੀ ਹੈ, ਲੇਕਿਨ ਹੁਣ ਨਵਾਂ ਕੀ ਕਰਨ। ਪਹਿਲਾਂ ਤਾਂ ਉਹੀ ਆਸਟ੍ਰੇਲੀਆ ਦੀ ਹਕੂਮਤ ਦੇ ਉੱਤੇ ਪ੍ਰੈਸ਼ਰ, ਐਸ ਜੈਸ਼ੰਕਰ ਜਦੋਂ ਆਸਟ੍ਰੇਲੀਆ ਦੇ ਵਿੱਚ ਆਂਦਾ ਆਪਣੇ ਕਾਊਂਟਰ ਪਾਰਟ ਦੇ ਬਰਾਬਰ ਖੜਾ, ਉਹਨਾਂ ਨੂੰ ਉਹ ਜਿਹੜਾ ਸਖਤ ਲਫ਼ਜ਼ਾਂ 'ਚ ਕਹਿੰਦਾ ਹੈ ਕਿ ਜੀ ਇਹ ਜਿਹੜਾ ਫਰੈਂਡਲੀ ਕੰਟਰੀ ਹੈ ਉਹਨੂੰ ਇਹ ਦੇਖਣਾ ਚਾਹੀਦਾ ਵੀ ਫਰੈਂਡਲੀ ਕੰਟਰੀ ਲਈ ਕੀ ਕਰਨ ਵਾਲਾ ਹੈ, ਕੀ ਨਹੀਂ ਕਰਨ ਵਾਲਾ। ਲੇਕਿਨ ਆਸਟ੍ਰੇਲੀਆ ਤਾਂ ਉਹ ਆਪਣੇ ਫਸਟ ਨੇਸ਼ਨ ਦਾ ਰੈਫਰੈਂਡਮ ਕਰਵਾ ਰਹੇ ਨੇ, ਜਿਵੇਂ ਅਸੀਂ ਕੱਲ ਗੱਲਬਾਤ ਕੀਤੀ ਸੀ, ਉਹ ਉਹਨਾਂ ਨੇ ਕੀ ਰੋਕਣਾ ਸੀ। ਫਿਰ ਇਹਨਾਂ ਨੇ ਕਿਵੇਂ ਆਪਣਾ ਤਾਂ ਦਾ ਆਸਟ੍ਰੇਲੀਅਨ ਟੁਡੇ ਤਾਂ ਉਹਨਾਂ ਨੇ ਰੱਖਿਆ ਹੀ ਹੋਇਆ ਸੀ ਸਿੱਖਾਂ ਦੇ ਖਿਲਾਫ ਨੈਗੇਟਿਵਿਟੀ ਲਈ। ਦਾ ਆਸਟ੍ਰੇਲੀਅਨ ਜਿਹੜਾ ਮੇਨ ਸਟ੍ਰੀਮ ਪੇਪਰ ਹੈ ਉਹਦੇ 'ਚ ਐਂਟਾਈ ਸਿੱਖ ਕਿਵੇਂ ਕੈਂਪੇਨ ਸ਼ੁਰੂ ਕੀਤਾ, ਕਿਵੇਂ ਆਪਣੇ ਕੌਂਸਲ ਜਨਰਲਸ ਰਾਹੀਂ ਗੁਰਦੁਆਰਿਆਂ ਤੱਕ ਵੀ ਪਹੁੰਚ ਕਰਕੇ ਸਾਰੇ ਨੂੰ ਸੈਬੋਟਾਜ ਕਰਨ ਦੀ ਕੋਸ਼ਿਸ਼ ਕੀਤੀ। ਉਹਦੇ 'ਚ ਨਾ ਹੋਇਆ, ਫਿਰ ਕਾਰ ਰੈਲੀ ਦੇ ਹਵਾਲੇ ਨਾਲ ਸ਼ੁਰੂ ਕਰ ਦਿੱਤਾ ਕਿ ਜੀ ਇਹ ਪੋਸਟਰ ਕਿ ਜੀ ਆ ਜਿਹੜੇ ਅਸੈਸਨ ਨੇ ਇੰਦਰਾ ਗਾਂਧੀ ਦੇ, ਟੈਰਰਿਸਟ ਨੇ ਦੂਜੇ ਨੇ, ਉਹਨਾਂ ਦੇ ਪੋਸਟਰ। ਫਿਰ ਅਸੀਂ ਪਿਛਲੇ ਹਫਤੇ ਦੇਖਦੇ ਹਾਂ ਕਿ ਵੀ ਇਸ ਸਾਰੇ ਦੇ ਚੱਲਦੇ ਹਾਂ, ਕਿਉਂਕਿ ਐਨ ਕਾਰ ਰੈਲੀ ਤੋਂ ਪਹਿਲਾਂ ਉਹਨਾਂ ਨੇ ਆਸਟ੍ਰੇਲੀਆ ਦੇ ਜਿਹੜਾ ਇੱਕ ਬਾਪਸ ਸਵਾਮੀ ਨਾਰਾਇਣਨ ਮੰਦਰ ਅਕਸ਼ਧਾਮ ਜਿਹਨਾਂ ਨੂੰ ਕਹਿੰਦੇ ਨੇ BAPS, ਮਿਲ ਪਾਰਕ ਮੈਲਬਰਨ ਦੇ ਵਿੱਚ, ਉਸ ਦੇ ਉੱਤੇ ਹੋਇਆ ਜੀ ਹਮਲਾ, ਅਟੈਕ ਔਨ ਦਿਸ, ਔਰ ਗ੍ਰੈਫਿਟੀ ਔਰ ਦੂਜੇ ਤੀਜੇ ਖਾਲਿਸਤਾਨ ਜ਼ਿੰਦਾਬਾਦ, ਇਹਨੂੰ ਖੂਬ ਉਛਾਲਿਆ। ਹੁਣ ਜਿਹੜੀ ਖਬਰ ਅੱਜ ਦੀ, ਹਾਲਾਂਕਿ ਖਬਰ ਤਾਂ ਮੈਂ ਨਹੀਂ ਦੇਖੀ, ਪਰ ਕਿਉਂਕਿ ਇੰਡੀਅਨ ਐਕਸਟਰਨਲ ਅਫੇਅਰਸ ਮਿਨਿਸਟਰੀ ਦੇ ਸਪੋਕਸਪਰਸਨ ਅਰਿੰਦਮ ਬਾਗਚੀ ਨੇ ਹੀ ਅੱਜ ਇਹ ਖਬਰ ਬ੍ਰੇਕ ਕੀਤੀ ਕਿ ਜੀ ਹਫਤੇ ਤੋਂ ਬਾਅਦ ਵਿੱਚ ਜਿਹੜਾ ਵਿਦਿਨ ਏ ਵੀਕ ਦੂਸਰਾ ਅਟੈਕ ਜਿਹੜਾ ਦਾ ਲੇਟੈਸਟ ਇਨਸੀਡੈਂਟ ਸ਼੍ਰੀ ਸ਼ਿਵ ਵਿਸ਼ਨੂੰ ਟੈਂਪਲ ਕੈਰਮ ਡਾਊਨਸ ਦੇ ਵਿੱਚ ਉਹਨੂੰ ਵੈਂਡਲਾਈਜ਼ ਕਰਤਾ, ਐਂਟਾਈ ਹਿੰਦੂ ਗ੍ਰੈਫਿਟੀ ਲਿਖਤੀ। ਕੋਈ ਆਇਆ ਨਹੀਂ ਮੈਂ ਐਂਟਾਈ ਹਿੰਦੂ ਕੀ ਲਿਖਿਆ। ਹੁਣ ਜੇ ਖਾਲਿਸਤਾਨ ਜ਼ਿੰਦਾਬਾਦ ਵੀ ਹੋਏ, ਕੋਈ ਐਂਟਾਈ ਹਿੰਦੂ ਤਾਂ ਨਹੀਂ ਹੈ। ਇਹ ਤਾਂ ਜੇ ਤੁਸੀਂ ਤੇਲਗੂ ਦੇਸਮ ਕਹਿੰਦੇ ਹੋ, ਤਮਿਲ ਨਾਡੂ ਕਹਿੰਦੇ ਹੋ, ਤਮਿਲ ਨਾਡੂ ਦਾ ਮਤਲਬ ਵੀ ਮੁਲਕ ਹੈ, ਦੇਸ਼ ਦਾ ਮਤਲਬ ਵੀ ਦੇਸ਼ ਹੈ। ਹਾਂਜੀ, ਨਾਗਾਲੈਂਡ ਨਾਗਿਆਂ ਦੀ ਧਰਤੀ ਹੈ, ਤੇ ਜੇ ਖਾਲਸੇ ਦੀ ਧਰਤੀ ਨੂੰ ਖਾਲਿਸਤਾਨ ਕਹਿ ਕੇ ਸਿੱਖ
UN ਚਾਰਟਰ ਦੇ ਥੱਲੇ ਕੋਈ ਚਾਹੁੰਦੇ ਨੇ ਤੇ ਕਿਹੜੀ ਜਿਹੜੀ ਅਸਮਾਨ ਥੱਲੇ ਡਿੱਗ ਪਿਆ। ਹੁਣ ਇਹ ਪਹਿਲਾਂ ਮੈਂ ਇਹਦੇ ਲਫ਼ਜ਼ ਦੁਹਰਾ ਦਿਆਂ ਉਹਨਾਂ ਦੇ ਐਕਸਟਰਨਲ ਅਫੇਅਰਸ ਮਿਨਿਸਟਰੀ ਦੇ ਸਪੋਕਸਪਰਸਨ ਤੇ, ਔਰ ਇਹ ਉਹਨੇ ਇਹ ਕਿਹਾ we are actually aware of the couples of temples that have been vandalized in Australia। ਹੁਣ ਜਦੋਂ ਤੁਸੀਂ couples of temples ਕਹਿੰਦੇ ਹੋ ਤੇ ਫਿਰ ਤੁਸੀਂ ਜਿਵੇਂ ਦਰਜਨਾ ਕਹਿ ਰਹੇ ਹੋ ਨਾ, ਕੱਲਾ ਕਪਲ ਨਹੀਂ, ਇੱਕ ਤਾਂ ਹੁੰਦਾ ਕਪਲ ਆਫ ਟੈਂਪਲ, ਕਪਲ ਵੀ ਹੁੰਦਾ ਚਲੋ ਦੋ ਨੂੰ ਤੁਸੀਂ ਕਪਲ ਕਹਿ ਲਿਆ ਉਹ ਵੀ ਨਹੀਂ ਬਣਦਾ, ਪਰ ਕਪਲਸ ਆਫ ਟੈਂਪਲਸ ਕਿ ਜਿਵੇਂ ਆਸਟ੍ਰੇਲੀਆ ਦੇ ਸਾਰੇ ਟੈਂਪਲਾਂ ਦੇ ਉੱਤੇ ਖਾਲਿਸਤਾਨੀਆਂ ਨੇ ਆਪਣੇ ਝੰਡੇ ਲਾਤੇ ਹੋਣ, ਆਪੇ ਹੀ ਉਹ ਹੁਣ ਮੈਂ ਲਫ਼ਜ਼ ਕੀ ਕਹਾਂ ਹੁਣ ਉਹ 5-6 ਸਾਲ ਦੇ ਬੱਚੇ ਬਾਰੇ ਕਹਿੰਦਾ ਨਾ ਵੀ ਜਦੋਂ ਪੱਦ ਮਾਰਦਾ ਤੇ ਆਪ ਹੀ ਰੋਣ ਲੱਗ ਜਾਂਦਾ, ਉਹਨੂੰ ਲੱਗਦਾ ਵੀ ਬਾਹਰੋਂ ਕੋਈ ਧਮਾਕਾ ਹੁਣ ਆਪੇ ਹੀ ਖਬਰ ਕੱਢ ਰਹੇ ਨੇ, ਆਪੇ ਹੀ ਡਰੀ ਜਾਂਦੇ ਨੇ ਕਿ ਜੀ couples of temples that have been vandalized in Australia, we condemn these incidents if I remember correctly। ਇਹ ਉਹਨਾਂ ਦਾ ਸਪੋਕਸਪਰਸਨ ਕਹਿ ਰਿਹਾ both of them are actually near Melbourne in Victoria। ਇਹ ਹੈ ਓਵਰਡੂ। ਹੁਣ ਉੱਥੇ ਉਹ ਬੈਠਾ ਹੈ, ਤੂੰ ਪਹਿਲਾਂ ਆਪਣੇ ਫੈਕਟ ਚੈੱਕ ਕਰ ਵੀ ਮੈਲਬਰਨ ਹੁਣ, ਪਰ ਕਿਉਂਕਿ ਟਾਰਗੇਟ ਮੈਲਬਰਨ ਦਾ ਖਾਲਿਸਤਾਨੀ ਰੈਫਰੈਂਡਮ ਹੈ, ਅਖੀਰਲੀ ਮੂਮੈਂਟ ਹੀ ਹੈ, ਭਾਵੇਂ ਅਜੇ ਹਫਤਾ ਵਿੱਚ ਰਹਿੰਦਾ ਹੈ, ਓਵਰਡੂ ਕਰ ਰਹੇ ਨੇ, ਉਹਨੂੰ ਜਾਣ ਨਹੀਂ ਦੇਣਾ ਚਾਹੁੰਦੇ। ਔਰ ਇੱਕ ਪਾਸੇ ਉਹਨਾਂ ਦਾ ਇਹ ਵੀ ਕਹਿਣਾ ਹੈ, ਕਿਸੇ ਹੋਰ ਥਾਂ ਤੇ ਮੈਂ ਦੇਖਿਆ ਕਿ ਜੀ ਕਿਉਂਕਿ ਕਾਰ ਰੈਲੀ ਜਿਹੜੀ ਸੀ ਉਹ ਫੇਲ ਹੋਈ, ਉਹਨੂੰ ਰਿਸਪੌਂਸ ਨਹੀਂ ਕੀਤਾ ਸਿੱਖਾਂ ਨੇ, ਤੇ ਗੁੱਸੇ ਦੇ ਵਿੱਚ ਜਿਹੜਾ ਉਹ ਮੰਦਰ ਦੇ ਉੱਤੇ ਕ੍ਰੈਫਟੀ। ਹੁਣ ਤੁਸੀਂ ਇੱਕ ਆਰਗੂਮੈਂਟ ਤੇ ਖਲੋਵੋ, ਹੁਣ ਉਹ ਕਹਿ ਰਿਹਾ ਇਫ ਆਈ ਰਿਮੈਂਬਰ ਕਰੈਕਟਲੀ both of them are actually near Melbourne in Victoria, we strongly condemn this action। These actions have been publicly condemned by Australian leaders, community leaders and religious associations there। ਹੁਣ ਉਹਨਾਂ ਨੂੰ ਵੀ ਨਾਲ ਹੀ ਜੋੜ ਰਹੇ ਸਭ ਨੇ, ਭਾਈ ਉਹ ਤਾਂ ਜਦੋਂ ਕੀਤਾ ਹੀ ਤੁਸੀਂ ਹੈ, ਅਸੀਂ ਵੀ ਉਹਨੂੰ ਕੰਡੈਮ ਕਰਦੇ ਹਾਂ ਵੀ ਤੁਹਾਡੀ ਕਰਤੂਤ ਹੈ, ਔਰ ਇਹ ਜੋ ਤੁਸੀਂ ਕਰ ਰਹੇ ਹੋ ਤੁਸੀਂ ਤਾਂ ਆਪਣੇ ਦੇਵਤਿਆਂ ਨੂੰ ਨਹੀਂ ਬਖਸ਼ ਰਹੇ ਵੀ ਕੁਛ ਤਾਂ ਸ਼ਰਮ ਕਰੋ ਘੱਟੋ ਘੱਟ, ਦੂਜਿਆਂ ਨਾਲ ਤਾਂ ਜੋ ਤੁਸੀਂ ਕਰਦੇ ਹੀ ਕਰਦੇ ਹੋ। ਤੁਹਾਡੀ ਕਿੰਨੀ ਕਾਸਤ ਹੈ ਆਪਣੇ ਮੰਦਰਾਂ ਦੇ ਉੱਤੇ ਜਾਂ ਦੂਜਿਆਂ ਤੇ ਕਿ ਆਪਣੇ ਘਰ ਨੂੰ ਆਪ ਹੀ ਅੱਗ ਲਾ ਰਹੇ ਹੋ, ਆਪਣੇ ਦੇਵਤਿਆਂ ਦੇ ਘਰਾਂ ਨੂੰ, ਨਾਲੇ ਉਹਨਾਂ ਨੂੰ ਤੁਸੀਂ ਪੂਜਾ ਕਰਕੇ ਨਵਾ ਧਵਾ ਕੇ ਇੰਸਟਾਲ ਕੀਤਾ ਹੁੰਦਾ ਹੈ ਮੰਦਰ ਦੀ ਤੁਹਾਡੀ ਪਵਿੱਤਰਤਾ, ਠਾਕਰ ਜੀ ਦੇ ਰੋਜ਼ ਕੱਪੜੇ ਬਦਲਦੇ ਹੋ ਤੇ ਉੱਥੇ ਹੀ ਤੁਸੀਂ ਇਸ ਕਿਸਮ ਦੀ ਜਿਹੜੀਆਂ ਕਰਤੂਤਾਂ ਕਰ ਰਹੇ ਹੋ। ਔਰ ਉਹਦੇ ਚ ਉਹਨੇ ਇਹ ਸਾਰੇ ਨੂੰ ਦੋਨੋਂ ਹੀ ਘਟਨਾਵਾਂ ਨੂੰ ਜੋੜ ਦਿੱਤਾ ਔਰ ਉਹਨੇ ਕਿਹਾ ਜੀ ਕਿ ਮੈਟਰਸ ਹੈਵ ਬੀਨ exacerbated with some slanted reporting from a pro-Hindutva media outlet in Australia named the Australia Today, which alleged that this happened after Khalistan supporters failed to draw support for their referendum through a car rally in Melbourne on January 15। ਹੁਣ ਤੁਸੀਂ ਇਹ ਤੋਂ ਜ਼ਿਆਦਾ ਸਬੂਤ ਕੀ ਹੋਣਗੇ। ਇਹ ਉਹਨਾਂ ਦੀ PTI ਕੋਟ ਕਰ ਰਹੀ ਹੈ, ਮੈਂ ਇੰਡੀਅਨ ਮੀਡੀਆ ਚੋਂ ਪਿਕ ਕੀਤੀ ਹੈ ਸਟੋਰੀ। ਕੋਟ ਉਹਨਾਂ ਨੂੰ ਹੀ ਕਰ ਰਹੇ ਨੇ ਜੀ, ਦੇਖੋ ਸ਼ਰਮਾ ਜੀ ਨੇ ਕਹਾ, ਵਰਮਾ ਜੀ ਨੇ ਕਹਾ, ਗੁप्ता जी ने कहा और पता नहीं होर केड़ा जी ने कहा, ਉਹਨਾਂ ਨੂੰ ਹੀ ਸਬੂਤ ਦੇ ਰਹੇ ਹੋ ਜੀ। ਦੇਖੋ ਦ ਆਸਟ੍ਰੇਲੀਅਨ ਟੁਡੇ ਨੇ ਕਿਹਾ ਕਿ ਜੀ ਇਹ ਕਿਉਂਕਿ ਜਿਹੜੀ ਇਹਨਾਂ ਦੀ ਕਾਰ ਰੈਲੀ ਸੀ ਉਹ ਫੇਲ ਹੋਈ, ਉਹਦੀ ਫਰਸਟ੍ਰੇਸ਼ਨ ਜੋ ਨਿਕਲਿਆ ਤੇ ਉਹਨਾਂ ਦਾ ਜਿਹੜਾ ਫੋਰਨ ਮਿਨਿਸਟਰੀ ਦਾ ਸਪੋਕਸਪਰਸਨ, ਇਹ ਮੀਡੀਆ ਬਰੀਫਿੰਗ ਛੋਟੀ ਚੀਜ਼ ਨਹੀਂ ਹੁੰਦੀ, ਉੱਥੇ ਜਿਹੜੇ ਉਹ ਚੀਕਾਂ ਮਾਰਨ ਦੀ ਗੱਲ ਹੈ। ਔਰ ਹੁਣ ਤਾਂ ਆਉਣ ਵਾਲੇ ਦਿਨਾਂ 'ਚ ਸ਼ਾਇਦ ਆਸਟ੍ਰੇਲੀਅਨ ਪ੍ਰਾਈਮ ਮਿਨਿਸਟਰ ਵੀ ਜਾ ਰਿਹਾ ਇੰਡੀਆ, ਪਤਾ ਨਹੀਂ ਕਿਸ ਕੰਟੈਕਸਟ 'ਚ ਜਾਂ ਕਿਤੇ ਹੋਰ ਮਿਲਣਾ। ਔਰ ਆਉਣ ਵਾਲੇ ਅਜੇ ਜਿਹਨੂੰ ਕਹਿੰਦੇ ਨੇ ਵੀ ਅਜੇ ਕੱਪ ਔਰ ਲਿਪਸ ਦੇ ਵਿਚਾਲੇ ਕਾਫੀ ਗੈਪ ਹੈ ਔਰ ਅਜੇ ਜਿਹੜਾ 29 जनवरी ਤੱਕ ਪਹੁੰਚਦੇ ਹਾਂ, ਦੇਖੋ ਕਿਆ ਕਿਆ ਹੋਤਾ ਹੈ ਆਗੇ। ਇਹ ਹੋਰ ਕੁਛ ਨਾ ਕੁਛ ਐਸੀ ਕਰਤੂਤ ਕਰਨੀ। ਬਿਲਕੁਲ ਕਿਉਂ ਨਹੀਂ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਸਾਥ ਲੈਣ ਬ੍ਰੇਕ। ਵਿਊਅਰਸ ਤੁਸੀਂ ਇਸ ਤਰ੍ਹਾਂ ਬਣੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ। UK, ਜਨੇਵਾ, ਇਟਲੀ, ਆਸਟਰੀਆ ਅਤੇ ਕੈਨੇਡਾ ਤੋਂ ਬਾਅਦ ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ ਦਾ ਅਗਲਾ ਪੜਾਅ ਆਸਟ੍ਰੇਲੀਆ। ਆਸਟ੍ਰੇਲੀਆ ਵਿੱਚ ਖਾਲਿਸਤਾਨ ਰੈਫਰੈਂਡਮ ਦੇ ਪਹਿਲੇ ਪੜਾਅ ਦੀਆਂ ਵੋਟਾਂ 29 ਜਨਵਰੀ ਦਿਨ ਐਤਵਾਰ ਨੂੰ ਮੈਲਬਰਨ ਦੇ ਫੈਡਰੇਸ਼ਨ ਸਕੁਅਰ ਵਿੱਚ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ ਪੈਣਗੀਆਂ। ਹੋਰ ਜਾਣਕਾਰੀ ਲਈ ਦਿੱਤੇ ਹੋਏ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ। ਕੀ ਤੁਸੀਂ ਆਪਣੇ ਟੈਕਸਸ ਨੂੰ ਲੈ ਕੇ ਚਿੰਤਤ ਹੋ? ਤੁਸੀਂ ਆਪਣੀ ਕਮਾਈ ਲਈ ਮਿਹਨਤ ਕਰਦੇ ਹੋ, ਭਾਵੇਂ ਤੁਸੀਂ ਨੌਕਰੀ ਵਿੱਚ ਹੋਵੋ ਜਾਂ ਆਪਣਾ ਬਿਜ਼ਨਸ ਚਲਾਉਂਦੇ ਹੋ। ਜਦੋਂ ਟੈਕਸ ਭਰਨ ਦਾ ਸਮਾਂ ਆਉਂਦਾ
ਤਾਂ ਤੁਹਾਨੂੰ ਇੱਕ ਭਰੋਸੇਯੋਗ ਟੈਕਸ ਅਕਾਊਂਟੈਂਟ ਦੀ ਲੋੜ ਹੈ ਜੋ ਟੈਕਸ ਬੈਲੈਂਸ ਦਾ ਤੁਹਾਡੇ ਪੱਖ ਵਿੱਚ ਜਾਣਾ ਯਕੀਨੀ ਬਣਾਵੇ। ਸਿਆਟਲ ਦੀ ਜਾਣੀ ਪਛਾਣੀ ਕੰਪਨੀ ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ। ਅਸੀਂ ਹਰ ਤਰ੍ਹਾਂ ਦੇ ਟੈਕਸ ਭਰਨ ਵਿੱਚ ਤੁਹਾਡੀ ਮਦਦ ਕਰਾਂਗੇ। ਟੈਕਸ ਸੰਬੰਧੀ ਕਿਸੇ ਵੀ ਤਰ੍ਹਾਂ ਦੇ ਸਵਾਲ ਲਈ ਅੱਜ ਹੀ ਸਾਡੇ ਤੱਕ ਪਹੁੰਚ ਕਰੋ। ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ। ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਾਂਗੇ ਭਾਰਤ ਤੇ ਪਾਕਿਸਤਾਨੀ ਵਜ਼ੀਰਾਂ ਦੇ ਹਵਾਲੇ ਨਾਲ ਕਿ ਡਿਵੋਰਸ ਸਵਿਟਜ਼ਰਲੈਂਡ ਵਿੱਚ ਵਰਲਡ ਇਕਨੋਮਿਕ ਫੋਰਮ ਦੀ ਮੀਟਿੰਗ ਦੌਰਾਨ ਪਾਕਿਸਤਾਨ ਦੀ ਵਜ਼ੀਰ ਹੀਨਾ ਰੂਬਾਨੀ ਖਰ ਅਤੇ RSS ਦੇ ਅੰਬੈਸਡਰ ਸ਼੍ਰੀ ਰਵੀ ਸ਼ੰਕਰ ਆਮਨੋ ਸਾਹਮਣੇ ਹੋਏ। ਸੋ ਹੀਨਾ ਰੂਬਾਨੀ ਨੇ ਮੋਦੀ ਦੇ ਹੁੰਦਿਆਂ ਕਿਸੇ ਵੀ ਸਾਰਥਿਕ ਗੱਲਬਾਤ ਦੀ ਸੰਭਾਵਨਾ ਤੋਂ ਇਨਕਾਰ ਕੀਤਾ। ਇਹ ਪੋਜੀਸ਼ਨ ਕੁਝ ਦਿਨ ਪਹਿਲਾਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ ਵੱਲੋਂ ਦਿੱਤੇ ਗਏ ਬਿਆਨ ਦੇ ਬਿਲਕੁਲ ਉਲਟ ਸੀ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਅੱਜ ਕੱਲ ਡੈਵੋਸ ਸਵਿਟਜ਼ਰਲੈਂਡ ਦੇ ਵਿੱਚ ਵਰਲਡ ਇਕਨੋਮਿਕ ਫੋਰਮ ਦੀ 2023 ਨਾਲ ਸੰਬੰਧਿਤ ਸਮਿਟ ਚੱਲ ਰਹੀ ਹੈ। ਅੱਛਾ। ਔਰ ਉਸ ਦੇ ਵਿੱਚ ਹੀ ਜਿਵੇਂ ਯੂਨਾਈਟਿਡ ਨੇਸ਼ਨਸ ਦੇ ਸੈਕਟਰੀ ਜਨਰਲ ਨੇ ਵੀ 2 ਦਿਨ ਪਹਿਲਾਂ ਜਦੋਂ ਉਹਨਾਂ ਨੇ ਕਿਹਾ ਵੀ ਦੁਨੀਆ 'ਚ ਇੱਕ ਬੜੀ ਹੋਪਲੈਸ ਸਿਚੁਏਸ਼ਨ ਬਣ ਰਹੀ ਹੈ, ਕਿਉਂਕਿ ਜਿਸ ਦਿਨ ਉਹ ਐਡਰੈਸ ਕਰ ਰਹੇ ਸੀ ਉਸੇ ਦਿਨ ਹੀ ਜਿਹੜਾ ਯੂਕਰੇਨ ਦਾ ਮਿਨਿਸਟਰ ਔਰ ਇੰਟੀਰੀਅਰ ਮਿਨਿਸਟਰ ਔਰ ਉਹਨਾਂ ਦੇ ਨਾਲ 18 ਬੰਦੇ ਹੈਲੀਕਾਪਟਰ ਕ੍ਰੈਸ਼ ਹੋਇਆ ਜਾਂ ਉਹਨਾਂ ਦੀ ਰਸ਼ੀਅਨ ਮਿਸਲ ਨੇ ਉਹਨੂੰ ਡਿੱਗਿਆ ਔਰ ਉਹ ਚੱਲ ਰਿਹਾ। ਹੁਣ ਉਹਦੇ 'ਚ ਹੀ ਵਰਲਡ ਇਕਨੋਮਿਕ ਫੋਰਮ ਦੇ ਹੀ ਇੱਕ ਸੈਸ਼ਨ ਜਿਹੜਾ ਉਹਨਾਂ ਨੇ ਸਾਊਥ ਏਸ਼ੀਆ ਨੂੰ ਜਿਹੜਾ ਸੈਸ਼ਨ ਔਨ ਸਾਊਥ ਏਸ਼ੀਆ ਦੇ ਵਿੱਚ ਰੱਖਿਆ ਸੀ। ਮੈਨੂੰ ਵੈਸੇ ਹੈਰਾਨੀ ਹੈ ਜਦੋਂ ਮੈਂ ਅੱਜ ਇਹ ਖਬਰ ਵੀ ਦੇਖੀ ਔਰ ਪਿਕਚਰ ਵੀ ਦੇਖੀ ਕਿ ਪਾਕਿਸਤਾਨ ਦੀ ਮਿਨਿਸਟਰ ਕਿਸੇ ਵੇਲੇ ਇੰਡੀਪੈਂਡੈਂਟ ਫੋਰਨ ਮਿਨਿਸਟਰ ਸੀ ਪਾਕਿਸਤਾਨ ਦੀ ਔਰ ਬਹੁਤ ਪਪੂਲੈਰਿਟੀ ਉਹਨੇ ਲਈ ਸੀ ਜਦੋਂ ਇੰਡੀਆ ਦੇ ਦੌਰੇ ਤੇ ਆਏ, ਹੀਨਾ ਰਬਾਨੀ ਖਰ। ਹੁਣ ਫੋਰਨ ਮਿਨਿਸਟਰ ਤਾਂ ਬਿਲਾਵਲ ਭੁੱਟੋ ਨੇ, ਹੀਨਾ ਰਬਾਨੀ ਖਰ ਕਾਫੀ ਆਰਟੀਕੂਲੇਟ ਲੇਡੀ ਹੈ। ਇਹ ਮਿਨਿਸਟਰ ਆਫ ਸਟੇਟ ਹੈ ਜਾਂ ਉਹਦਾ ਡਿਪਟੀ ਫੋਰਨ ਮਿਨਿਸਟਰ ਵਾਲਾ ਦਰਜਾ ਹੈ ਔਰ ਉਹ ਐਡਰੈਸ ਕਰ ਰਹੀ ਹੈ ਸਾਊਥ ਏਸ਼ੀਆ ਫੋਰਮ ਦੇ ਉੱਤੇ। ਲੇਕਿਨ ਮੈਨੂੰ ਹੈਰਾਨੀ ਹੋਈ ਕਿ ਵੀ RSS ਦਾ ਬ੍ਰਾਂਡ ਐਂਬੈਸਡਰ 2 RSS ਨੇ ਜਿਨ੍ਹਾਂ ਨੂੰ ਪਬਲਿਕਲੀ ਇਵਨ 2014 ਤੋਂ ਬਹੁਤ ਪਹਿਲਾਂ ਇੱਕ ਵੱਡੇ ਫੰਕਸ਼ਨ 'ਚ ਉਹਨਾਂ ਦੇ ਮੁਖੀ ਨੇ ਕਿਹਾ ਸੀ ਕਿ 2 ਸਾਡੇ ਇਹ ਬ੍ਰਾਂਡ ਐਂਬੈਸਡਰ ਨੇ। ਉਹਨਾਂ ਦੇ ਵਿੱਚ ਇੱਕ ਰਾਮਦੇਵ ਔਰ ਰਾਮਦੇਵ ਨੇ ਤਾਂ ਫਿਰ ਕਿਵੇਂ ਉਹ ਪਤੰਜਲੀ ਤੱਕ ਔਰ ਕਿਵੇਂ ਬਿਲੀਅਨਸ ਆਫ ਡਾਲਰਸ ਦੀ ਲੁੱਟ ਖਸੁੱਟ 'ਚ ਉਹ ਭਾਈਵਾਲ ਹੈ ਮੋਦੀਆਂ ਦਾ। ਔਰ ਦੂਸਰਾ ਆਰਟ ਆਫ ਲਿਵਿੰਗ ਦੇ ਨਾਂ ਥੱਲੇ ਇੱਕ ਬੜਾ ਸ਼ਤੁੰਗੜਾ ਜਿਹਾ ਜਿਹਨੇ ਆਪਣੇ ਨਾਂ ਨਾਲ ਕਈ ਵਾਰੀ ਸ਼੍ਰੀ ਲਾਇਆ ਹੋਇਆ, ਸ਼੍ਰੀ ਰਵੀ ਸ਼ੰਕਰ। ਔਰ RSS ਦਾ ਹਿੰਦੂਤਵਾ ਦਾ ਏਜੰਡਾ ਔਰ ਉਹ ਪੂਰਾ ਕਿ ਜੀ ਆਰਟ ਆਫ ਉਹ ਸਿਖਾਏਗਾ ਕਿ ਜੀ ਲਿਵਿੰਗ ਕਿਵੇਂ ਹੋਣੀ ਹੈ। ਔਰ ਕਿਉਂਕਿ ਇਹਨਾਂ ਨੇ ਇਸ ਕਿਸਮ ਦੇ ਲੋਕਾਂ ਨੂੰ ਜਿਵੇਂ ਜਦੋਂ ਇਹ ਕਿਰਨ ਬੇਦੀ ਜਿਹੜੀ ਹੈ ਇਹ ਤਿਹਾੜ ਜੇਲ੍ਹ ਦੀ ਵੀ ਇੰਚਾਰਜ ਸੀ IPS ਦੇ ਰੈਂਕ ਵੇੜੇ, ਤੇ ਇਹ ਵੀ ਉਹਦੀ ਬੜੀ ਮੁਦਾਰ ਬਾਅਦ 'ਚ ਨਜ਼ਰ ਆਇਆ ਵੀ ਉਹ ਖੁਦ BJP 'ਚ ਗਈ ਔਰ ਕਿਵੇਂ ਉਹਨੇ ਜਿਹੜੀ ਪਹਿਲਾਂ ਅੰਨਾ ਹਜ਼ਾਰੇ ਵਾਲੀ ਡਰਾਮੇਬਾਜ਼ੀ ਬਾਅਦ 'ਚ ਉਹਨੂੰ ਗਵਰਨਰ ਵੀ ਲਾਇਆ ਗਿਆ। ਸੋ ਇਹਨੇ ਵੀ ਤਿਹਾੜ ਜੇਲ੍ਹ 'ਚ ਆਪਣੇ ਵੇਲੇ ਇਹਨੂੰ ਸੱਦ ਕੇ ਸ਼੍ਰੀ ਰਵੀ ਸ਼ੰਕਰ ਨੂੰ ਕਿ ਜੀ ਦੇਖੋ ਇਹ ਕਿਵੇਂ ਕ੍ਰਿਮੀਨਲਸ ਦੇ ਉੱਤੇ ਇੰਪੈਕਟ ਹੁੰਦਾ। ਇਹ ਇਹਨਾਂ ਦੀ ਮਾਰਕੀਟਿੰਗ ਹੈ ਕਿ ਵੀ ਉਹਨਾਂ ਨੇ ਕਿਵੇਂ ਯੋਗਾ ਨੂੰ ਮਾਰਕੀਟ ਕੀਤਾ, ਕਿਸ ਲੈਵਲ ਤੇ ਲਿਆ ਕੇ UN ਤੱਕ ਪਹੁੰਚਾ ਦਿੱਤਾ ਹੈ। ਔਰ ਇਹ ਜਿਹੜੇ ਡਰਾਮੇਬਾਜ਼ ਨੇ ਇੱਕ ਉਹ ਸਾਊਥ ਦਾ ਸਤਿਗੁਰੂ ਕਰਕੇ ਬਣਿਆ ਹੋਇਆ ਹੈ, ਉਹ ਅੰਗਰੇਜ਼ੀ ਜਿਵੇਂ MIT ਤੇ ਫਲਾਣੇ ਚੋਂ ਹੋਰ ਹੀ ਫਰੋਡੀਆ। ਲੇਕਿਨ ਆਮ ਬੰਦਿਆਂ ਨੂੰ ਔਰ ਖਾਸ ਤੌਰ ਤੇ ਜਿਹੜੇ ਵਲਨਰੇਬਲ ਵਿਚਾਰੇ ਵੈਸਟਰਨਰਸ ਨੇ ਅਮਰੀਕਨ ਖਾਸ ਕਰ ਜਿਨ੍ਹਾਂ ਦਾ ਆਪਣੀਆਂ ਕੋਈ ਸਪਿਰਿਚੁਅਲ ਰੂਟਸ ਨਹੀਂ ਨੇ, 2-4 ਕੋਈ ਸਪਿਰਿਚੁਅਲਿਟੀ ਦੀਆਂ ਗੱਲਾਂ ਕਰਦਾ, ਇਧਰਲੀਆਂ ਉਧਰਲੀਆਂ ਅੱਖਾਂ ਬੰਦ ਕਰ, ਦੂਜੇ ਇਹਨਾਂ ਨੂੰ ਤਾਂ ਵੈਸੇ ਨਹੀਂ ਅੱਖਾਂ ਬੰਦ ਕਰਦੇ, ਉਹੀ ਕਰਨ ਤਾਂ ਪੀਸ ਸ਼ੁਰੂ ਹੋ ਜਾਂਦੀ ਆ। ਉਹ ਸਮਝਦੇ ਨੇ ਫਿਰ ਉਹਨਾਂ ਨੂੰ ਮੰਤਰਾ ਯੋਗਾ ਤੇ ਇਹ ਸਾਰੇ ਫਰਾਡ ਵੱਲ ਆਇਆ ਹੁੰਦਾ। ਉਹ ਪੱਕਾ ਫਰਾਡੀਆ ਉਹ ਸ਼੍ਰੀ ਰਵੀ ਸ਼ੰਕਰ। ਹੁਣ ਉਹ ਬਰਾਬਰ ਤੇ ਬੈਠਾ, ਹਾਲਾਂਕਿ ਉਹਦਾ ਉਹ ਕੋਈ ਇਲੈਕਟਡ ਆਫੀਸ਼ੀਅਲ ਨਹੀਂ ਹੈ ਜਾਂ ਵਰਲਡ ਇਕਨੋਮਿਕ ਫੋਰਮ ਨੇ ਕਿਵੇਂ ਚੁਣਿਆ ਉਹਨੂੰ। ਲੇਕਿਨ ਮੈਂ ਇਸ ਗੱਲ ਦੀ ਤਾਂ ਦਾਦ ਦਿਆਂਗਾ ਹੀਨਾ ਰਬਾਨੀ ਦੀ ਖਰ ਨੂੰ ਕਿ ਉਹਨੇ ਆਪਣੀ ਪ੍ਰੈਜੈਂਟੇਸ਼ਨ ਦੇ ਵਿੱਚ ਬਿਲਕੁਲ ਕਲੀਅਰ ਜਿਹੜੀ ਹੈ ਲਾਈਨ ਲਈ ਕਿ ਮੋਦੀ ਦੇ ਹੁੰਦਿਆਂ ਜਿਹੜੀ ਹੈ ਕੋਈ ਵੀ ਸਾਰਥਕ ਗੱਲਬਾਤ ਨਹੀਂ ਹੋ ਸਕਦੀ। ਹੁਣ ਹਾਲਾਂ
ਅਜੇ ਕੁਝ ਦਿਨ ਪਹਿਲਾਂ ਅਸੀਂ ਇਸ ਨੂੰ ਡਿਸਕਸ ਕੀਤਾ ਕਿ ਪਾਕਿਸਤਾਨ ਦੇ ਪ੍ਰਾਈਮ ਮਿਨਿਸਟਰ ਸ਼ਹਬਾਜ਼ ਸ਼ਰੀਫ ਜਿਹੜੇ UAE ਦੇ ਦੌਰੇ ਤੇ ਸੀ, ਦੁਬਈ ਦੇ ਵਿੱਚ ਉਹਨਾਂ ਨੇ ਅਰਬੀ ਚੈਨਲ ਨੂੰ ਇੰਟਰਵਿਊ ਦਿੰਦਿਆਂ ਜਿਹੜਾ ਉਹ ਮੋਦੀ ਨਾਲ ਸਿੱਧੀ ਗੱਲਬਾਤ ਦੀ ਪੇਸ਼ਕਸ਼ ਕੀਤੀ। ਹਾਲਾਂਕਿ ਜਦੋਂ ਰੌਲਾ ਪਿਆ ਮੁਲਕ ਦੇ ਵਿੱਚ ਫਿਰ ਉਹਨਾਂ ਨੇ ਉੱਥੋਂ ਪ੍ਰਾਈਮ ਮਿਨਿਸਟਰ ਆਫਿਸ 'ਚੋਂ ਐਡ ਕੀਤਾ, ਨਹੀਂ ਜੀ ਜਦੋਂ ਤੱਕ ਆਰਟੀਕਲ 370 ਰੀਸਟੋਰ ਨਹੀਂ ਹੁੰਦਾ ਜਾਂ ਦੂਜਾ ਨਹੀਂ ਹੁੰਦਾ। ਪਰ ਹਿਨਾ ਰਬਾਨੀ ਖਰ ਨੇ ਤਾਂ ਬਿਲਕੁਲ ਠੀਕ ਲਾਈਨ ਲਈ ਔਰ ਇਹ ਇਹਨਾਂ ਦਾ ਮੀਡੀਆ PTI ਇੰਡੀਅਨ ਪ੍ਰੈਸ ਟਰਸਟ ਆਫ ਇੰਡੀਆ ਉਹਨਾਂ ਦੀ ਨਿਊਜ਼ ਆਈਟਮ ਜਿਹਦੇ 'ਚ ਉਹਨਾਂ ਨੇ ਕਿਹਾ ਕਿ ਵੀ ਪਾਕਿਸਤਾਨ ਡਜ਼ਨਟ ਸੀ ਏ ਪਾਰਟਨਰ ਇਨ PM ਮੋਦੀ, ਪਾਕਿਸਤਾਨ ਮਿਨਿਸਟਰ ਹਿਨਾ ਰਬਾਨੀ ਖਰ ਉਹਨੇ ਕਿਹਾ ਜੀ ਅਸੀਂ ਨਹੀਂ ਦੇਖਦੇ ਕਿ ਮੋਦੀ ਦੇ ਨਾਲ ਕੋਈ ਗੱਲਬਾਤ ਹੋ ਸਕਦੀ ਹੈ। I truly believe that if both countries have got statesmen at the same time and not leaders interested only in elections, there is no problem that cannot be solved. ਇਹ ਉਹਨੇ ਮਿਨਿਸਟਰ ਆਫ ਸਟੇਟ ਹੈ ਫੋਰਨ ਅਫੇਅਰਸ ਦੀ ਹਿਨਾ ਰਬਾਨੀ ਖਰ ਉਹਨੇ ਕਿਹਾ ਜੀ ਜੇ ਦੋਨਾਂ ਮੁਲਕਾਂ ਦੇ ਜਿਹੜੇ ਲੀਡਰ ਨੇ ਉਹ ਸਟੇਟਸਮੈਨ ਵਾਂਗ ਹੋਣ, ਸਟੇਟਸਮੈਨ ਹੁੰਦਾ ਜਿਹੜਾ ਵਕਤ ਤੋਂ ਵੀ ਅੱਗੇ ਦੇਖ ਸਕਦਾ ਜਿਵੇਂ ਕਾਇਦੇ ਆਜ਼ਮ ਮੁਹੰਮਦ ਅਲੀ ਜਿਨਾ ਗ੍ਰੇਟ ਸਟੇਟਸਮੈਨ ਸੀ, ਜੇ ਉਹ ਸਾਡੇ ਕੋਲ ਨਹੀਂ ਸੀ। ਅਸੀਂ ਜਦੋਂ ਗੱਲ ਕਰਦੇ ਹਾਂ ਹੁਣ ਮਾਸਟਰ ਤਾਰਾ ਸਿੰਘ ਜਾਂ ਫॉर दैट ਰੀਜ਼ਨ ਬਾਬਾ ਖੜਕ ਸਿੰਘ ਦਾ ਅਸੀਂ ਜ਼ਿਕਰ ਕੀਤਾ, ਪਪੂਲਰ ਲੀਡਰ ਸੀ, ਉਹਨਾਂ ਦੀ ਇੱਕ ਆਵਾਜ਼ ਦੇ ਉੱਤੇ ਸਿੱਖ ਜਾਨਾਂ ਕੁਰਬਾਨ ਕਰਨ ਲਈ ਨਿਕਲ ਆਉਂਦੇ ਸੀ। ਲੇਕਿਨ ਲੀਡਰ ਹੁੰਦਾ ਉਹ ਕਹਿੰਦਾ ਜੋ ਲੋਕ ਸੁਣਨਾ ਚਾਹੁੰਦੇ ਨੇ ਜਾਂ ਜਿਹਨੂੰ ਲੋਕ ਫੋਲੋ ਕਰਦੇ ਨੇ। ਸਟੇਟਸਮੈਨ ਹੁੰਦਾ ਉਹ ਆਪਣੀ ਕੌਮ ਨੂੰ ਉਹ ਵੀ ਕੈਸਟਰੋਇਲ ਵੀ ਜੇ ਪੁਰਾਣੀ ਪੈ ਤਾਂ ਪਿਉਂਦਾ ਜਿੱਦਾਂ ਉਹਨਾਂ ਨੂੰ ਹੋਏ ਕਿ ਜੀ ਫਾਇਦਾ ਬਾਅਦ ਚ ਹੋਏਗਾ, ਹੁਣ ਇੱਕ ਵਾਰੀ ਤੁਹਾਨੂੰ ਕੌੜਾ ਘੁੱਟ ਭਰਨਾ ਪੈਣਾ। ਸੋ ਇਹ ਠੀਕ ਕਿਹਾ ਹਿਨਾ ਰਬਾਨੀ ਖਰ ਨੇ ਕਿ ਹੁਣ ਹਿੰਦੂਤਵਾ ਤੋਂ ਮੈਨੂੰ ਹੈਰਾਨੀ ਵੀ ਹੈ ਵੀ ਸ਼ਹਬਾਜ਼ ਸ਼ਰੀਫ ਨੇ ਜਦੋਂ ਗੱਲਬਾਤ ਦੀ ਆਫਰ ਕੀਤੀ ਉਹ ਤਾਂ ਬੰਦ ਕਮਰਾ ਕਾਨਫਰੰਸ 2024 ਦੇ ਵਿੱਚ ਕਿਵੇਂ ਉਹਨਾਂ ਨੇ ਹਿੰਦੂਤਵਾ ਦੇ ਏਜੰਡੇ ਨੂੰ ਅੱਗੇ ਲੈ ਕੇ ਜਾਣਾ ਔਰ ਵੇਚਣਾ ਉਹਨਾਂ ਨੇ ਅਗਲੀ ਚੋਣ ਜਿੱਤਣ ਦੇ ਲਈ ਔਰ ਉਹਨਾਂ ਦੇ ਲਈ। ਔਰ ਅੱਜ ਕੱਲ ਕੋਈ ਲੀਡਰ ਕਹਿ ਰਿਹਾ ਸੀ ਇਹਨਾਂ ਦਾ ਕਿਸੇ ਹੋਰ ਪਾਰਟੀ ਦਾ, ਉਹਨੇ ਕਿਹਾ ਜੀ ਜੇ 6 ਲਫ਼ਜ਼ BJP ਦੇ ਲੀਡਰਾਂ ਦੇ ਕਹਿਣ ਤੇ ਪਾਬੰਦੀ ਲਾ ਦਿਓ ਕਿ ਵੀ ਇਹ ਤੁਸੀਂ ਨਹੀਂ ਕਹਿ ਸਕਦੇ ਤੇ 2 ਮਿੰਟ ਤੋਂ ਜ਼ਿਆਦਾ ਉਹਨਾਂ ਕੋਲ ਬੋਲਣ ਲਈ ਨਹੀਂ ਹੁੰਦਾ। ਔਰ ਉਹਦੇ 'ਚ ਉਹਨੇ ਇੱਕ ਹਿੰਦੂਤਵਾ ਕਿਹਾ, ਇੱਕ ਪਾਕਿਸਤਾਨ ਕਿਹਾ, ਇੱਕ ਦਹਿਸ਼ਤਗਰਦੀ ਕਿਹਾ, ਇੱਕ ਧਰਮ ਕਿਹਾ, ਇੱਕ ਦਾ ਕੋਈ ਹੋਰ ਸੀ ਕਿ ਵੀ ਇਹ ਲਫ਼ਜ਼ਾਂ ਤੇ ਪਾਬੰਦੀ ਲਾ ਦਿਓ, 2 ਮਿੰਟ ਬਾਅਦ ਉਹ ਬਹਿ ਜਾਣਗੇ ਕਿਉਂਕਿ ਉਹਨਾਂ ਕੋਲ ਬੋਲਣ ਨੂੰ ਕੁਝ ਨਹੀਂ ਹੋਏਗਾ। ਸੋ ਉਹਨਾਂ ਦੇ ਕੋਲ ਹਿੰਦੂਤਵਾ ਔਰ ਪਾਕਿਸਤਾਨ ਤਾਂ 2 ਲਫ਼ਜ਼ ਨੇ ਜਿਨ੍ਹਾਂ ਦੇ ਥੱਲੇ ਉਹਨਾਂ ਨੇ ਜਿਹੜਾ ਉਹ ਗੈਲਵਨਾਈਜ਼ ਕਰਨਾ ਹੈ ਆਪਣੇ ਕੈਂਪੇਨ ਨੂੰ, ਪੋਲਰਾਈਜ਼ ਕਰਨਾ ਹੈ ਸੋਸਾਇਟੀ ਨੂੰ ਔਰ ਇੱਕ ਖੌਫ ਪੈਦਾ ਕਰਨਾ, ਕੋਈ ਨਾ ਕੋਈ ਘਟਨਾ ਬਾਲਾਕੋਟ ਤੋਂ ਪਹਿਲਾਂ ਜਿਵੇਂ ਇਹਨਾਂ ਨੇ ਉਸ ਥਾਂ ਦੇ ਉੱਤੇ ਕੀਤਾ ਪੁਲਵਾਮਾ ਇਵੇਂ ਦੀ ਵੀ ਕਰਨਗੇ, ਕੋਈ ਹੋਰ ਮੰਦਰ ਦਾ ਮੁੱਦਾ ਵੀ ਤਾਂ ਹੀ ਕਹਿ ਰਹੇ ਨੇ ਜੀ ਜਨਵਰੀ 2024 ਤੱਕ ਰਾਮ ਮੰਦਰ ਪੂਰੀ ਤਰ੍ਹਾਂ ਤਿਆਰ ਹੋਏਗਾ। ਹੁਣ ਇਸ ਸਭ ਦੇ ਚੱਲਦਿਆਂ ਇਹ ਬਿਲਕੁਲ ਠੀਕ ਜਿਹੜੀ ਹੈ ਪਹੁੰਚ ਹੈ ਹਿਨਾ ਰਬਾਨੀ ਖਰ ਦੀ ਕਿ ਜੀ ਜਦੋਂ ਤੱਕ ਮੋਦੀ ਦਾ ਮਤਲਬ RSS ਦੀ ਆਈਡੀਓਲੋਜੀ ਇਹ ਨਹੀਂ ਹੋਏਗਾ ਕੋਈ ਵੀ। ਔਰ ਨਾਲ ਦੀ ਨਾਲ ਉਹਨੇ ਬੜੀ ਬੋਲਡਲੀ ਇਸ ਨੂੰ ਜਿਹੜਾ ਆਰਟੀਕੂਲੇਟ ਕੀਤਾ ਕਿ ਵੀ ਇਹ ਜਿਹੜਾ ਜਦੋਂ ਅਸੀਂ ਇਸ ਕਿਸਮ ਦੇ ਹੁੰਦੇ there is a need to think beyond an election cycle and willingness for peace। ਜਦੋਂ ਤੱਕ ਦੋਵੇਂ ਧਿਰਾਂ 'ਚ ਅਮਨ ਦੀ ਚਾਹਨਾ ਔਰ ਚੋਣਾਂ ਜਿੱਤਣ ਦਾ ਇੱਕ ਸਿਰਫ ਪ੍ਰਪੰਚ ਰਚਨ ਦੀ ਥਾਂ ਤੇ ਡਿਫਰੈਂਟ ਗੱਲ ਹੋਏ। ਉਹਨੇ ਕਿਹਾ ਜੀ ਵੀ ਉਹ ਆਪਣੇ ਮੁਲਕ ਲਈ ਚੰਗਾ ਹੋਏਗਾ ਮੋਦੀ, ਪਰ ਉਹਨੇ ਕਿਹਾ ਜਿਵੇਂ ਵਾਜਪਾਈ ਜਾਂ ਮਨਮੋਹਨ ਸਿੰਘ ਸੀ ਉਦੋਂ ਗੱਲ ਹੋ ਸਕਦੀ ਸੀ, ਹਾਲਾਂ ਹੋਈ ਉਦੋਂ ਵੀ ਨਹੀਂ। ਫੈਕਟ ਤਾਂ ਇਹ ਹੈ ਕਿ ਹਿਨਾ ਰਬਾਨੀ ਖਰ ਵੀ ਹਾਫ ਟਰੂਥ ਬੋਲ ਰਹੀ ਹੈ, ਇਹ ਸਮਝਦੇ ਨੇ, ਇਹਨਾਂ ਨੂੰ ਵੀ ਪਤਾ ਹੈ, ਲੇਕਿਨ ਇਹ ਵੀ ਕਿਸੇ ਦੀ ਲਾਈਨ ਤਾਂ ਟੂ ਕਰਦੇ ਨੇ ਜਿਹੜੇ ਮੁਲਕ 'ਚੋਂ ਉਹਨਾਂ ਨੂੰ ਕੋਈ ਦੰਦਾ ਕਿ ਵੀ ਇਹ ਜਿਹੜਾ ਕਿਵੇਂ ਹੁਣ ਇਸ ਦੇ ਉੱਤੇ ਤੁਸੀਂ ਇਹ ਜਿਹੜਾ ਅਮਨ ਦਾ ਇਹਨੂੰ ਸੱਦਿਆ ਤੇ ਇਸ ਲਈ ਹੋਣਾ ਉਹ ਇਹ ਵੀ ਵਰਲਡ ਇਕਨੋਮਿਕ ਫੋਰਮ ਜਾਂ ਦੂਜੇ ਵਾਲੇ ਵੀ ਵਿਚਾਰੇ ਨੂੰ ਲੱਗਦਾ ਹੋਣਾ ਕਿ ਵੀ ਇਹ ਤਾਂ ਸਾਧੂ ਹੈ, ਸ਼੍ਰੀ ਰਵੀ ਸ਼ੰਕਰ ਰੱਖਿਆ ਆਰਟ ਆਫ ਲਿਵਿੰਗ ਇਹ ਪੀਸ ਦੀ ਗੱਲ ਕਰੇਗਾ, ਪਰ ਉਹ ਜਿਹੜਾ ਉਸਨੇ ਮੋਦੀ ਨੂੰ ਪੂਰੀ ਤਰ੍ਹਾਂ ਡਿਫੈਂਡ ਕੀਤਾ ਔਰ ਉਹਨੇ ਇਹ ਕਿਹਾ ਕਿ ਵੀ ਮਿਸਟਰ ਰਵੀ ਸ਼ੰਕਰ ਸੈਡ ਪ੍ਰਾਈਮ ਮਿਨਿਸਟਰ ਮੋਦੀ ਹੈਜ਼ ਐਕਸਟੈਂਡਡ ਹਿਜ਼ ਹੈਂਡ ਸੈਵਰਲ ਟਾਈਮ ਕਿ ਜੀ ਮੋਦੀ ਨੇ ਤਾਂ ਕਿੰਨੀ ਵਾਰ ਦੋਸਤੀ ਦਾ ਹੱਥ ਵਧਾਇਆ। ਹੀ ਆਲਸੋ ਰਿਪੀਟਡਲੀ ਆਫਰਡ ਟੂ ਹੈਲਪ and the allegation that the country's prime minister has shown no willingness makes no sense। ਉਹ ਕਹਿੰਦਾ ਇਹ ਨੌਨਸੈਂਸ ਕਹਿ ਰਹੀ ਹੈ। ਮੋਦੀ ਨੇ ਤਾਂ ਇੰਨਾ ਦੋਸਤੀ ਦਾ ਹੱਥ ਵਧਾਇਆ ਇਹ ਤਾਂ ਕਿਹਾ ਹੀ ਨਹੀਂ ਜਾ ਸਕਦਾ ਕਿ ਭਾਈ ਇਹ ਕੀ ਹੈ। ਔਰ ਫਿਰ ਉਹਨੇ ਨਾਲ ਦੀ ਨਾਲ ਇਹ ਕਿਹਾ ਕਿ ਵੀ ਜਦੋਂ ਤੱਕ ਪਾਕਿਸਤਾਨ ਜਿਹੜਾ ਹੈ ਉਹ ਇਸ ਸਾਰੇ ਚੋਂ ਨਿਕਲਦਾ ਨਹੀਂ, ਦਹਿਸ਼ਤਗਰਦੀ ਚੋਂ ਨਹੀਂ ਨਿਕਲਦਾ
ਔਰ ਉਹ ਸਾਰਾ ਨਹੀਂ ਹੁੰਦਾ, ਇਹ ਹੋ ਨਹੀਂ ਸਕਦਾ। ਹੁਣ ਇਸ ਸਾਰੇ ਦੇ ਚੱਲਦੇ ਆ ਦਿਲਚਸਪ ਗੱਲ ਇਹ ਹੈ ਕਿ ਵੀ ਇੱਕ ਪਾਸੇ ਵਰਲਡ ਇਕਨੋਮਿਕ ਫੋਰਮ ਦੇ ਇਸ ਪਲੇਟਫਾਰਮ ਤੇ ਇਹ ਚਰਚਾ ਚੱਲ ਰਹੀ ਹੈ ਔਰ BBC ਨੇ ਇੱਕ ਮੋਦੀ ਦੇ ਉੱਤੇ, ਮੋਦੀ ਦਾ 2002 ਦੇ ਵਿੱਚ ਕੀ ਰੋਲ ਸੀ ਗੁਜਰਾਤ ਦੀ ਮੁਸਲਿਮ ਨਸਲਕੁਸ਼ੀ 'ਚ ਫਿਲਮ ਬਣਾਈ ਹੈ 2 ਪਾਰਟਸ ਔਰ ਉਸ ਦੀ ਪੂਰੀ ਚਰਚਾ ਹੈ। ਕਿਉਂਕਿ ਮੋਦੀ ਦੇ ਉੱਤੇ BBC ਜਾਂ ਫਿਲਮ ਮੇਕਰ ਘੱਟੋ ਘੱਟ ਜਿਵੇਂ ਉਹ ਇਜ਼ਰਾਈਲੀ ਆਇਆ, ਉਹਨੇ ਕਿਹਾ ਕਸ਼ਮੀਰ ਫਾਈਲਸ ਪ੍ਰੋਪੇਗੈਂਡਾ, ਇਹਨੂੰ ਤੁਸੀਂ ਇਸ ਆਰਟ ਫਿਲਮਾਂ ਦੇ ਫੈਸਟੀਵਲ 'ਚ ਇਹਨੂੰ ਲਿਆ ਕੇ ਜਿਹੜਾ ਇਸ ਫੈਸਟੀਵਲ ਦੀ ਤੋਹੀਨ ਕੀਤੀ। ਹੁਣ BBC ਨੇ ਇਸ ਦੇ ਉੱਤੇ ਜਿਹੜੀ ਫਿਲਮ ਉਹਦੇ ਤੋਂ ਬੜੀ ਚੀਕਾਂ ਪੈ ਰਹੀਆਂ ਨੇ ਔਰ ਉਹਦੇ 'ਚ ਜਿਹੜੀ ਉਹਨਾਂ ਦੇ ਇੰਡੀਆ ਦਾ ਜਿਹੜਾ ਸਾਰਾ ਪਾਰਟ ਹੈ ਉਹਦੇ ਉੱਤੇ ਉਹਨਾਂ ਨੇ BBC ਡਾਕੂਮੈਂਟਰੀ ਔਨ ਪ੍ਰਾਈਮ ਮਿਨਿਸਟਰ ਮੋਦੀ, ਇਹ ਪ੍ਰੋਪੇਗੈਂਡਾ ਪੀਸ designed to push discredited narrative, ਇੰਡੀਆ ਨੇ ਇਸ ਦੇ ਉੱਤੇ ਆਫੀਸ਼ੀਅਲੀ ਪ੍ਰੋਟੈਸਟ ਕੀਤਾ। ਉਹੀ ਅਰਿੰਦਮ ਬਾਗਚੀ ਉਹਨੇ ਕਿਹਾ let me make it very clear that we think this is a propaganda piece designed to push a particular discredited narrative. The bias, the lack of objectivity and frankly a continuing colonial mindset are blatantly visible. ਹੁਣ ਜਦੋਂ ਇਹਨਾਂ ਨੂੰ ਲੋੜ ਪਏ ਗੋਰਿਆਂ ਨੂੰ ਕਲੋਨੀਅਲ ਬਸਤੀਵਾਦੀ ਮਾਈਂਡਸੈਟ ਵਾਲੇ ਦੱਸਣ ਦੀ ਤੇ ਉਹਦੇ 'ਚ ਹਿਚਕਚਾਉਂਦੇ ਨਹੀਂ ਨੇ। ਉਹਨੇ ਕਿਹਾ ਜੀ ਇਹ ਗੋਰਿਆਂ ਦੀ ਅਜੇ ਵੀ ਇਹ ਆਪਣੇ ਆਪ ਨੂੰ ਹਾਕਮ ਸਮਝਦੇ ਨੇ ਔਰ ਇਹ ਪ੍ਰੋਪੇਗੈਂਡਾ ਪੀਸ ਉਹਨਾਂ ਨੇ ਜਾਂ ਦੂਜਾ ਰਿਲੇਟ ਕੀਤਾ। ਲੇਕਿਨ ਦਿਲਚਸਪ ਤੁਸੀਂ ਇਹ ਦੇਖੋ ਕਿ ਵੀ ਇਹ ਗੋਰਿਆਂ ਦੀ ਬਦਕਿਸਮਤੀ ਕਹੋ ਜਾਂ ਕੀ ਹੈ। ਹੁਣ ਜਿਹੜਾ ਉਹਨਾਂ ਦਾ ਪ੍ਰਾਈਮ ਮਿਨਿਸਟਰ ਬਿਠਾਇਆ ਹੋਇਆ ਉਹ ਵੀ ਉਹੀ ਬ੍ਰਾਹਮਣਵਾਦੀ ਰਿਸ਼ੀ ਸੁਨਕ। ਹੁਣ ਜਦੋਂ ਰਿਸ਼ੀ ਸੁਨਕ ਨੂੰ ਜਿਹੜੀ ਆਪੋਜੀਸ਼ਨ ਲੇਬਰ ਪਾਰਟੀ ਦਾ ਇੱਕ MP ਇਹ ਪੁੱਛਦਾ ਹੈ ਕਿ ਜੀ ਆਹ BBC ਦੀ ਡਾਕੂਮੈਂਟਰੀ ਹੈ ਉਹਦੇ 'ਚ ਮੋਦੀ ਨੂੰ ਜਿਹੜਾ ਗਿਲਟੀ ਦੱਸਿਆ ਗਿਆ, ਤੇਰਾ ਇਹਦੇ ਤੇ ਕੀ ਕਹਿਣਾ? ਤੇ ਬ੍ਰਿਟਿਸ਼ PM ਰਿਸ਼ੀ ਸੁਨਕ ਡਿਫੈਂਡਸ ਪ੍ਰਾਈਮ ਮਿਨਿਸਟਰ ਮੋਦੀ, ਸਨਬਸ ਪਾਕਿਸਤਾਨੀ origin MP ਇਮਰਾਨ ਹੁਸੈਨ ਓਵਰ BBC ਪ੍ਰੋਗਰਾਮ। ਹੁਣ ਸਿੱਧਾ ਜਵਾਬ ਉਹ ਕੋਈ ਵੀ ਨਹੀਂ ਦਿੰਦਾ। ਹੁਣ ਹੈਡਲਾਈਨ ਇਹਨਾਂ ਨੇ ਇਹੀ ਲਾਈ ਹੈ, ਪਰ ਜਦੋਂ ਉਹਨੂੰ ਇਹ ਪੁੱਛਿਆ ਜਾਂਦਾ ਹੈ ਕਿ ਬਈ ਇਹ ਕੀ ਹੈ ਤੇ ਉਹ ਹੁਣ ਰਿਸ਼ੀ ਸੁਨਕ ਕਹਿੰਦਾ ਹਾਊ ਡੂ ਆਈ ਹੈਵ ਐਕਸੈਸ ਟੂ ਦੈਟ। ਮਤਲਬ ਇਹ ਮੈਂ ਇਹ ਰਿਸ਼ੀ ਸੁਨਕ ਦੇ ਲਫ਼ਜ਼ੀ ਮੈਂ ਐਗਜ਼ੈਕਟ ਦੁਹਰਾਉਣਾ ਚਾਹੁੰਦਾ। ਡਿਊਰਿੰਗ ਪ੍ਰਾਈਮ ਮਿਨਿਸਟਰਸ ਕੁਐਸਚਨਸ ਇਨ ਦ ਹਾਊਸ ਆਫ ਕਾਮਨਸ ਔਨ ਵੈਨਸਡੇ, ਹੁਸੈਨ ਰੇਜ਼ਡ ਦ ਕਲੇਮਸ ਮੇਡ ਇਨ ਦ ਫਸਟ ਪਾਰਟ ਆਫ ਇੰਡੀਆ ਦ ਮੋਦੀ ਕੁਐਸਚਨ that UK Foreign Commonwealth and Development Office knew the extent of Narendra Modi's involvement then Gujarat। ਉਹਨਾਂ ਨੇ ਕਿਹਾ ਜੀ ਆ ਤੁਹਾਡੇ ਮਿਸਟਰ ਜੈਕ ਫੋਰਨ ਸੈਕਟਰੀ ਉਹਨੇ ਵੀ ਕਿਹਾ ਕਿ ਮੋਦੀ ਦਾ ਕਿੰਨਾ ਵੱਡਾ ਰੋਲ ਹੈ 2002 ਚ ਔਰ ਉਹਦੇ ਚ ਫਿਰ ਹੁਣ ਇਹ ਸੁਨਕ ਦੀ ਗੱਲ ਦੇਖਣ ਵਾਲੀ ਹੈ। ਉਹ ਕਹਿੰਦਾ ਕਿ the UK government's position on that is clear and long standing and it has not changed। ਇਹ ਉਵੇਂ ਹੀ ਹੈ ਜਿਵੇਂ ਰਾਹੁਲ ਗਾਂਧੀ ਨੂੰ ਜਦੋਂ ਪੁੱਛਿਆ ਗਿਆ ਜੀ ਜੂਨ 84 ਨਵੰਬਰ 84 ਦੇ ਹਮਲੇ ਦੇ ਉੱਤੇ ਸਿੱਖਾਂ ਦੇ ਖਿਲਾਫ ਜੋ ਹੋਇਆ ਕੀ ਕਹਿਣਾ, ਉਹ ਮਨਮੋਹਨ ਸਿੰਘ ਨੇ ਔਰ ਮੇਰੀ ਮਾਂ ਨੇ ਆਲਰੇਡੀ ਬਿਆਨ ਦਿੱਤਾ। ਹੁਣ ਇਹ ਰਿਸ਼ੀ ਸੁਨਕ ਉਹਨੂੰ ਕਿਹਾ ਜੀ ਆ ਤੁਹਾਡੀ ਆਈ ਹੈ ਇੰਡੀਆ ਉਹਦੇ ਤੇ ਇਹ ਕਹਿ ਰਿਹਾ ਤੁਸੀਂ ਦੱਸੋ ਕੀ। ਫਿਰ ਉਹ ਕਹਿੰਦਾ ਆਫ ਕੋਰਸ ਵੀ ਡੂ ਨਾਟ ਟੋਲਰੇਟ ਪਰਸੀਕਿਊਸ਼ਨ ਐਨੀਵੇਅਰ ਬਟ ਆਈ ਐਮ ਨਾਟ ਸ਼ੋਰ that I agree at all with the characterization that the honorable gentleman has put forward। ਉਹੀ ਸ਼ਬਦਾਂ ਦੇ ਭਰਮਜਾਲ ਚ ਨਿਕਲ ਕੇ, ਕਿਉਂਕਿ BBC ਦੀ ਡਾਕੂਮੈਂਟਰੀ ਇਸ ਲਈ ਵੀ ਬਣਾਣੀ ਜਾਂ ਇਸ ਦੇ ਵਿੱਚ ਉਹਨੂੰ ਕੀਤਾ ਕਿਉਂਕਿ ਜਿਹੜੇ 2002 ਦੇ ਵਿੱਚ ਗੁਜਰਾਤ ਦੇ ਵਿੱਚ ਮੁਸਲਮਾਨ ਮਾਰੇ ਗਏ ਉਹਨਾਂ 'ਚ ਬ੍ਰਿਟਿਸ਼ ਸਿਟੀਜ਼ਨ ਵੀ ਸੀ ਜਿਹੜੇ ਕਿ ਆਪਣੇ ਰਿਸ਼ਤੇਦਾਰਾਂ ਕੋਲ ਗਏ ਹੋਏ ਸੀਗੇ, ਵਿਜ਼ਿਟ ਕਰ ਰਹੇ ਸੀ। ਔਰ ਇਹ ਡਾਕੂਮੈਂਟਰੀ ਇਹਦਾ ਬਾਹਰ ਤਾਂ ਨਹੀਂ ਆਈ ਅਜੇ, ਕੀ ਹੈ ਜਦੋਂ ਆਏਗੀ ਫਿਰ ਇਸ ਤੇ ਅਸੀਂ ਗੱਲ ਕਰਾਂਗੇ। ਪਰ ਦੇਖਣ ਵਾਲੀ ਗੱਲ ਇਹ ਹੈ ਕਿ ਵੀ ਮੋਦੀ ਦੀ ਸਰਕਾਰ ਤਾਂ ਉਹਨੂੰ ਬ੍ਰਿਟਿਸ਼ ਕਲੋਨੀਅਲ ਮਾਈਂਡਸੈਟ ਤੇ ਕਹਿ ਕੇ ਰਿਜੈਕਟ ਕਰ ਹੀ ਰਹੀ ਹੈ, ਪਰ ਇਹ ਬ੍ਰਿਟਨ ਵਾਸੀਆਂ ਦੀ ਬਦਕਿਸਮਤੀ ਕਿ ਰਿਸ਼ੀ ਸੁਨਕ ਵੀ ਉਹਦੇ ਤੋਂ ਪੱਲਾ ਝਾੜ ਰਿਹਾ ਹੈ ਕਹਿ ਕੇ ਕਿ ਜੀ ਕੋਈ ਕਰੈਕਟਰਾਈਜੇਸ਼ਨ ਮੈਂ ਨਹੀਂ ਕਰਨਾ ਚਾਹੁੰਦਾ ਔਰ ਦਿਸ ਦੈਟ। ਸੋ ਇਹ ਹਕੀਕਤ ਹੈ ਔਰ ਇਹਨਾਂ ਹਾਲਾਤਾਂ ਦੇ ਵਿੱਚ ਜੇ ਪਾਕਿਸਤਾਨ ਦਾ ਕੋਈ ਹਾਕਮ ਜਾਂ ਕੋਈ ਉਹਨਾਂ ਦਾ ਆਗੂ ਸਮਝਦਾ ਹੈ ਕਿ ਇੰਡੀਆ ਦੇ ਨਾਲ ਉਹ ਕੋਈ ਗੱਲਬਾਤ ਕਰਕੇ ਕੋਈ ਕਸ਼ਮੀਰ ਮਸਲਾ ਜਾਂ ਉਹ ਤਾਂ ਮੰਨਦਾ ਹੀ ਨਹੀਂ ਮਸਲਾ। ਉਹਨਾਂ ਨੇ ਤਾਂ ਸੂਬੇ ਦਾ ਵਜੂਦ ਵੀ ਮਿਟਾ ਕੇ ਕਿਹਾ ਕਿ ਜੀ ਇਹ ਤਾਂ ਸਾਡੀ ਇੰਟਰਨਲ ਮੈਟਰ ਹੈ ਤੇ ਉਹਦੇ 'ਚ ਜੇ ਸ਼ਾਬਾਜ਼ ਕਹਿਣ ਕਿ ਜੀ UAE ਮੀਡੀਏਸ਼ਨ ਕਰ ਲੈ ਦੂਜਾ ਕਰ ਲੈ, ਮੈਂ ਸਮਝਦਾ ਵੀ ਇਸ ਮਾਮਲੇ 'ਚ ਬਿਲਾਵਲ ਭੁੱਟੋ ਦੀ ਵੀ ਠੀਕ ਲਾਈਨ ਸੀ ਜਦੋਂ ਉਹਨੇ UN 'ਚ ਇਹ ਕਿਹਾ ਸੀ ਕਿ ਗੁਜਰਾਤ ਦਾ ਕਸਾਈ ਬੁਚਰ ਆਫ ਗੁਜਰਾਤ। ਔਰ ਹਿਨਾ ਰਬਾਨੀ ਖਾਨ ਨੇ ਕਿਹਾ ਵੀ ਜਦੋਂ ਤੱਕ ਇਹ ਬੈਠਾ
ਉਦੋਂ ਤੱਕ ਕੋਈ ਗੱਲਬਾਤ ਨਹੀਂ ਹੋ ਸਕਦੀ। ਇਹ ਬੜੀ ਰਾਈਟ ਪੋਜੀਸ਼ਨ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਤਨਾਮ ਬ੍ਰੇਕ ਵਿਊਅਰਸ, ਤੋਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। UK, ਜਨੇਵਾ, ਇਟਲੀ, ਆਸਟਰੀਆ ਅਤੇ ਕੈਨੇਡਾ ਤੋਂ ਬਾਅਦ ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ ਦਾ ਅਗਲਾ ਪੜਾਅ ਆਸਟ੍ਰੇਲੀਆ। ਆਸਟ੍ਰੇਲੀਆ ਵਿੱਚ ਖਾਲਿਸਤਾਨ ਰੈਫਰੈਂਡਮ ਦੇ ਪਹਿਲੇ ਪੜਾਅ ਦੀਆਂ ਵੋਟਾਂ 29 ਜਨਵਰੀ ਦਿਨ ਐਤਵਾਰ ਨੂੰ ਮੈਲਬਰਨ ਦੇ ਫੈਡਰੇਸ਼ਨ ਸਕੁਆਇਰ ਵਿੱਚ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ ਪੈਣਗੀਆਂ। ਹੋਰ ਜਾਣਕਾਰੀ ਲਈ ਦਿੱਤੇ ਹੋਏ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ। ਕੀ ਤੁਸੀਂ ਰੋਜ਼ਾਨਾ ਕੰਮ ਤੇ ਆਪਣਾ ਵਧੇਰੇ ਸਮਾਂ ਬਿਤਾਉਣ ਤੋਂ ਪਰੇਸ਼ਾਨ ਹੋ? ਆਪਣੀ ਪੂੰਜੀ ਨੂੰ ਕੰਮ ਤੇ ਲਗਾਓ, ਸਾਡੇ ਨਾਲ ਇਨਵੈਸਟ ਕਰੋ। ਅਸੀਂ ਤੁਹਾਡੀ ਪੂੰਜੀ ਤੋਂ ਤੁਹਾਡੇ ਲਈ ਵਧੇਰੇ ਪੈਸੇ ਬਣਾ ਸਕਦੇ ਹਾਂ। ਅਸੀਂ ਪ੍ਰਾਈਵੇਟ ਇਕੁਇਟੀ ਇਨਵੈਸਟਮੈਂਟ ਫਰਮ ਹਾਂ ਤੇ ਕਮਰਸ਼ੀਅਲ ਰੀਅਲ ਏਸਟੇਟ ਵਿੱਚ ਮਾਹਿਰ ਹਾਂ। ਪ੍ਰਾਪਰਟੀ ਮੈਨੇਜਮੈਂਟ, ਲੀਜ਼ਿੰਗ, ਐਸੈਟ ਮੈਨੇਜਮੈਂਟ, ਕਮਰਸ਼ੀਅਲ ਰੀਅਲ ਏਸਟੇਟ ਇਨਵੈਸਟਮੈਂਟ ਵਿੱਚ ਸਾਰੀਆਂ ਸੇਵਾਵਾਂ ਲਈ ਅਮਰੀਕਾ ਭਰ ਵਿੱਚੋਂ ਤੁਸੀਂ ਸਾਡੇ ਤੱਕ ਪਹੁੰਚ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼ ਤੇ ਆਜ਼ਾਦ ਫੈਮਿਲੀ ਟਰਸਟ 701 ਨੌਰਥ ਪੋਸਟ ਓਕ ਰੋਡ, ਸੂਈਟ ਨੰਬਰ 204, ਹਿਊਸਟਨ, ਟੈਕਸਸ। ਤੁਸੀਂ ਸਾਨੂੰ ਸਾਡੇ ਫੋਨ ਨੰਬਰ 7136861277 ਤੇ ਵੀ ਸੰਪਰਕ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵਿਊਅਰਸ, ਸਾਡੇ ਪ੍ਰੋਗਰਾਮ ਨੂੰ ਕਾਫੀ ਸਾਰੇ ਜਿਹੜੇ ਸਾਡੇ ਵਿਊਅਰਸ ਨੇ ਉਹ ਦੇਖ ਰਹੇ ਨੇ ਔਰ ਲਾਈਵ ਚੈਟ ਵੀ ਕਰ ਰਹੇ ਨੇ। ਸੋ ਕਾਫੀ ਸਾਰੇ ਮੈਸੇਜ ਨੇ ਚੜ੍ਹਦੀ ਕਲਾ ਦੇ ਔਰ ਫਤਿਹ ਦੇ। ਸੋ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ। ਸੋ ਵਿਊਅਰਸ, ਗੱਲਬਾਤ ਕਰਨ ਜਾ ਰਹੇ ਹਾਂ ਕਿ ਭਾਰਤ ਦੇ ਹਿੰਦੂਤਵੀ ਹਾਕਮ ਭਾਰਤ ਨੂੰ ਵਿਸ਼ਵ ਗੁਰੂ ਦੱਸਦੇ ਹਨ, ਪਰ ਹਕੀਕਤ ਵਿੱਚ ਭਾਰਤ ਦੀਆਂ ਪ੍ਰਮੁੱਖ ਔਰਤਾਂ ਵੀ ਸੁਰੱਖਿਅਤ ਨਹੀਂ ਹਨ। ਦਿੱਲੀ ਵੂਮਨ ਪੈਨਲ ਦੀ ਮੁਖੀ ਸਵਾਤੀ ਮਾਲੀਵਾਲ ਨੇ ਦੋਸ਼ ਲਾਇਆ ਹੈ ਕਿ ਇੱਕ ਦੌਰੇ ਦੌਰਾਨ ਉਸ ਨਾਲ ਬਹੁਤ ਬੁਰਾ ਵਿਹਾਰ ਹੋਇਆ ਔਰ ਇਸੇ ਤਰ੍ਹਾਂ ਭਾਰਤ ਲਈ ਰੈਸਲਿੰਗ ਵਿੱਚ ਮੈਡਲ ਜਿੱਤਣ ਵਾਲੀਆਂ ਇਸਤਰੀ ਪਹਿਲਵਾਨਾਂ ਨੇ ਰੈਸਲਿੰਗ ਫੈਡਰੇਸ਼ਨ ਦੇ ਪ੍ਰਧਾਨ ਤੇ ਸੈਕਸ਼ੂਅਲ ਐਕਸਪਲੋਇਟੇਸ਼ਨ ਦੇ ਇਲਜ਼ਾਮ ਲਾਏ ਨੇ। ਸੋ ਯਾਦ ਰਹੇ, ਦਿੱਲੀ ਨੂੰ ਦੁਨੀਆ ਦੀ ਰੇਪ ਕੈਪੀਟਲ ਵਜੋਂ ਜਾਣਿਆ ਜਾਂਦਾ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ, ਸੁਣ ਲਈ, ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ, ਕੀ ਵਿਚਾਰਾਂ ਨੇ? ਦੇਖੋ, ਜਦੋਂ ਮੈਂ ਇਸ ਕਿਸਮ ਦੀ ਕੋਈ ਖਬਰ ਡਿਸਕਸ ਕਰਦਾ ਮੈਨੂੰ ਅਫਸੋਸ ਵੀ ਹੁੰਦਾ ਹੈ, ਪਰ ਇੱਕ ਪਾਸੇ ਝੂਠ ਦਾ ਇੰਨਾ ਵੱਡਾ ਮੂਸਲ ਹਿੰਦੂਤਵੀ ਹਾਕਮ ਤੇ ਉਹਨਾਂ ਦੇ ਦੁਮਛੱਲੇ ਬੰਨ੍ਹਦੇ ਨੇ ਕਿ ਉਹਨਾਂ ਨੂੰ ਐਕਸਪੋਜ਼ ਕਰਨਾ ਵੀ ਜ਼ਰੂਰੀ ਹੁੰਦਾ। ਇੱਕ ਪਾਸੇ ਦਾਅਵੇ ਦੁਨੀਆ ਦਾ ਵਿਸ਼ਵ ਗੁਰੂ ਭਾਰਤ ਹੈ, ਇਹ ਦਾਅਵੇ ਕਿ ਦੁਨੀਆ ਦਾ ਅਸੀਂ ਜਿਹੜਾ ਸੁਪਰ ਪਾਵਰ ਬਣਨ ਵੱਲ ਵੱਧ ਰਹੇ ਹਾਂ। ਜਦੋਂ ਵਾਜਪਾਈ ਦੀ ਸਰਕਾਰ ਸੀ, ਤੁਸੀਂ ਉਸ ਪੀਰੀਅਡ ਦਾ ਉਹਨਾਂ ਦਾ ਮੀਡੀਆ ਔਰ ਉਹਨਾਂ ਦੀ ਆਫੀਸ਼ੀਅਲ ਐਡਵਰਟੀਜ਼ਮੈਂਟ, शाइनिंग इंडिया, फलाना इंडिया, 2025 तक हम चीन को पीछे छोड़ देंगे, 2050 तक हम अमेरिका को पीछे छोड़ देंगे, शाइनिंग इंडिया, ग्लोबल इंडिया, रोंदू इंडिया, भोंदू इंडिया। हुण तुसीं ये देखो भी इन द एंड कोविड जिथे 43 लाख लोग मर जाते हैं, उन्होंने ਪ੍ਰੈਜ਼ੈਂਟ ਕਰ ਰਹੇ ਨੇ ਆਪਣੇ ਲੋਕਾਂ 'ਚ ਕਿ ਦੇਖੋ ਮੋਦੀ ਜੀ ਦੀ ਦੁਨੀਆ ਭਰ 'ਚ ਤਾਰੀਫ ਹੋ ਰਹੀ ਹੈ ਜਿਵੇਂ ਕੋਵਿਡ ਨੂੰ ਹੈਂਡਲ ਕੀਤਾ ਉਹਨਾਂ ਨੇ, ਦੁਨੀਆ ਭਰ ਨੂੰ ਵੈਕਸੀਨ ਦੇ ਦਿੱਤੀ, ਦੁਨੀਆ ਭਰ ਦੀ ਮਦਦ ਦੇ ਉੱਤੇ ਆ ਗਏ। ਹੁਣ ਜਦੋਂ ਇਸ ਲੈਵਲ ਤੱਕ ਝੂਠ ਦਾ ਪਸਾਰਾ ਹੋਏ ਕਿ ਵੀ ਜਾ ਤੁਸੀਂ ਰਹੇ ਹੋ, ਬਿਲਕੁਲ ਧੱਸ ਰਹੇ ਹੋ ਜ਼ਮੀਨ ਦੇ ਵਿੱਚ, ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਬੇਸ਼ੱਕ ਰਾਹੁਲ ਗਾਂਧੀ ਦੀ ਇੱਕ ਆਪਣੀ ਡਰਾਮੇਬਾਜ਼ੀ ਹੈ, ਪਰ ਇਸ ਸਾਰੇ ਦੌਰੇ 'ਚ ਜਿਹੜੀ ਜਿੰਨਾ ਨੂੰ ਮੈਂ ਵੀ ਥੋੜਾ ਬਹੁਤ ਮੋਨੀਟਰ ਕੀਤਾ, ਜਿਸ ਲੈਵਲ ਦੇ ਉੱਤੇ ਅਨਇੰਪਲੋਇਮੈਂਟ ਹੈ। ਹੁਣ ਅਸੀਂ ਦੇਖਦੇ ਹਾਂ ਕਿ ਪੈਰਿਸ ਹੋਏ, ਕਿਤੇ ਹੋਰ ਹੋਏ, ਜਿੱਥੇ ਲੋਕ ਜਾਗਰੂਕ ਨੇ ਉੱਥੇ ਤਾਂ ਕੋਈ ਨਿੱਕੀ ਜਿਹੀ ਚੇਂਜ ਹੁੰਦੀ ਹੈ ਤਾਂ ਲੋਕ ਸੜਕਾਂ ਤੇ ਨਿਕਲ ਆਉਂਦੇ ਨੇ ਔਰ ਆਪਣੇ ਹੱਕਾਂ ਦੇ ਲਈ ਖਲੋਂਦੇ ਨੇ। ਔਰ ਇਸ ਲੈਵਲ ਦੇ ਉੱਤੇ ਕਰਪਸ਼ਨ ਦਾ ਤਾਂ ਕਹਿਣਾ ਹੀ ਕੀ ਹੈ, ਅਨਇੰਪਲੋਇਮੈਂਟ, ਆਮ ਗਰੀਬ ਬੰਦਾ, ਫਾਰਮਰ ਸੁਸਾਈਡ, ਇਸ ਲੈਵਲ ਤੇ ਹੋਣ ਦੇ ਬਾਵਜੂਦ ਜਿਹੜਾ ਪ੍ਰਚਾਰ ਹੈ ਉਹ ਇਹੀ ਹੈ ਕਿ ਜੇ ਅਸੀਂ ਵਿਸ਼ਵ ਗੁਰੂ ਔਰ ਅਸੀਂ ਤਰੱਕੀ, ਦੇਖੋ G20 ਦੀ ਸਾਨੂੰ ਪ੍ਰੈਜ਼ੀਡੈਂਸੀ ਮਿਲ ਗਈ, ਇਹਦਾ ਮਤਲਬ ਹੈ ਵੀ ਦੁਨੀਆ ਸਾਨੂੰ ਸੁਪਰ ਪਾਵਰ ਮੰਨਦੀ।
ਦਿੱਲੀ ਦੇ ਹਵਾਲੇ ਨਾਲ ਮਨਮੋਹਨ ਸਿੰਘ ਦੇ ਜ਼ਮਾਨੇ 'ਚ ਇੱਕ ਕੇਸ ਨੂੰ, ਨਿਰਭਇਆ ਕੇਸ, ਜਿਹੜਾ ਬਹੁਤ ਦੁਖਦਾਈ ਸੀ ਉਸ ਬੱਚੀ ਨਾਲ ਜੋ ਹੋਇਆ, ਉਹਨਾਂ ਨੇ ਆਲਮੋਸਟ ਹਕੂਮਤ ਨੂੰ ਗੋਡਿਆਂ ਪਰਨੇ ਲਿਆ ਦਿੱਤਾ ਸੀ। ਕਰਪਸ਼ਨ ਦੇ ਨਾਂ ਥੱਲੇ ਅੰਨਾ ਹਜ਼ਾਰੇ ਔਰ ਰਾਮਦੇਵ ਔਰ ਉਹ ਸਾਰੇ 24/7 ਧਰਨਿਆਂ ਦੇ ਨਾਲ ਇਵੇਂ ਲੱਗੇ ਕਿ ਵੀ ਮਨਮੋਹਨ ਸਿੰਘ ਦੀ ਸਰਕਾਰ ਤੋਂ ਕਰਪਟ ਸ਼ਾਇਦ ਕੋਈ ਦੁਨੀਆ ਦੀ ਸਰਕਾਰ ਹੋ ਹੀ ਨਹੀਂ ਸਕਦੀ, ਵੀ ਇਹਨਾਂ ਨੇ ਤਾਂ ਸਾਰਿਆਂ ਨੂੰ ਪਿੱਛੇ ਛੱਡ ਦਿੱਤਾ ਹੈ। ਲੇਕਿਨ ਜੇ ਤੁਸੀਂ ਅੱਜ ਦੇਖਣਾ ਹੋਏ ਅੰਦਰੂਨੀ ਤੁਸੀਂ ਤੌਰ ਦੇ ਉੱਤੇ ਕਦੇ ਵੀ ਆਪਣੇ ਕਿਸੇ ਜਾਣੂ ਰਾਹੀਂ ਜਾਂ ਕੋਈ ਵੀ ਕੁਝ ਜਾਣਨਾ ਚਾਹੋ ਤੇ ਸਮਝ ਆਉਂਦੀ ਹੈ ਕਿ ਭਾਈ ਸਭ ਹੱਦਾਂ ਟੱਪੀਆਂ ਹੋਈਆਂ। ਲੇਕਿਨ ਭਾਰਤ ਮਾਤਾ ਕੀ ਜੈ, ਹਿੰਦੂਤਵਾ, ਜੈ ਸ਼੍ਰੀ ਰਾਮ ਔਰ ਦੂਜੇ ਇੰਨਾ ਲੋਕਾਂ 'ਚ ਖੌਫ ਪੈਦਾ ਕੀਤਾ ਹੋਇਆ ਹੈ ਕਿ ਕੋਈ ਬੋਲਣ ਦੀ ਹਿੰਮਤ ਨਹੀਂ ਕਰਦਾ। ਜੇ ਕੋਈ ਬੋਲਿਆ, ਇੱਕ ਉਹ ਰਵੀਸ਼ ਕੁਮਾਰ ਵਰਗਾ, ਭਾਵੇਂ ਉਹ ਆਪਣੀ ਕਿਸਮ ਦਾ ਨੈਸ਼ਨਲਿਸਟ ਹੈ, ਇੰਡੀਅਨ ਨੈਸ਼ਨਲਿਸਟ, ਲੇਕਿਨ ਉਹ NDTV ਜਿਹੜਾ ਉਹ ਪਟੜੀਆਂ ਲਾ ਦਿੱਤਾ ਇੱਕ ਆਵਾਜ਼ ਨੂੰ ਚੁੱਪ ਕਰਾਉਣ ਦੇ ਲਈ। ਔਰ ਉਵੇਂ ਹੀ ਅੱਜ ਕੱਲ੍ਹ ਮੈਂ ਦੇਖਦਾ ਕਿ ਵੀ ਇਹੀ ਪਾਰਟ ਬਹੁਤ ਸਾਰਿਆਂ ਦਾ ਹੈ, ਜਿਹੜੇ ਥੋੜੇ ਬਹੁਤ ਵਿਰੋਧ 'ਚ ਵੀ ਬੋਲਦੇ ਸੀ, ਉਹਨਾਂ ਨੂੰ ਵੀ ਮੈਸੇਜ ਮਿਲ ਗਿਆ ਕਿ ਭਾਈ ਤੁਸੀਂ ਬੰਦੇ ਬਣੋ। ਔਰ ਕਿੰਨਿਆਂ ਦੇ ਉੱਤੇ ਕੇਸ, ਕਿੰਨਾ ਕੀ ਚੱਲ ਰਿਹਾ ਸਾਰਾ। ਨਿਰਭਇਆ ਕੇਸ ਤੋਂ ਬਾਅਦ ਕਿੰਨੇ ਕੇਸ ਰੋਜ਼ਾਨਾ, ਔਰ ਐਵੇਂ ਨਹੀਂ ਜਦੋਂ ਹੁਣ ਬਾਕੀ ਅਮਰੀਕਾ ਸਮੇਤ ਜਦੋਂ ਇਹ ਟਰੈਵਲ ਐਡਵਾਈਜ਼ਰੀ ਦਿੰਦੇ ਨੇ, ਔਰਤਾਂ ਨੂੰ ਖਾਸ ਤੌਰ ਤੇ ਹੁੰਦਾ ਹੈ ਕਿ ਭਾਈ ਬਚ ਕੇ ਰਹਿਣਾ ਉੱਥੇ ਜਿਹੜੇ ਨੇ ਇਸ ਕਿਸਮ ਦੇ ਕ੍ਰਾਈਮ। ਲੇਕਿਨ ਕੌਣ ਇਮੈਜਿਨ ਕਰ ਸਕਦਾ ਹੈ ਕਿ ਹੁਣ ਜਦੋਂ ਘੱਟੋ ਘੱਟ ਹਰ ਸਟੇਟ ਨੇ ਆਪਣਾ ਇੱਕ, ਜਿੱਥੇ ਸ਼ਡਿਊਲ ਕਾਸਟ ਕਮਿਸ਼ਨ ਹੁੰਦਾ ਹੈ, ਸ਼ਡਿਊਲ ਕਾਸਟ, ਸ਼ਡਿਊਲ ਟਰਾਈਬ, ਬੈਕਵਰਡ ਕਲਾਸ, ਕਿ ਭਾਈ ਜੇ ਕੋਈ ਉਹਨਾਂ ਦੇ ਨਾਲ ਕੋਈ ਜ਼ਿਆਦਤੀ ਹੁੰਦੀ ਹੈ, ਉਹ ਸਟੇਟ ਲੈਵਲ ਦਾ ਕਮਿਸ਼ਨ ਵੀ ਹੈ, ਫੈਡਰਲ ਲੈਵਲ ਦਾ ਵੀ ਹੈ। ਇਸੇ ਤਰ੍ਹਾਂ ਵਿਮਨ, ਕਿ ਵਿਮਨ ਦੇ ਉੱਤੇ ਕੋਈ ਜਿਹੜੀ ਆਂਚ ਆਏ, ਕੋਈ ਧੱਕਾ ਹੋਏ, ਉਹਨਾਂ ਦੇ ਨਾਲ ਸਟੇਟ ਦਾ ਕਮਿਸ਼ਨ ਹੈ, ਪੰਜਾਬ ਵਿਮਨ ਕਮਿਸ਼ਨ ਵੀ ਹੈ। ਹੁਣ ਦਿੱਲੀ ਦੇ ਵਿੱਚ ਦਿੱਲੀ ਵਿਮਨ ਕਮਿਸ਼ਨ ਹੈ, ਦਿੱਲੀ ਵਿਮਨ ਪੈਨਲ, ਉਹਦੀ ਚੀਫ ਹੈ ਬੀਬੀ ਸਵਾਤੀ ਮਾਲੀਵਾਲ। ਹੁਣ ਪਿਛਲੇ ਕਈ ਹਫ਼ਤਿਆਂ ਤੋਂ ਕਈ ਖਬਰਾਂ ਚੱਲ ਰਹੀਆਂ ਸੀ ਕਿ ਬੱਚੀ ਨੂੰ ਚੁੱਕਿਆ, ਚਲਦੀ ਗੱਡੀ 'ਚ ਰੇਪ ਕੀਤਾ, ਇੱਥੇ ਸੁੱਟਿਆ, ਉੱਥੇ ਸੁੱਟਿਆ। ਇੰਨੀਆਂ ਘਟਨਾਵਾਂ ਹੋਈਆਂ ਕਿ ਵੀ ਉਹਨੇ, ਹੁਣ ਕਿਉਂਕਿ ਉਹ ਵਿਮਨ ਪੈਨਲ ਦੀ ਹੈਡ ਹੈ, ਉਹਨੇ ਫੈਸਲਾ ਕੀਤਾ ਕਿ ਵੀ ਮੈਂ ਖੁਦ ਰਾਤ ਨੂੰ ਜਿਹੜਾ ਹੈ ਉਹ ਦੌਰਾ ਕਰਾਂਗੀ, ਔਰ ਤਾਂ ਕਿ ਮੈਂ ਔਨ ਹੈਂਡ ਮੈਨੂੰ ਜੇ ਇਹ ਹੋਏ। ਔਰ ਹੁਣ ਉਹਦੇ ਆਪਣੇ ਨਾਲ ਕੀ ਵਾਪਰਿਆ, ਉਹਨੇ FIR ਕਰਵਾਈ ਹੈ, ਔਰ ਉਹਦੇ ਆਪਣੇ ਮੁਤਾਬਕ ਹੈ ਕਿ ANI ਨੂੰ ਨੇ ਕਿਹਾ ਕਿ ਮੈਂ ਜਿਹੜਾ ਚੰਦਨ ਚੌਧਰੀ ਦੇ ਨਾਲ ਜਿਹੜਾ ਉਹਨੇ ਕਿਹਾ ਕਿ ਵੀ ਮੈਂ ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸਿਸ ਦੇ ਬਾਹਰ ਸਵੇਰ ਦੇ 2:45 ਦੇ ਉੱਤੇ ਜਿਹੜੀ ਇਹ ਦੌਰੇ ਦੇ ਉੱਤੇ ਗਈ ਤਾਂ ਕਿ ਦੇਖਿਆ ਜਾਏ ਕਿ ਕਿਵੇਂ ਉਹ ਚੱਲ ਰਿਹਾ। ਔਰ ਜਦੋਂ ਮੈਂ ਗੇਟ ਦੇ ਉੱਤੇ ਖੜੀ ਸੀ, ਗੇਟ ਨੰਬਰ 2 ਏਮਸ ਦੇ, ਜਿਹੜੀ ਕੋਟਲਾ ਪੁਲਿਸ ਸਟੇਸ਼ਨ ਦੇ ਥੱਲੇ ਫੁੱਟਪਾਥ ਤੇ ਚਿੱਟੇ ਰੰਗ ਦੀ ਵਹੀਕਲ ਆਈ, ਉਹ ਡਰਾਈਵਰ ਮੇਰੇ ਕੋਲ ਆਇਆ, ਉਹਨੇ ਮੈਨੂੰ ਲਿਫਟ ਆਫਰ ਕੀਤੀ। ਜਦੋਂ ਮੈਂ ਕਿਹਾ ਕਿ ਵੀ ਨਹੀਂ, ਉਹਨੇ ਮੈਨੂੰ ਜ਼ਬਰਦਸਤੀ ਕੀਤੀ ਕਿ ਮੈਂ ਉਹਦੇ ਨਾਲ ਕਾਰ 'ਚ ਬੈਠਾ। ਜਦੋਂ ਉਹਨੇ ਇਨਕਾਰ ਕੀਤਾ ਤੇ ਉਹਨੇ ਜਿਹੜਾ ਵਿੰਡੋ ਖੋਲ ਕੇ ਉਹਨੇ ਮੇਰਾ ਹੱਥ ਫੜਿਆ ਔਰ ਮੈਨੂੰ ਉਹ 10 ਤੋਂ 15 ਮੀਟਰ ਘੜੀਸ ਕੇ ਲੈ ਗਿਆ। ਔਰ ਇਹ ਸਾਰੀ ਘਟਨਾ ਜਿਹੜੀ ਹੈ ਇਹ ਹੁਣ ਵਿਮਨ ਦੇ ਨਾਲ ਡਿਸਕ੍ਰਿਮੀਨੇਸ਼ਨ ਦੇ ਪੈਨਲ ਦੀ ਹੈਡ ਜਿਹੜੀ ਨਿਕਲੀ ਹੋਈ ਹੈ ਦੇਖਣ ਦੇ ਲਈ ਵੀ ਕੀ ਹੋ ਰਿਹਾ ਉਹਦੇ ਆਪਣੇ ਨਾਲ। ਇਹ ਦਿੱਲੀ ਦੀ ਘਟਨਾ, ਦੇ ਕੈਪੀਟਲ दिल्ली है, दिल हिंदुस्तान का, ये तो तीरथ है सारे जहान का। देख लो ये सारे जहान ਦਾ। ਹੁਣ ਇਸ ਖਬਰ ਨੂੰ ਜਦੋਂ ਤੁਸੀਂ ਦੂਸਰੀ ਖਬਰ ਦੇ ਨਾਲ ਰਲਾ ਕੇ ਦੇਖਦੇ ਹੋ, ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਜਦੋਂ ਸ਼ਾਇਦ ਆਮਰ ਖਾਨ ਦੀ ਫਿਲਮ ਸੀ ਜਿਹਦੇ 'ਚ ਉਹਨੇ ਕੀ ਸੀਗਾ ਵੀ ਵਿਮਨ ਤਿਆਰ ਹੁੰਦੀਆਂ ਨੇ ਔਰ ਦੂਜਾ ਤੀਜਾ, ਚਲੋ ਐਨੀਵੇ ਜਿਹੜੇ ਹਾਂ ਦੰਗਲ ਮੂਵੀ ਸੀ, ਦੰਗਲ ਦੇ ਵਿੱਚ ਹੁਣ ਉਹਨੇ ਬਹੁਤ ਸਾਰਿਆਂ ਨੂੰ ਇਨਸਪਾਇਰ ਕੀਤਾ। ਔਰ ਹਰਿਆਣੇ ਦੇ ਵਿੱਚ ਇਹ ਕ੍ਰੈਡਿਟ ਜਾਂਦਾ, ਅਸੀਂ ਪੰਜਾਬ ਦੇ ਤਾਂ ਹਾਕਮਾਂ ਨੇ ਬਿਲਕੁਲ ਹੀ ਬੇੜਾਗਰਕ ਕੀਤਾ ਕਿ ਉਹਨਾਂ ਨੇ ਸਪੋਰਟਸ ਫੈਸਿਲਿਟੀ ਵੀ ਦਿੱਤੀਆਂ। ਇਸ ਲਈ ਉਹਨਾਂ ਦੇ ਹਾਕੀ ਟੀਮ ਹੋਏ, ਰੈਸਲਿੰਗ 'ਚ ਤਾਂ ਬਹੁਤ ਸਾਰੇ ਮੈਡਲ ਔਰ ਬਾਕੀ ਸਪੋਰਟਸ ਦੇ ਵਿੱਚ ਵੀ ਉਹ ਉਹਨਾਂ ਨੇ ਕਾਫੀ ਐਕਸੈਲ ਕੀਤਾ। ਔਰ ਉਹਨਾਂ ਦੀਆਂ ਬੱਚੀਆਂ ਨੇ ਜਿਹੜਾ ਉਹ ਕਾਫੀ ਮੈਡਲ ਇੰਟਰਨੈਸ਼ਨਲ ਲੈਵਲ ਦੇ ਉੱਤੇ ਜਿੱਤੇ। ਹੁਣ ਇਹਨਾਂ ਸਾਰਿਆਂ ਨੂੰ ਜਿਹੜਾ ਉਹ ਰੈਸਲਿੰਗ ਫੈਡਰੇਸ਼ਨ ਆਫ ਇੰਡੀਆ ਜਿਹੜੀ ਹੈਂਡਲ ਕਰਦੀ ਹੈ। ਰੈਸਲਿੰਗ ਫੈਡਰੇਸ਼ਨ ਆਫ ਇੰਡੀਆ ਦਾ ਪ੍ਰੈਜ਼ੀਡੈਂਟ ਕਈ ਲੰਬੇ ਵਕਤ ਤੋਂ, ਪਿਛਲੇ ਕਈ ਸਾਲਾਂ ਤੋਂ ਬ੍ਰਿਜ ਭੂਸ਼ਣ ਸ਼ਰਨ ਸਿੰਘ
ਬੀਜੇਪੀ ਦਾ ਵੱਡਾ ਲੀਡਰ ਜੀ ਜਿਹੜਾ 4-5 ਵਾਰ ਬੀਜੇਪੀ ਦਾ ਐਮਪੀ ਬਣਿਆ, ਹੁਣ ਵੀ ਸਿਟਿੰਗ ਐਮਪੀ ਹੈ। ਇਹਦਾ ਲੜਕਾ ਵੀ ਜਿਹੜਾ ਐਮਐਲਏ ਹੈ। ਹੁਣ ਬ੍ਰਿਜ ਭੂਸ਼ਣ ਸਿੰਘ ਦੇ ਉੱਤੇ, ਔਰ ਜਦੋਂ ਅਸੀਂ ਗੱਲ ਵੀ ਕਰ ਰਹੇ ਹਾਂ ਇਸ ਵੇਲੇ 5-6 ਜਿਹੜੇ ਵੱਡੀਆਂ ਵਿਮਨ ਮੈਡਲ ਜਿੱਤਣ ਵਾਲੀਆਂ ਰੈਸਲਰਸ ਨੇ ਉਹ ਧਰਨੇ ਤੇ ਵੀ ਬੈਠੀਆਂ, ਔਰ ਉਹਨਾਂ ਨੇ ਜਿਹੜਾ ਚਾਰਜ ਲਾਇਆ ਜਿਨ੍ਹਾਂ ਦੇ ਵਿੱਚ ਪ੍ਰਮੁੱਖ ਤੌਰ ਦੇ ਉੱਤੇ ਇੱਕ ਜਿਹੜੀ ਰੈਸਲਰ ਹੈ ਉਹਨੇ ਈਵਨ ਕਿਸਾਨ ਮੂਵਮੈਂਟ ਦਾ ਵੀ ਸਪੋਰਟ ਕੀਤਾ ਸੀ, ਔਰ ਸ਼ਾਇਦ ਬਬੀਤਾ ਫੋਗਟ ਉਹ ਜਿਹੜੀ ਹੈ ਉਹ ਅੱਜ ਆਈ ਹੈ ਉਹਨਾਂ ਦੇ ਪ੍ਰੋਟੈਸਟ ਸਾਈਟ ਦੇ ਉੱਤੇ। ਲੇਕਿਨ ਜਿਹੜਾ ਉਹਨਾਂ ਨੇ ਇਲਜ਼ਾਮ ਲਾਇਆ ਕਿ ਭਾਈ ਇਹ ਟੀਮ ਆਫ ਰੈਸਲਰਸ ਇਨਕਲੂਡਿੰਗ ਬਜਰੰਗ ਪੂਨੀਆ, ਵਿਨੇਸ਼ ਫੋਗਟ, ਆਸ਼ੂ, ਸਾਕਸ਼ੀ ਮਲਕ ਔਰ ਉਹਦਾ ਹਸਬੈਂਡ, ਉਹਨਾਂ ਨੇ ਮੀਟਿੰਗ ਵੀ ਗਵਰਨਮੈਂਟ ਦੇ ਨਾਲ ਕੀਤੀ ਹੈ। ਔਰ ਉਹਨਾਂ ਨੇ ਹੁਣ ਚਾਰਜ ਕੀ ਲਾਇਆ ਇਹਨਾਂ 3-4 ਜਿਹੜੀਆਂ ਬੀਬੀਆਂ ਰੈਸਲਰ ਸੀ ਕਿ ਭਾਈ ਇਹ ਜਿਹੜਾ ਰੈਸਲਿੰਗ ਫੈਡਰੇਸ਼ਨ ਦਾ ਪ੍ਰੈਜ਼ੀਡੈਂਟ ਬ੍ਰਿਜ ਭੂਸ਼ਣ ਸ਼ਰਨ ਸਿੰਘ ਹੈ, ਇਹਨੇ ਸਾਡੇ ਨਾਲ ਸੈਕਸ਼ੂਅਲੀ ਵੀ ਸਾਨੂੰ ਐਕਸਪਲੋਇਟ ਕੀਤਾ। ਜਦੋਂ ਮੈਚਾਂ ਵੇਲੇ ਜਾਂਦੀਆਂ ਵੀ ਰਹੀਆਂ ਦੂਜਿਆਂ, ਹਾਲਾਂ ਹੁਣ ਜਦੋਂ ਦਬਾਅ ਬਣਿਆ ਉਹਨੂੰ ਰਿਜ਼ਾਈਨ ਕਰਨ ਤੇ ਮਜਬੂਰ ਹੋਣਾ ਪਿਆ। ਪਰ ਇਸ ਤੋਂ ਅਸੀਂ ਅੰਦਾਜ਼ਾ ਲਾ ਸਕਦੇ ਹਾਂ ਕਿ ਇਹ ਨੇ ਉਹਨਾਂ ਦੇ ਆਈਡੀਅਲ ਲੋਕ। ਬੀਜੇਪੀ ਦਾ ਐਮਪੀ ਹੈ, ਪ੍ਰੈਜ਼ੀਡੈਂਟ ਹੈ, ਉਹਦੀਆਂ ਧੀਆਂ ਵੱਡੀ ਉਮਰ ਦੀਆਂ ਹੋਣਗੀਆਂ ਉਹ ਬੱਚੀਆਂ ਜਿਨ੍ਹਾਂ ਨੇ ਲਾਇਆ। ਔਰ ਇਸ ਦੇ ਉੱਤੇ ਈਵਨ ਜਿਹੜੇ ਇਹਨਾਂ ਦੇ ਕਿੰਨੇ ਐਮਪੀ ਕ੍ਰਿਮੀਨਲ ਬੈਕਗਰਾਉਂਡ ਦੇ ਨੇ, ਕਿੰਨੇ ਕੀ ਨੇ। ਹੁਣ ਇਹ ਦੋਨੋਂ ਜਦੋਂ ਤੁਸੀਂ ਦੇਖਦੇ ਹੋ ਕਿ ਵਿਮਨ ਪੈਨਲ ਦੀ ਹੈਡ ਖੁਦ ਜਿਹੜੀ ਨਿਕਲੀ ਹੈ ਅੱਧੀ ਰਾਤ ਨੂੰ ਦੇਖਣ ਲਈ ਵੀ ਇੰਨੀਆਂ ਘਟਨਾਵਾਂ ਹੋ ਰਹੀਆਂ, ਪੁਲਿਸ ਜਾਂ ਦੂਜੇ ਉਹ ਖੁਦ ਜਿਹੜੀ ਹੈ ਆਪਣੀ ਇੱਜ਼ਤ ਉਹਦੀ ਮਸੀਂ ਬਚਦੀ ਹੈ। ਤੇ ਇਧਰ ਜਿਹੜੀਆਂ ਨੇਸ਼ਨ ਦੇ ਲਈ ਫਖਰ ਨੇ, ਮੈਡਲ ਲੈ ਕੇ ਆਈਆਂ ਨੇ, ਔਰ ਜਿਹੜਾ ਫੈਡਰੇਸ਼ਨ ਦਾ ਹੈਡ ਹੈ ਇਹ ਤਾਂ ਇਹਨਾਂ ਨੇ ਤਾਂ ਹੌਸਲਾ ਕੀਤਾ, ਇਹਨਾਂ ਨੇ ਬੋਲਿਆ। ਕਿੰਨੀਆਂ ਐਸੀਆਂ ਹੋਣਗੀਆਂ ਜਿਹੜੀਆਂ ਸ਼ਿਕਾਰ ਹੋਈਆਂ ਉਹਨਾਂ ਦੀ ਇਸ ਹਵਸ ਦਾ, ਔਰ ਜਿਨ੍ਹਾਂ ਨੇ ਆਵਾਜ਼ ਨਹੀਂ ਕੱਢੀ ਹੈ। ਹੁਣ ਇਹ ਜੇ ਇਹ ਹੈ ਡੈਫੀਨੇਸ਼ਨ ਵਿਸ਼ਵ ਗੁਰੂ ਦੀ, ਤਾਂ ਫਿਰ ਭਾਰਤ ਸੱਚਮੁੱਚ ਹੀ ਵਿਸ਼ਵ ਗੁਰੂ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਇੱਥੇ ਲੈਣਾ ਬ੍ਰੇਕ। ਵਿਊਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਕੀ ਤੁਸੀਂ ਆਪਣੇ ਟੈਕਸਿਸ ਨੂੰ ਲੈ ਕੇ ਚਿੰਤਤ ਹੋ? ਤੁਸੀਂ ਆਪਣੀ ਕਮਾਈ ਲਈ ਮਿਹਨਤ ਕਰਦੇ ਹੋ, ਭਾਵੇਂ ਤੁਸੀਂ ਨੌਕਰੀ ਵਿੱਚ ਹੋਵੋ ਜਾਂ ਆਪਣਾ ਬਿਜ਼ਨਸ ਚਲਾਉਂਦੇ ਹੋ। ਜਦੋਂ ਟੈਕਸ ਭਰਨ ਦਾ ਸਮਾਂ ਆਉਂਦਾ ਹੈ ਤਾਂ ਤੁਹਾਨੂੰ ਇੱਕ ਭਰੋਸੇਯੋਗ ਟੈਕਸ ਅਕਾਊਂਟੈਂਟ ਦੀ ਲੋੜ ਹੈ ਜੋ ਟੈਕਸ ਬੈਲੈਂਸ ਦਾ ਤੁਹਾਡੇ ਪੱਖ ਵਿੱਚ ਜਾਣਾ ਯਕੀਨੀ ਬਣਾਵੇ। ਸਿਆਟਲ ਦੀ ਜਾਣੀ ਪਛਾਣੀ ਕੰਪਨੀ ਐਕੂਰੇਟ ਅਕਾਊਂਟੈਂਟਸ ਐਂਡ ਟੈਕਸਿਸ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ। ਅਸੀਂ ਹਰ ਤਰ੍ਹਾਂ ਦੇ ਟੈਕਸ ਭਰਨ ਵਿੱਚ ਤੁਹਾਡੀ ਮਦਦ ਕਰਾਂਗੇ। ਟੈਕਸ ਸੰਬੰਧੀ ਕਿਸੇ ਵੀ ਤਰ੍ਹਾਂ ਦੇ ਸਵਾਲ ਲਈ ਅੱਜ ਹੀ ਸਾਡੇ ਤੱਕ ਪਹੁੰਚ ਕਰੋ। ਐਕੂਰੇਟ ਅਕਾਊਂਟੈਂਟਸ ਐਂਡ ਟੈਕਸਿਸ। ਕੀ ਤੁਹਾਨੂੰ 30, 40 ਜਾਂ 50 ਦਿਨ ਵੇਟ ਕਰਨੀ ਪੈ ਰਹੀ ਹੈ ਤੁਹਾਡੇ ਚੈੱਕ ਲਈ? ਫਿਰ ਬ੍ਰੋਕਰਾਂ ਪਿੱਛੇ ਭੱਜਦੇ ਫਿਰਦੇ ਹੋ ਪੈਸੇ ਲਈ। ਬਹੁਤ ਜ਼ਿਆਦਾ ਟਾਈਮ ਵੇਸਟ ਹੋ ਜਾਂਦਾ ਇੱਦਾਂ ਤਾਂ। ਜੇ ਤੁਸੀਂ ਅੱਜ ਹੀ ਪੈਸੇ ਲੈਣੇ ਤਾਂ ਬੌਬਟੇਲ ਨੂੰ ਕਾਲ ਕਰੋ। ਬੌਬਟੇਲ ਤੁਹਾਡੀਆਂ ਇਨਵੌਇਸਿਸ ਸੇਮ ਡੇ ਫੰਡ ਕਰ ਸਕਦੇ ਹਨ ਫॉर ਅ ਸਮਾਲ ਫੀ, no contract, no reserve and no hidden fees। ਅੱਜ ਹੀ ਕਾਲ ਕਰੋ ਬੌਬਟੇਲ ਨੂੰ ਤੇ ਤੁਹਾਡਾ ਪਹਿਲਾ ਮਹੀਨਾ ਫ੍ਰੀ। 410 204 2084। ਅਗੇਨ 410 204 2084। ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ ਸਵੇਨ ਐਂਡ ਵਾਲੇ ਸੈਕਸ਼ਨ ਵਿੱਚ ਗੱਲਬਾਤ ਕਰਨ ਜਾ ਰਹੇ ਹਾਂ ਕਿ ਭਾਰਤ ਦੀ ਫੋਰਨ ਪਾਲਿਸੀ ਪੂਰੀ ਤਰ੍ਹਾਂ ਫੇਲ ਹੋਈ ਜਾਪਦੀ ਹੈ। ਰੂਸ ਅਤੇ ਅਮਰੀਕਾ ਦੋਹਾਂ ਨੂੰ ਖੁਸ਼ ਕਰਨ ਦੀ ਦੌੜ ਵਿੱਚ ਭਾਰਤ ਦੋਹਾਂ ਦੇ ਵਿਚਾਲੇ ਸੈਂਡਵਿਚ ਬਣਿਆ ਹੋਇਆ ਪਿਆ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਔਰ ਨਾਲ ਹੀ ਗੁਰਬਾਣੀ ਵਿਚਾਰਾਂ ਦੀ ਸਹਾਇਤਾ ਨਾਲ ਪਾਈ ਜਾਏਗੀ। ਸੋ ਅਸੀਂ ਚਾਹਾਂਗੇ ਕਿ ਦੋਸਤਾਂ ਨਾਲ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਵੈਸੇ ਤਾਂ ਪੰਜਾਬੀ ਦਾ ਇਹ ਅਖਾਣ ਹੈ ਕਿ ਦੋਹਾਂ ਘਰਾਂ ਦਾ ਪ੍ਰਾਹੁਣਾ ਭੁੱਖਾ ਰਹਿੰਦਾ। ਉਹਨੂੰ ਇਹ ਹੁੰਦਾ ਵੀ ਉਹਨਾਂ ਨੂੰ ਹੁੰਦਾ ਉਧਰ ਖਾਣੀ ਆ, ਉਹਨਾਂ ਨੂੰ ਖਾਣਾ, ਉਹਨੇ ਅਖੀਰ ਭੁੱਖਾ ਹੀ ਘਰੇ ਮੁੜਦਾ ਤੇ ਘਰ ਆ ਕੇ ਹੀ ਫਿਰ ਉਹ ਕਹਿੰਦਾ ਹੋਣਾ ਕਿ ਭਾਈ ਹੁਣ ਜਿੱਥੇ ਠਹਿਰਿਆ ਉੱਥੇ ਹੀ ਖਾਈਏ। ਪ੍ਰਾਹੁਣਾ ਦੋ ਘਰਾਂ ਦਾ ਭੁੱਖਾ ਰਹਿੰਦਾ। ਸਿਆਸਤ ਦੇ ਵਿੱਚ ਵੀ ਭਾਰਤ ਇਸ ਵੇਲੇ ਸੈਂਡਵਿਚ ਹੀ ਬਣਿਆ ਹੋਇਆ ਦੋਨਾਂ ਵੱਡੀਆਂ ਤਾਕਤਾਂ ਦੇ ਵਿਚਾਲੇ। ਜ਼ਾਹਰ ਹੈ ਕਿ ਰੂਸ ਵੱਲੋਂ ਫਰਵਰੀ ਦੇ ਵਿੱਚ ਪਿਛਲੇ ਸਾਲ, ਇਸ ਆਂਦੀ ਫਰਵਰੀ 1 ਸਾਲ ਹੋ ਜਾਣਾ, ਸਾਲ ਪਹਿਲਾਂ ਜਦੋਂ ਯੂਕਰੇਨ ਤੇ ਹਮਲਾ ਕੀਤਾ ਗਿਆ ਤੇ ਇੰਡੀਆ ਦੇ ਸਾਹਮਣੇ ਵੀ ਇੱਕ ਵੱਡਾ ਚੈਲੰਜ ਆਇਆ ਕਿਉਂਕਿ ਓਵਰ ਏ ਪੀਰੀਅਡ ਆਫ ਟਾਈਮ 9/11 ਤੋਂ ਬਾਅਦ ਹੀ ਭਾਰਤ ਜਿਹੜਾ ਹੈ ਉਹ
ਰਸ਼ੀਆ ਦੇ ਕੈਂਪ ਚੋਂ ਸਰਕਣਾ ਸ਼ੁਰੂ ਹੁੰਦੇ ਆ, ਅਮਰੀਕਾ ਦੇ ਨਾਲ ਸਾਂਝ, ਇੰਡੋ US ਨਿਊਕਲੀਅਰ ਡੀਲ, ਫਿਰ ਉਹ ਸਾਰੇ ਦੇ ਚੱਲਦੇ ਆ ਜਦੋਂ ਓਬਾਮਾ ਦੇ ਐਡਮਿਨਿਸਟ੍ਰੇਸ਼ਨ ਤੱਕ ਪਹੁੰਚਦੇ ਆ। ਚਾਈਨਾ ਨੂੰ ਟਾਰਗੇਟ ਕੀਤਾ ਗਿਆ ਕਿਉਂਕਿ ਇਕਨੋਮਿਕਲ ਮਿਲਟਰੀ ਪਾਵਰ ਦੇ ਤੌਰ ਤੇ ਅਮਰੀਕਾ ਨੇ ਜਿਹੜਾ ਉਹ ਇਸਲਾਮ ਦੇ ਮੁਲਕਾਂ ਚੋਂ ਨਿਕਲ ਕੇ ਇਧਰ ਨੂੰ ਰੁਖ ਕੀਤਾ ਸੀ ਜੀ, ਤੇ ਚਾਈਨਾ ਵੱਡਾ ਚੈਲੰਜ ਸੀ। ਸੋ ਇੰਡੀਆ ਦੇ ਨਾਲ ਅਮਰੀਕਾ ਦੀ ਸਾਂਝ ਹੋਰ ਵੀ ਗੂੜੀ ਹੋਈ। ਔਰ ਫਿਰ 2020 ਚ ਜਦੋਂ ਚੀਨ ਦੇ ਨਾਲ ਗਲਵਾਨ ਵੈਲੀ ਔਰ ਦੂਸਰਾ ਟਕਰਾਅ ਹੋ, ਕਿਉਂਕਿ ਰਸ਼ੀਆ ਤਾਂ ਚਾਈਨਾ ਦੇ ਨਾਲ, ਰਸ਼ੀਆ ਚਾਈਨਾ ਰਿਲੇਸ਼ਨਸ਼ਿਪ ਤਾਂ ਐਲਡਰ ਬ੍ਰਦਰ ਯੰਗਰ ਬ੍ਰਦਰ ਵਾਲੀ ਹੈ, ਔਰ ਰੂਸ ਨੇ ਮੰਨ ਲਿਆ ਕਿ ਮੈਂ ਹੁਣ ਚੀਨ ਦਾ ਛੋਟਾ ਭਰਾ ਹਾਂ। ਔਰ ਇਹੀ ਕਾਰਨ ਹੈ ਕਿ ਯੂਕਰੇਨ ਦੇ ਮੁੱਦੇ ਦੇ ਉੱਤੇ ਜਾਂ ਉਸ ਤੋਂ ਪਹਿਲਾਂ ਵੀ ਹਰ ਪਾਲਿਸੀ ਇੰਟਰਨੈਸ਼ਨਲ ਦੇ ਉੱਤੇ ਤੁਸੀਂ ਰਸ਼ੀਆ ਔਰ ਚਾਈਨਾ ਨੂੰ ਇੱਕੋ ਪੇਜ ਤੇ ਦੇਖਦੇ ਹੋ। ਅੱਛਾ, ਇੰਡੀਆ ਦੇ ਲਈ ਕਿਉਂਕਿ ਜਦੋਂ ਅਮਰੀਕਾ ਦੇ ਨਾਲ ਤੁਸੀਂ ਯਾਰੀ ਪਾਈ ਤੇ ਜ਼ਾਹਰ ਹੈ ਕਿ ਵੀ ਫਿਰ ਤੁਸੀਂ ਚਾਈਨਾ ਨੂੰ ਕਾਰਨਰ ਕਰਨੇ, ਔਰ ਰੂਸ ਚੀਨ ਦੇ ਨਾਲ ਹੈ ਇਸ ਮਾਮਲੇ ਦੇ ਵਿੱਚ। ਸੋ ਇਸ ਸਾਰੇ ਦੇ ਚੱਲਦੇ ਆ ਜਦੋਂ ਪਿਛਲੇ ਐਡਮਿਨਿਸਟ੍ਰੇਸ਼ਨ ਤੱਕ ਪਹੁੰਚਦੇ ਆ, ਟਰੰਪ ਦੇ ਕੁਆਡ ਦਾ ਕਾਨਸੈਪਟ ਫਲੋਟ ਕੀਤਾ ਜਾਂਦਾ ਹੈ, ਜਿਸ ਦਾ ਮਤਲਬ ਸੀ ਕਿ ਅਮਰੀਕਾ, ਭਾਰਤ, ਜਾਪਾਨ ਔਰ ਆਸਟ੍ਰੇਲੀਆ, ਇਹਨਾਂ ਦਾ ਮੁਲਕਾਂ ਦਾ ਬਲੌਕ। ਤੇ ਉਹਨੂੰ ਰਸ਼ੀਆ ਨੇ ਰਾਈਟ ਅਵੇ ਕਿਹਾ ਸੀ ਏਸ਼ੀਆਜ਼ ਨੈਟੋ, ਕਿਉਂਕਿ ਹੁਣ ਰਸ਼ੀਆ ਨੇ ਤਾਂ ਖੁਦ ਨੈਟੋ ਦਾ ਭੋਗਿਆ ਹੋਇਆ ਸਾਰਾ ਪਾਰਟ ਕਿ ਕਿਵੇਂ ਸੈਕੰਡ ਵਰਲਡ ਵਾਰ ਤੋਂ ਬਾਅਦ ਸੋਵੀਅਤ ਯੂਨੀਅਨ ਜਿਹੜਾ ਇਹਦਾ ਪ੍ਰੀਵੀਅਸ ਰੂਪ ਸੀ ਰਸ਼ੀਆ ਦਾ, ਉਹਨੂੰ ਘੇਰਨ ਦੇ ਲਈ ਨੈਟੋ ਬਣਾਇਆ ਗਿਆ ਸੀ, ਨਾਰਥ ਐਟਲਾਂਟਿਕ ਟ੍ਰੀਟੀ ਆਰਗੇਨਾਈਜੇਸ਼ਨਸ। 30 ਦੇ ਕਰੀਬ ਮੁਲਕ ਜਿਹੜੇ ਨੇ ਉਹਦੇ ਮੈਂਬਰ ਨੇ ਹੁਣ ਵੀ। ਔਰ ਉਹ ਆਲਮੋਸਟ ਲੱਗਦਾ ਸੀ ਕਿ ਵੀ ਜਦੋਂ ਟੁੱਟ ਗਿਆ ਸੋਵੀਅਤ ਯੂਨੀਅਨ ਜਾਂ ਦੂਜਾ ਨੈਟੋ ਦਾ ਵੀ ਭੋਗ ਪੈ ਗਿਆ ਇੱਕ ਸਟੇਜ ਤੇ, ਰਸ਼ੀਆ ਨੇ ਦਿਲਚਸਪੀ ਦਿਖਾਈ ਸੀ ਕਿ ਵੀ ਮੈਂ ਵੀ ਨੈਟੋ ਦਾ ਮੈਂਬਰ ਬਣ ਜਾਂਦਾ, ਪਰ ਅਮਰੀਕਾ ਨੇ ਉਹਨੂੰ ਵੜਨ ਨਹੀਂ ਦਿੱਤਾ ਕਿਉਂਕਿ ਲੌਂਗ ਟਰਮ ਇਹਨਾਂ ਦੀਆਂ ਕੀ ਨੀਤੀਆਂ ਹੁੰਦੀਆਂ ਨੇ ਉਹ ਬਹੁਤ ਵਾਰ ਜੋ ਜ਼ਾਹਰਾ ਤੌਰ ਦੇ ਉੱਤੇ ਦੋਸਤੀ ਦੇ ਤਰਾਨੇ ਗਾਏ ਜਾ ਰਹੇ ਹੁੰਦੇ ਨੇ, ਉਸ ਤੋਂ ਟੋਟਲੀ ਡਿਫਰੈਂਟ ਨੀਤੀ ਹੁੰਦੀ ਹੈ। ਯੂਕਰੇਨ ਤੇ ਜਦੋਂ ਰੂਸ ਨੇ ਅਟੈਕ ਕੀਤਾ ਔਰ ਉਹਦੇ ਵੱਖਰੇ ਵਜੂਹਾਤ ਨੇ, ਰਸ਼ੀਆ ਦੇਖ ਰਿਹਾ ਸੀ ਕਿ ਯੂਕਰੇਨ ਨੂੰ ਨੈਟੋ ਦਾ ਮੈਂਬਰ ਵੀ ਬਣਾ ਰਹੇ ਨੇ, ਬਾਰਡਰ ਵੀ ਪੁਸ਼ ਹੋ ਰਿਹਾ ਹੈ, ਔਰ ਉਸ ਸਾਰੇ ਦੇ ਚੱਲਦੇ ਆ। ਸੋ 2017 ਦੇ ਵਿੱਚ ਉਹਨੇ ਕ੍ਰੀਮੀਆ ਐਨੈਕਸ ਕਰ ਲਿਆ, ਯੂਕਰੇਨ ਦਾ ਹੀ ਹਿੱਸਾ ਸੀ, ਫਿਰ ਈਸਟਰਨ ਪ੍ਰੋਵਿੰਸ ਲੈ ਲਏ, ਫਿਰ ਜਿਹੜਾ ਅਟੈਕ ਈਸਟਰਨ ਪ੍ਰੋਵਿੰਸ ਤੇ ਕੀਤਾ ਫਰਵਰੀ ਪਿਛਲੇ ਸਾਲ 2022 ਚ। ਭਾਰਤ ਜਿਹੜਾ ਕਿ ਆਲਰੇਡੀ ਅਮਰੀਕਾ ਤੋਂ ਉਸਦੀ ਹਥਿਆਰਾਂ ਦੀ ਖਰੀਦ ਵੀ ਵੱਧ ਗਈ ਸੀ, ਚਾਈਨਾ ਦੇ ਨਾਲ ਇੰਡੋ ਪੈਸੀਫਿਕ ਦੇ ਥੱਲੇ ਜਿਹੜਾ ਉਹ ਅਮਰੀਕਾ ਦੇ ਨਾਲ ਸਾਂਝੀਦਾਰੀ, ਔਰ ਦੂਜਾ ਉਹਦੇ ਲਈ ਅਜੇ ਰਸ਼ੀਆ ਨਾਲੋਂ ਬੌਂਡ ਤਾਂ ਟੁੱਟਿਆ ਨਹੀਂ ਕਿਉਂਕਿ ਅਜੇ ਵੀ ਅੱਜ ਵੀ ਇੰਡੀਆ ਦੀ ਆਰਮੀ ਦੀ ਫਾਰਮੇਸ਼ਨ, ਹੁਣ ਵੀ 2 ਦਿਨ ਪਹਿਲਾਂ ਉਹਨਾਂ ਨੇ ਪਤਾ ਨਹੀਂ ਕਿਹੜੀ ਬ੍ਰਾਂਡ ਕੀਤਾ ਜੀ ਰਸ਼ੀਆ ਨਾਲ ਮਿਲ ਕੇ ਜਿਹੜੀ ਆਟੋਮੈਟਿਕ ਰਾਈਫਲ ਬਣਾਈ ਹੈ, ਉਹਦੀ ਇੰਨੀ ਖੇਪ ਜਿਹੜੀ ਆ ਉਹ ਪਹੁੰਚ ਜਾਏਗੀ। ਇਹ ਜੁਆਇੰਟ ਵੈਂਚਰ ਹੈ, ਇਹ ਉਹ ਹਥਿਆਰਾਂ ਦੇ ਮਾਮਲੇ 'ਚ ਵੀ ਰਸ਼ੀਆ ਤੇ ਹੀ ਡਿਪੈਂਡੈਂਟ ਹੈ ਔਰ ਆਇਲ ਦੇ ਮਾਮਲੇ 'ਚ ਵੀ। ਔਰ ਇਹੀ ਕਾਰਨ ਸੀ ਕਿ ਜਦੋਂ ਸੈਂਕਸ਼ਨਸ ਔਰ ਦੂਸਰੀਆਂ ਵੀ ਲੱਗ ਗਈਆਂ ਰਸ਼ੀਆ ਤੇ, ਵਾਰ ਦੇ ਵੇਲੇ ਵੀ ਇੰਡੀਆ ਦਾ ਸਟੈਂਡ ਸਿਕਿਉਰਿਟੀ ਕਾਉਂਸਲ ਜਾਂ ਹਿਊਮਨ ਰਾਈਟ ਕਾਉਂਸਲ ਜਾਂ ਜਨਰਲ ਅਸੈਂਬਲੀ 'ਚ ਰੂਸ ਨੂੰ ਐਗਰੈਸਰ ਨਾ ਮੰਨਣ ਤੇ ਸੀ, ਇਹ ਤੇ ਅਮਰੀਕਾ ਵੀ ਖੁਸ਼ ਨਹੀਂ ਸੀ। ਯੂਕਰੇਨ ਦੇ ਤਾਂ ਫੋਰਨ ਮਿਨਿਸਟਰ ਨੇ ਕਿਹਾ ਕਿ ਵੀ ਇਹ ਤੁਸੀਂ ਆਇਲ ਨਹੀਂ ਵੇਚ ਰਹੇ, ਉਹਨਾਂ ਤੋਂ ਲੈ ਰਹੇ, ਤੁਸੀਂ ਸਾਡੇ ਬਲੱਡ ਦਾ ਸੌਦਾ ਕਰ ਰਹੇ ਹੋ। ਪਰ ਇੰਡੀਆ ਨੇ ਆਪਣਾ ਕਿ ਜੀ ਨਹੀਂ, ਅਸੀਂ ਭਾਵੇਂ ਅਸੀਂ ਪੀਸ ਕਰਨ ਦੇ ਲਈ ਰੋਲ ਅਦਾ ਕਰਾਂਗੇ, ਕਰ ਰਹੇ ਹਾਂ, ਫਲਾਣਾ ਹਿਊਮੈਨਿਟੇਰੀਅਨ ਅਸੀਂ ਐਡ ਦੇ ਰਹੇ, ਹੁਣ ਏਡ ਦੇ ਰਹੇ, ਉਸ ਸਾਰੇ ਦੇ ਚੱਲਦੇ ਆ। ਰਸ਼ੀਆ ਦੇ ਨਾਲ ਇੰਡੀਆ ਕਿਸ ਹੱਦ ਤੱਕ ਚਲਾ ਗਿਆ, ਜਦੋਂ ਅਸੀਂ ਇਹਨਾਂ ਦੀ ਟਾਈਮਜ਼ ਆਫ ਇੰਡੀਆ ਦੀ ਖਬਰ ਦੇਖਦੇ ਹਾਂ, ਇੰਡੀਆ ਨਾਓ ਬਾਇੰਗ 33 ਟਾਈਮਜ਼ ਮੋਰ ਰਸ਼ੀਅਨ ਆਇਲ ਦੈਨ ਅ ਈਅਰ ਅਰਲੀਅਰ। ਪਿਛਲੇ ਸਾਲ ਨਾਲੋਂ ਵੀ 33 ਗੁਣਾ ਜ਼ਿਆਦਾ, 33% ਨਹੀਂ 33 ਗੁਣਾ ਜ਼ਿਆਦਾ ਜਿਹੜਾ ਆਇਲ ਹੈ ਉਹ ਜਿਹੜਾ ਉਹਨਾਂ ਨੇ ਖਰੀਦਿਆ, ਔਰ ਇਸ ਨੂੰ ਉਹਨਾਂ ਨੇ ਜਿਹੜਾ ਇੱਕ ਪ੍ਰਾਪਤੀ ਦੇ ਤੌਰ ਤੇ ਸਮਝਦੇ ਨੇ। ਲੇਕਿਨ ਹੁਣ ਇਹਦਾ ਨਤੀਜਾ ਕੀ ਹੋ ਰਿਹਾ, ਜਿਵੇਂ ਯੂਕਰੇਨ ਵੀ ਰਿਐਕਟ ਕਰ ਰਿਹਾ, ਨੈਟੋ ਵੀ, ਅਮਰੀਕਾ ਵੀ ਕਰ ਰਿਹਾ। ਹੁਣ ਰਸ਼ੀਆ ਜਿਹੜਾ ਇਹ ਇਵੇਂ ਹੁੰਦਾ ਜਿਵੇਂ ਹੌਸਲਾ ਦੇਣਾ, ਇੰਡੀਆ ਨੂੰ ਹੌਸਲਾ ਦੇਣ ਦੀ ਕੋਸ਼ਿਸ਼ ਕੀਤੀ ਹੈ। ਔਰ ਇਹ ਖਬਰ ਹੈ ਨੈਟੋ ਮੇਕਿੰਗ ਓਵਰਟਿਊਰਸ ਟੂ ਇੰਡੀਆ to create additional problems in ties with China. Russian Foreign Minister Lavrov, Russia doing utmost to make sure India and China, our two great friends and brothers, live in peace with one another.
ਹੁਣ ਮਿਸਟਰ ਲੈਵਰੋਵ ਇਹ ਥੋੜਾ ਜਿਹਾ ਭਾਵੇਂ ਫੋਰਨ ਮਿਨਿਸਟਰੀ ਡਿਪਲੋਮੇਸੀ ਹੁੰਦੀ ਹੈ, ਪਰ ਇਹ ਕਈ ਵਾਰੀ ਉਹ ਉਤੋਂ ਲਿਡ ਚੁੱਕ ਦਿੰਦਾ ਹੈ। ਅੱਛਾ, ਬਿਲਕੁਲ। ਉਹਨੇ ਕਿਹਾ ਜੀ ਨੈਟੋ ਜਿਹੜੀ ਹੈ ਮੀਨਸ ਅਮਰੀਕਾ ਐਂਡ ਸਰਟਨਲੀ ਨੈਟੋ, ਉਹ ਦਬਾਅ ਬਣਾ ਰਹੀ ਹੈ ਇੰਡੀਆ ਦੇ ਉੱਤੇ, ਜਿਹੜੀ ਠੀਕ ਨਹੀਂ ਹੈ ਕਿ ਵੀ ਇੰਡੀਆ ਚਾਈਨਾ ਦੇ ਅਗੇਂਸਟ ਪੋਜੀਸ਼ਨ ਲੈ। ਔਰ ਅਸੀਂ ਤਾਂ ਸਮਝਦੇ ਹਾਂ ਵੀ ਸਾਡੇ ਲਈ ਤਾਂ ਜਿਹੜਾ ਹੈ ਉਹ ਚਾਈਨਾ ਔਰ ਇੰਡੀਆ ਆਪਸ ਦੇ ਵਿੱਚ ਚੰਗੇ ਦੋਸਤਾਂ ਵਾਂਗ ਰਹਿਣ, ਇਹੀ ਜਿਹੜਾ ਹੈ ਉਹ ਸਾਡਾ ਮਕਸਦ ਹੈ। ਹੁਣ ਇਸ ਦੇ ਵਿੱਚ ਉਹ ਇਹ ਕਹਿ ਰਿਹਾ ਕਿ ਵੀ ਆਰ ਫਰੈਂਡਸ ਵਿਦ ਇੰਡੀਆ, ਇਹ ਰਸ਼ੀਅਨ ਫੋਰਨ ਮਿਨਿਸਟਰ ਦਾ ਸਟੇਟਮੈਂਟ ਹੈ। We are doing our utmost to make sure that India and China, our two great friends and brothers, live in peace with one another. कि ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਸਾਡੇ ਦੋਨੋਂ ਹੀ ਦੋਸਤ ਪਿਆਰ ਨਾਲ ਅਮਨ ਨਾਲ ਰਹਿਣ। This is our policy which we promote not only in the context of Shanghai Cooperation Organization or BRICS. We have a special trilateral formatted Troika or RIC, Russia, India, China. The top Russian said in this. ਹੁਣ ਉਹ ਤਾਂ ਟਰਾਇਕਾ ਦੀ ਗੱਲ ਕਰ ਰਿਹਾ ਕਿ ਜੀ ਰਸ਼ੀਆ, ਚਾਈਨਾ, ਇੰਡੀਆ ਦਾ ਕੰਬੀਨੇਸ਼ਨ। ਉਹਨੇ ਕਿਹਾ ਜੀ ਬ੍ਰਿਕਸ ਦੇ ਵਿੱਚ ਵੀ ਅਸੀਂ ਇਕੱਠੇ ਹਾਂ, ਜਿਸ ਦੇ ਵਿੱਚ ਬ੍ਰਾਜ਼ੀਲ, ਰਸ਼ੀਆ, ਇੰਡੀਆ, ਚਾਈਨਾ ਔਰ ਸਾਊਥ ਅਫਰੀਕਾ, ਔਰ ਇਸੇ ਤਰ੍ਹਾਂ SCO 'ਚ ਵੀ ਇਕੱਠੇ। ਹੁਣ ਜਿਹੜੀ ਮੈਂ ਸਮਝਦਾ ਵੀ ਇਸ ਸਾਰੇ 'ਚੋਂ ਇਹ ਇੰਡੀਆ ਦੇ ਲਈ ਚੈਲੰਜ ਹੈ ਕਿ ਵੀ ਹੁਣ ਵੀ ਇੰਡੀਆ ਵਿਲ ਰਨ ਵਿਦ ਦਾ ਹੇਅਰ ਔਰ ਹੰਟ ਵਿਦ ਦਾ ਹਾਊਂਡਸ, ਕਿ ਉਹ ਸਹਿ ਦੇ ਨਾਲ ਦੌੜੇਗਾ ਕਿ ਸ਼ਿਕਾਰੀ ਕੁੱਤਿਆਂ ਦੇ ਨਾਲ ਹੋਏਗਾ। ਕਿਉਂਕਿ ਰਸ਼ੀਆ ਨੇ ਇਹਨੇ ਵੇਲਡ ਉਹਨਾਂ ਨੂੰ ਇਹ ਦੱਸ ਦਿੱਤਾ ਕਿ ਵੀ ਕੋਈ ਐਕਸਪੈਕਟ ਨਾ ਕਰੋ ਕਿ ਵੀ ਜੇ ਤੁਸੀਂ ਚਾਈਨਾ ਦੇ ਨਾਲ ਤਕਰਾਰ ਰੱਖਦੇ ਹੋ ਨੈਟੋ ਦੇ, ਔਰ ਇਹ ਉਹਨਾਂ ਨੇ ਕਿਹਾ ਜੀ ਨੈਟੋ ਦਬਾਅ ਬਣਾ ਰਿਹਾ, ਪਰ ਅਸੀਂ ਇੰਡੀਆ ਨੂੰ ਇਹ ਕਹਿਣਾ ਚਾਹੁੰਦੇ ਹਾਂ ਵੀ ਅਸੀਂ ਆਪਣਾ ਰੋਲ ਅਦਾ ਕਰਨਾ ਚਾਹੁੰਦੇ ਹਾਂ ਵੀ ਤੁਸੀਂ ਚਾਈਨਾ ਐਂਡ ਇੰਡੀਆ ਐਜ਼ ਫਰੈਂਡਸ ਹੋ ਸਾਡੇ ਲਈ, ਤਾਂ ਅਸੀਂ ਤਾਂ ਤੁਹਾਨੂੰ ਆਪਣੇ ਟਰਾਇਕਾ 'ਚ ਰੱਖਦੇ ਹਾਂ, ਜਿਹੜਾ ਟਰਾਇਕਾ ਰਸ਼ੀਆ, ਇੰਡੀਆ, ਚਾਈਨਾ ਦਾ ਹੈਗਾ। ਸੋ ਇਹ ਹੁੰਦਾ ਹੈ ਜਦੋਂ ਤੁਸੀਂ ਇੱਕ ਜਾਂ ਦੂਜੇ ਦੀ ਥਾਂ ਤੇ ਆਪਣੇ ਆਪ ਨੂੰ, ਇਹ ਨਿਊਟਰਲ ਵੀ ਨਹੀਂ ਹੈ, ਨਿਊਟਰਲ ਤਾਂ ਹੋਏ ਕਿ ਜੀ ਨਾ ਉਹ ਰਸ਼ੀਆ ਤੋਂ ਲੈ ਆਇਲ ਤਾਂ ਨਾ ਹੀ ਇਹਨਾਂ ਦੇ ਤੋਂ ਹੀ ਲੈ, ਲੇਕਿਨ ਇੰਡੀਆ ਫਸ ਗਿਆ ਹੈ ਇਸ ਵੇਲੇ, ਉਹ ਸੈਂਡਵਿਚ ਬਣਿਆ। ਔਰ ਇੱਦਾਂ ਦੇ ਮੌਕੇ ਫਿਰ ਅਲਟੀਮੇਟਲੀ ਡਿਸੀਜਨ ਤੁਹਾਡੇ ਕੋਲ ਨਹੀਂ ਹੁੰਦਾ, ਤੁਸੀਂ ਕੀ ਕਰਨਾ ਹੈ। ਹਾਲਾਤ ਤੁਹਾਨੂੰ ਕਿਸੇ ਐਸੀ ਦਿਸ਼ਾ 'ਚ ਪੁਸ਼ ਕਰ ਦਿੰਦੇ ਨੇ ਜਿੱਥੋਂ ਤੁਹਾਡਾ ਨਿਕਲਣਾ ਸੰਭਵ ਨਹੀਂ ਹੁੰਦਾ। ਡਾਕਟਰ ਸਾਹਿਬ ਤੋਂ ਪਹਿਲਾਂ ਕਿ ਤੁਸੀਂ ਸ਼ੁਰੂ ਕਰੋ ਗੁਰਬਾਣੀ ਵਿਚਾਰ, ਮੈਂ ਮੈਸੇਜ ਦੇਖ ਰਹੀ ਸੀ, ਤਜਿੰਦਰ ਸਿੰਘ ਜੀ ਸਾਨੂੰ ਪੰਜਾਬ ਤੋਂ ਦੇਖ ਰਹੇ ਨੇ, ਕਹਿੰਦੇ ਨੇ ਚਾਹ ਪੀਓ ਜੀ, ਸਾਧ ਸੰਗਤ ਜੀ ਸੋ ਇੰਟਰਸਟਿੰਗ, ਕਹਿੰਦੇ ਪੰਜਾਬ ਮਾਰਨਿੰਗ ਬੈਡ ਟੀ ਪੀ ਰਹੇ ਨੇ, ਸੋ ਸਾਰੇ ਪਰਿਵਾਰ ਨਾਲ ਸਾਡਾ ਪ੍ਰੋਗਰਾਮ ਦੇਖ ਰਹੇ ਨੇ। ਗੁਰਦੇਵ ਸਿੰਘ ਜੀ ਕਹਿੰਦੇ ਨੇ ਕਿ ਡਾਕਟਰ ਅਮਰਜੀਤ ਸਿੰਘ ਜੀ ਤੇ ਭੈਣ ਨੀਲਮ ਕੌਰ ਜੀ ਤੁਸੀਂ ਬਹੁਤ ਹੀ ਵਧੀਆ ਪ੍ਰੋਗਰਾਮ ਪੇਸ਼ ਕਰਦੇ ਹੋ, ਅਸੀਂ ਪੰਜਾਬ ਦੇ ਖੇਤਾਂ ਵਿੱਚ ਬੈਠ ਕੇ ਹੀ ਬਹੁਤ ਹੀ ਰੀਝ ਨਾਲ ਸੁਣਦੇ ਹਾਂ। ਸੋ ਨਾਈਸ, ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਆਪ ਚਾਹ ਪੀ ਰਹੇ ਹੋ, ਭਾਵੇਂ ਸਾਡੀ ਰਾਤ ਹੈ, ਅਸੀਂ ਵੀ ਜਿਹੜਾ ਵੱਡੀ ਬਾਲਟੀ 'ਚ ਚਾਹ ਲਿਆਂਦੀ ਹੋਣੀ ਹੈ। ਬਹੁਤ ਬਹੁਤ ਸ਼ੁਕਰੀਆ, ਔਰ ਚੰਗੀ ਗੱਲ ਹੈ ਤੁਸੀਂ ਇਸ ਮੈਸੇਜ ਨੂੰ ਇਹਨਾਂ ਦੇ ਨੂੰ ਲਿਆ। ਔਰ ਹੋਰ ਵੀ ਜਿਹੜੇ ਸਾਡੇ ਵੀਰ ਭੈਣਾਂ ਜੁੜਦੇ ਨੇ ਚੈਟ ਦੇ ਉੱਤੇ, ਅਸੀਂ ਸ਼ੁਕਰੀਆ ਅਦਾ ਕਰਦੇ ਹਾਂ। ਵੈਸੇ ਵਿੱਚ ਲਾਈਕ ਵੀ ਮਾਰ ਦਿਆ ਕਰੋ, ਸ਼ੇਅਰ ਵੀ ਕਰ ਦਿਆ ਕਰੋ। ਔਰ ਇਹੀ ਮੈਂ ਸਮਝਦਾ ਵੀ ਸਾਡੇ ਲਈ ਫਖਰ ਵਾਲੀ ਗੱਲ ਹੁੰਦੀ ਹੈ ਜਦੋਂ ਸਾਡਾ ਮੈਸੇਜ ਸਾਡੇ ਵੀਰਾਂ ਭੈਣਾਂ ਤੱਕ ਪਹੁੰਚਦਾ। ਕਹਿੰਦੇ ਥੈਂਕਸ ਭੈਣ ਜੀ। ਹਾਂ, ਫਿਰ ਥੈਂਕਸ ਤਾਂ ਤੁਹਾਨੂੰ ਕੀਤਾ ਨਾ। ਹੁਣ ਅਸੀਂ ਅੱਜ ਦੇ ਵਿਚਾਰ ਵੱਲ ਮੁੜਦੇ ਹਾਂ। ਸ੍ਰੀ ਰਾਗ ਮਹੱਲਾ ਚੌਥੇ ਪਾਤਸ਼ਾਹ ਦਾ ਸ਼ਬਦ ਹੈ, ਔਰ ਕਿਉਂਕਿ ਲੰਮੇ ਸ਼ਬਦ ਹੋਣ ਕਰਕੇ ਹਾਲਾਂ ਮੈਨੂੰ ਇਹ ਪਸੰਦ ਤਾਂ ਨਹੀਂ ਹੁੰਦਾ ਕਿ ਮੈਂ ਇਨ ਪਾਰਟਸ ਕਰਾਂ, ਪਰ ਕਿਉਂਕਿ ਰਹਾਉ ਦੀਆਂ ਤੁਕਾਂ ਆਪਣੇ ਆਪ ਦੇ ਵਿੱਚ ਇੱਕ ਕੰਪਲੀਟ ਮੈਸੇਜ ਹੁੰਦਾ ਹੈ, ਸੋ ਇਸ ਦੇ ਲਈ ਮੈਂ ਇਸ ਸ਼ਬਦ ਨੂੰ ਜਿੱਥੇ ਕੱਲ ਛੱਡਿਆ ਸੀ ਉੱਥੋਂ ਮੈਂ ਸ਼ੁਰੂ ਕਰ ਰਿਹਾ ਕਿ ਜਬ ਲਗ ਜੋਬਨ ਸਾਸ ਹੈ ਤਬ ਲਗ ਨਾਮ ਧਿਆਏ, ਚਲਦਿਆਂ ਨਾਲ ਹਰ ਚਲ ਸੀ ਹਰ ਅੰਤੇ ਲੈ ਛਡਾਏ, ਹਉ ਬਲਿਹਾਰੀ ਤਿਨ ਕੋ ਜਿਨ ਹਰ ਮਨ ਉਠਾ ਆਏ, ਜਿਨੀ ਹਰ ਹਰ ਨਾਮ ਨਾ ਚੇਤਿਓ ਸੇ ਅੰਤ ਗਏ ਪਛਤਾਏ, ਧੂਰ ਮਸਤਕ ਹਰ ਪ੍ਰਭ ਲਿਖਿਆ ਜਨ ਨਾਨਕ ਨਾਮ ਧਿਆਏ, ਮਨ ਹਰ ਹਰ ਪ੍ਰੀਤ ਲਗਾਏ, ਵੱਡ ਭਾਗੀ ਗੁਰ ਪਾਇਆ ਗੁਰ ਸ਼ਬਦੀ ਪਾਰ ਲੰਘਾਏ। ਰਹਾਉ ਰਹਾਉ ਦੀ ਤੁਕ ਤੋਂ ਸ਼ੁਰੂ ਕਰੀਏ ਕਿ ਮਨ ਹਰ ਹਰ ਪ੍ਰੀਤ ਲਗਾਏ। ਹੇ ਮੇਰੇ ਮਨ ਉਸ ਵਾਹਿਗੁਰੂ ਦੇ ਨਾਲ ਪ੍ਰੀਤ ਲਗਾ, ਪਿਆਰ ਪਾ। ਵੱਡ ਭਾਗੀ ਗੁਰ ਪਾਇਆ, ਵੱਡੇ ਭਾਗਾਂ ਨਾਲ ਗੁਰੂ ਪ੍ਰਾਪਤ ਹੁੰਦਾ। ਗੁਰ ਸ਼ਬਦੀ ਪਾਰ ਲੰਘਾਏ,
ਤੇ ਜਦੋਂ ਗੁਰੂ ਮਿਲਦਾ ਹੈ, ਕਿਉਂਕਿ ਸਾਡੇ ਲਈ ਗੁਰਮੂਰਤ ਗੁਰ ਸ਼ਬਦ ਹੈ, ਸਤਿਗੁਰ ਦੀਆ ਬੁਝਾਏ ਜੀ, ਕਿ ਗੁਰੂ ਦੇ ਸ਼ਬਦ ਦਾ ਸਹਾਰਾ ਲੈ ਕੇ ਅਸੀਂ ਇਸ ਭਵ ਸਾਗਰ ਤੋਂ, ਇਸ ਸੰਸਾਰ ਦੇ ਮਾਇਆ ਜਾਲ ਚੋਂ ਪਾਰ ਉਤਰ ਸਕਦੇ ਹਾਂ। ਸੋ ਇਹ ਰਹਾਉ ਦਾ ਥਾਟ ਇਸ ਪਦੇ 'ਚ ਰਨ ਕਰਦਾ ਹੈ। ਔਰ ਇਹ ਹੈ ਕਿ ਜਬ ਲਗ ਜੋਬਨ ਸਾਸ ਹੈ ਤਬ ਲਗ ਨਾਮ ਤੇ ਆਏ, ਕਿ ਭਾਈ ਇਹ ਜਦੋਂ ਤੇਰੇ ਕੋਲ ਸਿਹਤ ਹੈ, ਚੰਗੀ ਜਵਾਨੀ ਹੈ, ਉਦੋਂ ਹੀ ਇਸ ਪਾਸੇ ਲੱਗ ਜਾ, ਰੱਬ ਦੀ ਯਾਦ 'ਚ ਜੁੜ ਜਾ। ਬਹੁਤ ਵਾਰ ਹੁੰਦਾ ਜੇ ਤਾਂ ਬੜੀ ਉਮਰ ਪਈ ਹੈ, ਪਰ ਫਿਰ ਉਹ ਸਿਚੁਏਸ਼ਨ ਆ ਜਾਂਦੀ ਹੈ ਕਿ ਸਿਰ ਕੰਪਿਓ, ਪੱਗ ਡਗਮਗੇ, ਨੈਣ ਜੋਤ ਤੇ ਹੀਨ, ਕਹ ਨਾਨਕ ਇਹ ਬਿਦ ਪਈ, ਤਉ ਨ ਹਰ ਰਸ ਲੀਨ, ਕਿ ਭਾਈ ਜਿਹੜੇ ਨੇ ਸਿਰ ਕੰਬ ਰਿਹਾ, ਅੱਖਾਂ 'ਚ ਰੋਸ਼ਨੀ ਨਹੀਂ ਹੈ, ਔਰ ਪੈਰ ਡਗਮਗਾਉਂਦੇ ਨੇ, ਔਰ ਇਹ ਹਾਲਤ ਬਣ ਗਈ ਤੇ ਪਹਿਲਾਂ ਤੂੰ ਕਿਉਂ ਨਹੀਂ ਇਸ ਪਾਸੇ ਤੁਰਿਆ। ਸੋ ਇਹੀ ਯਾਦ ਦਹਾਨੀ ਹੈ, ਜਬ ਲਗ ਜੋਬਨ ਸਾਸ ਹੈ, ਕਿ ਜਦੋਂ ਇਹ ਇਨਸਾਨ, ਜਦੋਂ ਤੱਕ ਤੇਰੇ ਕੋਲ ਜਵਾਨੀ ਹੈ, ਸਿਹਤ ਹੈ, ਤਬ ਲਗ ਨਾਮ, ਉਦੋਂ ਹੀ ਜੁੜ ਜਾਏ ਇਸ ਪਾਸੇ। ਚਲਦਿਆਂ ਨਾਲ ਹਰ ਚਲਸੀ ਹਰ ਅੰਤੇ ਲੈ ਛੜਾਏ, ਕਿ ਸਿਰਫ ਤੇ ਸਿਰਫ ਵਾਹਿਗੁਰੂ ਦੇ ਨਾਮ ਨੇ ਹੀ ਨਾਲ ਜਾਣਾ, ਉਹੀ ਤੇਰੀ ਅਖੀਰ ਦੇ ਵਿੱਚ ਬੰਦ ਖਲਾਸੀ ਕਰਾਏਗਾ। ਹਉ ਬਲਿਹਾਰੀ ਤਿੰਨ ਕੋ ਜਿਨ ਹਰ ਮਨ ਬੁੱਠਾ ਆਏ, ਮੈਂ ਉਹਨਾਂ ਤੋਂ ਬਲਿਹਾਰ ਜਾਂਦਾ ਹਾਂ, ਕੁਰਬਾਨ ਜਾਂਦਾ ਹੈ, ਜਿਨ੍ਹਾਂ ਦੇ ਅੰਦਰ ਰੱਬ ਦੇ ਨਾਂ ਦਾ ਵਾਸ ਹੈ, ਰੱਬ ਦਾ ਨਾਂ ਵਸਦਾ ਹੈ। ਜਿਨੀ ਹਰ ਹਰ ਨਾਮ ਨਾ ਚੇਤਿਓ ਸੇ ਅੰਤ ਗਏ ਪਛਤਾਏ, ਕਿ ਜਿਨ੍ਹਾਂ ਨੇ ਉਸ ਵਾਹਿਗੁਰੂ ਦੇ ਨਾਂ ਨੂੰ ਯਾਦ ਨਹੀਂ ਕੀਤਾ, ਉਹ ਅਖੀਰ ਪਛਤਾਉਂਦੇ ਨੇ। ਤੁਰ ਮਸਤਕ ਹਰ ਪ੍ਰਭ ਲਿਖਿਆ ਜਨ ਨਾਨਕ ਨਾਮ ਤੇ ਆਏ, ਚੌਥੇ ਨਾਨਕ ਯਾਦ ਦਹਾਨੀ ਕਰਵਾਉਂਦੇ ਨੇ ਕਿ ਭਾਈ ਜਿਨ੍ਹਾਂ ਦੇ ਮਸਤਕ ਤੇ ਲਿਖਿਆ ਹੋਏ, ਧੁਰੋਂ ਹੀ ਜਿਹਦੇ ਤੇ ਰੱਬ ਦੀ ਬਖਸ਼ਿਸ਼ ਹੁੰਦੀ ਹੈ, ਉਹੀ ਇਸ ਪਾਸੇ ਤੁਰਦੇ ਨੇ, ਉਹੀ ਰੱਬ ਦੇ ਜਨ ਬਣ ਕੇ ਉਸ ਦੇ ਨਾਮ ਨੂੰ ਧਿਆਉਂਦੇ ਨੇ। ਔਰ ਇਹੀ ਤਾਕੀਦ ਹੈ, ਮਨ ਹਰ ਹਰ ਪ੍ਰੀਤ ਲਗਾਏ, ਵੱਡ ਭਾਗੀ ਗੁਰ ਪਾਇਆ, ਗੁਰ ਸ਼ਬਦੀ ਪਾਰ ਲੰਘਾਏ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਅਧਿਆਇਮੀ ਸ਼ੁਰੂ ਤੇ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਸੋ ਅਸੀਂ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tvreports.tv ਤੇ। ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ ਦੇਤੇ ਰਹੋ। TV ਰਿਪੋਰਟ ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।